ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 3 ਸਤੰਬਰ ਦਿਨ ਹੈਗਾ ਜੀ ਸ਼ੁੱਕਰਵਾਰ ਦਾ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਲੈ ਸਕਦੇ ਹੋ। ਕਾਲ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ, ਗੁਰਪਾਲ ਸਿੰਘ ਸੋਹਲ ਕਲੋਵਿਸ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਇਹਨਾਂ ਦੀਆਂ ਹੈਗੀਆਂ ਨੇ। ਕਾਲ ਕਰ ਸਕਦੇ ਹੋ 977 209 277 0113। ਅਤੇ ਇਸ ਮੌਕੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਜੀ ਕੰਮ ਕਰਨ ਵਾਲੀ ਥਾਂ ਦੇ ਉੱਤੇ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਆ। ਜੇ ਕੋਈ ਕੰਮ ਦੀ ਭਾਲ ਦੇ ਵਿੱਚ ਆ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ 1259 374 4541 ਅਤੇ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਨਾ, ਨੰਬਰ 415 909 0503 415 909 0503। ਅਤੇ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਨੂੰ ਇਸ ਮੌਕੇ ਇੱਕ ਪੈਰਾਲੀਗਲ ਦੀ ਭਾਲ ਆ। ਜੇ ਤੁਹਾਨੂੰ ਅੰਗਰੇਜ਼ੀ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਤੁਸੀਂ ਇਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਆਪਣੇ ਰੈਜ਼ਿਊਮੇ ਈਮੇਲ ਕਰ ਸਕਦੇ ਹੋ j@immigration.global ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅਕਾਲੀ ਦਲ ਨੇ 100 ਦਿਨ ਯਾਤਰਾ ਉਹਨਾਂ ਦੀ ਜਿਹੜੀ ਉਹ ਇੱਕ ਵਾਰ ਟਲੀ। ਹਾਂਜੀ ਹਾਂਜੀ, ਦੇਖੋ ਇੱਕ ਵਾਰੀ ਜਿਹੜੀ ਇਹ ਯਾਤਰਾ ਉਹ ਇਸ ਕਰਕੇ ਟਾਲਣੀ ਪਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਵਿਰੋਧ, ਬਹੁਤ ਜ਼ਿਆਦਾ ਮੁਖਾਲਫਤ ਜਿਹੜੀ ਆ ਉਹ ਯਕਦਮ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਹੈ। ਸੋ ਲਿਹਾਜ਼ਾ ਹੁਣ ਇਸੇ ਵਿੱਚ ਹੀ ਪ੍ਰਧਾਨ ਨੇ ਕਹਿ ਲਓ ਕਿ ਭਲਾਈ ਸਮਝੀ ਆ ਕਿ ਇਹਨੂੰ ਕੁਛ ਦਿਨ ਵਾਸਤੇ ਪੋਸਟਪੋਨ ਕਰ ਦਿੱਤਾ ਜਾਵੇ। ਸੋ ਇਹ ਯਾਤਰਾ ਜਿਹੜੀ ਆ ਉਹ ਅਗਲੇ 6 ਦਿਨ ਵਾਸਤੇ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਜਦੋਂ ਉਹ ਐਲਾਨ ਕਰ ਰਹੇ ਸਨ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ, ਤਾਂ ਉਹਨਾਂ ਨੇ ਇੱਕ ਦੋ ਗੱਲਾਂ ਮੋਟੇ ਤੌਰ 'ਤੇ ਆਖੀਆਂ। ਇੱਕ ਤਾਂ ਇਹ ਆ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀ ਹੈ, ਅਤੇ ਫਿਰ ਕਹਿ ਦਿੱਤਾ ਕਿ ਮੋਗਾ ਦੇ ਵਿੱਚ ਜਿਹੜੇ ਵਿਰੋਧ ਕਰਨ ਵਾਲੇ ਸਨ ਉਹ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰ ਸੀਗੇ, ਕਾਂਗਰਸ। ਤੋਂ ਇਹ ਗੱਲ ਕਹਿ ਕੇ ਕਾਂਗਰਸ ਦੇ ਵਰਕਰ ਸਨ ਜੀ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਕਹਿ ਲਓ ਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਇੱਕ ਬਰਾਬਰ ਜਿਹੜੀ ਆ ਪ੍ਰੈਸ ਕਾਨਫਰੰਸ ਕਰ ਦਿੱਤੀ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਕਿ ਇੱਕ ਤਾਂ ਇਹ ਆ ਕਿ ਆਪਣੇ ਜਿਹੜੇ ਬੋਲ ਆ ਉਹਨਾਂ ਨੂੰ ਭਾਈ ਨਾਪ ਤੋਲ ਕੇ ਹੀ ਬੋਲੋ। ਦੂਜੀ ਚੀਜ਼ ਇਹ ਆ ਕਿ ਉਹ ਕਹਿੰਦੇ ਜੇ ਅਸੀਂ ਕਾਲ ਦੇ ਦਿੱਤੀ ਨਾ ਤੇ ਫਿਰ ਤੁਸੀਂ ਖੜਨ ਜੋਗੇ ਨਹੀਂ ਹੋਵੋਗੇ। ਮਤਲਬ ਕਿ ਸਿੱਧਾ ਸਿੱਧਾ ਹੀ ਕੰਮ ਚੱਲ ਪਿਆ, ਸਿੱਧਾ ਸਿੱਧਾ ਹੀ। ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਫਰ 'ਤੇ ਇੱਕ ਸਿਆਣੀ ਕੀਤੀ ਸੀਗੀ। ਉਹ ਕਹਿੰਦੇ ਸੀਗੇ ਕਿ ਭਾਈ ਅਸੀਂ ਹੁਣ 6 ਦਿਨ ਬ੍ਰੇਕ ਲੈ ਲੈਂਦੇ ਹਾਂ, ਜਿੱਥੇ ਵੀ ਕਿਸਾਨ ਜਥੇਬੰਦੀਆਂ ਦਾ ਸਮੂਹ ਸਾਨੂੰ ਸੱਦੇਗਾ ਅਸੀਂ ਉੱਥੇ ਚਲੇ ਜਾਵਾਂਗੇ ਅਤੇ ਤੁਸੀਂ ਮਤਲਬ ਕਿ ਜੋ ਵੀ ਸਵਾਲਾਤ ਕਰਨੇ ਆ ਉਹਦੇ ਅਸੀਂ ਜਵਾਬ ਦੇਣ ਵਾਸਤੇ ਤਿਆਰ ਹਾਂ। ਪਰੰਤੂ ਜਿਹੜੀ ਗੱਲ ਉਹਨਾਂ ਨੇ ਵਿੱਚੋਂ ਕਹਿ ਦਿੱਤੀ ਕਿ ਮੋਗਾ ਦੇ ਵਿੱਚ ਵਿਰੋਧ ਕਰਨ ਵਾਲੇ ਜਿਹੜੇ ਸੀਗੇ ਉਹ ਵਿਰੋਧੀ ਧਿਰਾਂ ਦੇ ਵਰਕਰ ਸੀਗੇ, ਤਾਂ ਉੱਥੇ ਆ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਕੰਮ ਜਿਹੜਾ ਆ ਉਹ ਵਿਗਾੜ 'ਚ ਚਲੇ ਗਿਆ। ਸੋ ਉਹਨਾਂ ਨੇ SKM ਵਾਲਿਆਂ ਨੇ ਕਿਹਾ ਕਿ ਭਾਈ ਜਦੋਂ ਤੱਕ ਮਾਡਲ ਕੋਡ ਆਫ ਕੰਡਕਟ ਲਾਗੂ ਨਹੀਂ ਹੁੰਦਾ, ਕਹਿਣ ਦਾ ਮਤਲਬ ਹੈ ਕਿ ਉਦੋਂ ਤੱਕ ਤੁਸੀਂ ਇਹਨਾਂ ਰੈਲੀਆਂ ਦੇ ਇਸ ਰੇਲੇ ਨੂੰ ਠੱਲ ਦਿਓ। ਤਾਂ ਇਸ ਤਰ੍ਹਾਂ ਕਰਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਕਾਲੀ ਦਲ ਅਤੇ ਕਿਸਾਨ ਆਗੂ ਜਿਹੜੇ ਆ ਉਹ ਆਮੋ ਸਾਹਮਣੇ ਆ ਗਏ ਆ। ਕਿਉਂ? ਕਿਉਂਕਿ ਇੱਕ ਤਾਂ ਇਹ ਆ ਕਿ ਕੱਲ੍ਹ ਜਿਹੜਾ ਟਕਰਾਅ ਹੋਇਆ ਮੰਦਭਾਗਾ ਸੀਗਾ, ਉਹਦੇ ਵਿੱਚ ਸਿੱਧੇ ਤੌਰ 'ਤੇ ਹੋਇਆ ਕਿ
ਬੰਦੇ ਤੇ ਜ਼ਖਮੀ ਹੋਏ ਆ, 5 ਪੁਲਿਸ ਵਾਲੇ ਵੀ ਜ਼ਖਮੀ ਹੋਏ, 4 ਕਿਸਾਨ ਕਾਰਕੁਨ ਵੀ ਜ਼ਖਮੀ ਹੋਏ ਆ। ਪਰ ਹੋਇਆ ਕੀ ਆ ਕਿ ਕਿਸਾਨਾਂ ਤੇ ਪਰਚਾ ਵੀ ਦਰਜ ਹੋ ਗਿਆ। ਮਤਲਬ ਕਿ ਅਕਾਲੀ ਜਾਂ ਸਿਆਸੀ ਕਹਿ ਲਓ ਤੇ ਦੂਸਰੇ ਪਾਸੇ ਕਿਸਾਨ ਧਿਰਾਂ ਉਹ ਤਾਂ ਸੀਗੀਆਂ ਹੀ, ਪੁਲਿਸ ਵੀ ਇਨਵੋਲਵ ਹੋ ਗਈ। ਤਾਂ ਇਸ ਕਰਕੇ ਜੀ ਅੱਜ ਮੋਗਾ ਦੇ ਵਿੱਚ ਭਾਰੀ ਇਕੱਠ ਕੀਤਾ ਗਿਆ। ਮੇਰੇ ਖਿਆਲ ਦੇ ਨਾਲ ਲੱਖਾ ਸਿਧਾਣਾ ਵੀ ਉੱਥੇ ਪਹੁੰਚਿਆ ਹੋਇਆ ਸੀ। ਤਾਂ ਉਸ ਤੋਂ ਬਾਅਦ ਫਿਰ ਇੱਕ ਅਲਟੀਮੇਟਮ ਵੀ ਦਿੱਤਾ ਗਿਆ ਕਿ 8 ਤਰੀਕ ਤੀਕ ਤੁਸੀਂ ਇਹ ਜਿਹੜੇ ਮੁਕੱਦਮੇ ਨੇ ਉਹ ਵਾਪਸ ਲਵੋ। ਸੋ ਇੱਕ ਤਰ੍ਹਾਂ ਨਾਲ ਘੁੰਮ ਘੁਮਾ ਕੇ ਤੁਸੀਂ ਜੇ ਵੇਖੋਗੇ ਤਾਂ ਗੱਲ ਹਰਿਆਣੇ ਵਾਲੀ ਉਹ ਵੀ ਬਣਦੀ ਨਜ਼ਰ ਆ ਰਹੀ ਹੈ। ਹਰਿਆਣੇ ਵਾਲੀ ਬਣਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋਗਰਾਮ ਲੀਕ ਦੀ ਆ ਰਾਜਨੀਤੀ, ਫਿਰ ਉਹਨਾਂ ਦਾ ਵਿਰੋਧ ਹੁੰਦਾ, ਫਿਰ ਟਕਰਾਅ ਹੁੰਦਾ, ਫਿਰ ਗੱਲ ਜਿਹੜੀ ਆ ਉਹ ਮੁਕੱਦਮਿਆਂ ਤੇ ਪਹੁੰਚ ਜਾਂਦੀ ਹੈ, ਤੇ ਫਿਰ ਐਨਰਜੀ ਜਿਹੜੀ ਆ ਉਹ ਇਸ ਪਾਸੇ ਲੱਗਣ ਵਾਸਤੇ ਰਸਤਾ ਖੁੱਲ੍ਹ ਜਾਂਦਾ ਕਿ ਮਾਮਲੇ ਜਿਹੜੇ ਦਰਜ ਹੋਏ ਨੇ ਉਹਨਾਂ ਨੂੰ ਵਾਪਸ ਲਵੋ, ਪੁੱਟੇ ਲਵੋ। ਤਾਂ ਹੁਣ ਵਿਚਾਲੜਾ ਰਸਤਾ ਕੀ ਨਿਕਲਦਾ ਕੁਛ ਨਹੀਂ ਸੁੱਝ ਰਿਹਾ। ਹਾਲ ਦੀ ਘੜੀ ਵੇਖ ਲਓ ਕਿ ਅੱਜ ਇਹ ਦਿਨ ਬੀਤ ਗਿਆ ਪੂਰਾ, ਪਰ ਇਸ ਛਛੋ ਪੰਜ ਦੇ ਵਿੱਚੋਂ ਕੁਛ ਵੀ ਹਾਸਲ ਨਹੀਂ ਹੋ ਰਿਹਾ। ਕੋਈ ਗੱਲ ਸੁੱਝ ਨਹੀਂ ਰਹੀ ਕਿ ਇਸ ਮਾਮਲੇ ਦਾ ਨਿਬੇੜਾ ਕਿਸ ਤਰ੍ਹਾਂ ਹੋਏਗਾ। ਕਿ ਇਹਨਾਂ ਨੇ ਪੋਸਟਪੋਨ ਕੀਤੀ ਆ 6 ਦਿਨ ਵਾਸਤੇ ਆਪਣੀ ਯਾਤਰਾ। ਜਿਹੜੇ ਆਗੂ ਆ ਕਿਸਾਨ ਆਗੂ ਉਹ ਇਸ ਚੀਜ਼ ਤੇ ਸਹਿਮਤੀ ਨਹੀਂ ਜਤਾ ਪਾ ਰਹੇ ਕਿ ਹਾਂ ਭਾਈ ਆਪਾਂ ਇਸ ਤਰ੍ਹਾਂ ਕਰਕੇ ਵਿਚਾਲੜਾ ਰਸਤਾ ਕੱਢ ਲਈਏ। ਪਰਚੇ ਦਰਜ ਹੋ ਗਏ ਆ, ਪਰਚੇ ਰੱਦ ਕਰਵਾਉਣ ਵਾਸਤੇ ਅਲਟੀਮੇਟਮ ਵੀ ਆ ਰਹੇ ਆ, ਇਕੱਠ ਵੀ ਹੋ ਰਹੇ ਆ। ਸੋ ਲਿਹਾਜ਼ਾ ਲੱਗਦਾ ਹੈ ਕਿ ਪੰਜਾਬ ਇੱਕ ਮੋੜਾ ਕੱਟਦਾ ਪਿਆ ਹੈ। ਹੁਣ ਉਹ ਦਿਸ਼ਾ ਅਗਾਂਹ ਕਿੱਧਰ ਨੂੰ ਲੈ ਕੇ ਜਾਂਦੀ ਆ ਸਮਝ ਤੋਂ ਪਰੇ ਦੀ ਗੱਲ ਆ। ਕਿਉਂਕਿ ਸਿਆਸੀ ਧਿਰਾਂ ਦੀ ਆਪਣੀ ਕਹਿ ਲਓ ਕਿ ਉਹਨਾਂ ਦੀ ਸੱਚੇ ਹੋਣ ਦੀ ਆਪ ਦੀ ਉਹਨਾਂ ਦੀ ਇੱਕ ਬਹੁਤ ਵੱਡੀ ਮਜਬੂਰੀ ਹੁੰਦੀ ਹੈ ਕਿ ਦੇਖੋ ਜੀ ਅਸੀਂ ਐਂ ਕਰਨਾ ਸੀ, ਇਹ ਕਰਨਾ, ਸਟੇਟ ਨੂੰ ਕੌਣ ਚਲਾਏਗਾ, ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ। ਦੂਸਰੇ ਪਾਸੇ ਕਿਸਾਨ ਕਹਿੰਦੇ ਆ ਕਿ ਸਵਾਲਾਤ ਜਿਹੜੇ ਪੁੱਛਣੇ ਆ ਉਹ ਸਾਰਿਆਂ ਦਾ ਹੱਕ ਹੈ ਬਾਈ। ਤੇ ਜਦੋਂ ਇਹ ਗੱਲ ਕਹੀ ਦੀ ਆ ਕਿ ਭਾਈ ਸਵਾਲ ਹੁਣ ਇਹ ਥੋੜ੍ਹੀ ਹੈ ਕਿ 500 700 ਬੰਦਾ ਜੁੜ ਕੇ ਜਾ ਕੇ ਤੁਸੀਂ ਪੁੱਛੋ। ਉਹ ਕਹਿੰਦੇ ਜੇ 5-10 ਜਾਂਦੇ ਆ ਤੇ ਸਾਨੂੰ ਗਾਹ ਨਹੀਂ ਜਾਣ ਦਿੰਦੇ, ਅਸੀਂ ਕੀ ਕਰੀਏ ਦੱਸੋ। ਮਤਲਬ ਕਿ ਕਿਸੇ ਵੀ ਪੱਖ ਤੋਂ ਆਪਾਂ ਕਹਿ ਨਹੀਂ ਸਕਦੇ ਕਿ ਆਹ ਸਾਈਡ ਗਲਤ ਆ, ਆਹ ਸਾਈਡ ਸਹੀ ਆ। ਤਾਂ ਬਹਰਹਾਲ ਅੱਜ ਦਾ ਦਿਨ ਜਿਹੜਾ ਹੈ ਉਹ ਆਮੋ ਸਾਹਮਣੇ ਬਹਿ ਕੇ ਨਿਕਲ ਗਿਆ, ਆਮੋ ਸਾਹਮਣੇ ਹੀ ਰਹਿ ਕੇ ਨਿਕਲ ਗਿਆ। ਹੁਣ ਦੇਖੋ ਇਹਦੇ ਵਿੱਚੋਂ ਕੋਈ ਵਿਚਾਲੜਾ ਰਸਤਾ ਨਿਕਲਦਾ ਜਾਂ ਨਹੀਂ ਨਿਕਲਦਾ, ਜਾਂ ਫਿਰ ਇਹ ਜਿਹੜਾ ਇਸ ਵੇਲੇ ਆਪਾਂ ਦੇਖ ਰਹੇ ਹਾਂ ਮਾਹੌਲ ਜਿਹੜਾ ਜਿਵੇਂ ਮੈਂ ਕਿਹਾ ਕਿ ਇੱਕ ਮੋੜਾ ਕੱਟਦਾ ਨਜ਼ਰ ਆ ਰਿਹਾ, ਤਾਂ ਉਹ ਬਹੁਤ ਜ਼ਿਆਦਾ ਮੋੜ ਕੱਟ ਕੇ ਕਿਸੇ ਦਿਸ਼ਾ ਵੱਲ ਚਲੇ ਜਾਏਗਾ। ਉਹ ਇਸ ਵੇਲੇ ਸਮਝ ਤੋਂ ਪਰੇ ਆ। ਜਿਸ ਗੱਲ ਦਾ ਡਰ ਸੀਗਾ, ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ, ਤੁਹਾਨੂੰ ਤਾਂ ਨਹੀਂ, ਆਪਾਂ ਅਕਸਰ ਗੱਲ ਕਰਦੇ ਹੁੰਦੇ ਸੀਗੇ ਕਿ ਇਹ ਚੀਜ਼ ਜਿਹੜੀ ਹੋ ਸਕਦੀ ਆ, ਕਿ ਕਲੈਸ਼ ਹੋ ਸਕਦੀ ਆ, ਕੌਨਫਲਿਕਟ ਵੱਧ ਸਕਦਾ ਵਾ, ਤਾਂ ਉਹ ਤੁਹਾਡੇ ਸਾਹਮਣੇ ਆ ਕਿ ਸਾਰਾ ਕੁਛ ਹੋ ਗਿਆ। ਹੁਣ ਜਦੋਂ ਇਸ ਤਰ੍ਹਾਂ ਮਤਲਬ ਕਿ ਉਲਝਣ ਪੈ ਜਾਂਦੀ ਆ, ਟਾਹਣੀ ਉਲਝ ਜਾਂਦੀ ਆ, ਤਾਂ ਫਿਰ ਇੱਕ ਸਿਰਾ ਫੜ ਕੇ ਉਹ ਸਾਰੀ ਉਲਝਣ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਸਿਆਣੇ ਬੰਦਿਆਂ 'ਤੇ ਹੁੰਦੀ ਆ। ਹੋਰ ਸਿਆਣੇ ਬੰਦਿਆਂ ਦਾ ਰੋਲ ਕੀ ਹੋਏਗਾ, ਕਿਉਂਕਿ ਇਸ ਤਰ੍ਹਾਂ ਤੇ ਜੇ ਕੰਮ ਡਹਿ ਪਿਆ ਜਿਸ ਤਰੀਕੇ ਨਾਲ ਹੁਣ ਅਕਾਲੀ ਦਲ ਦਾ ਕੇਡਰ ਵੀ ਜਿਹੜਾ ਪੇਂਡੂ ਕੇਡਰ ਆ ਉਹ ਵੀ ਕਿਤੇ ਨਾ ਕਿਤੇ ਕਹਿ ਲਓ ਬੇਚੈਨ ਹੈ। ਉਹ ਕਹਿੰਦੇ ਕਿ ਜਦੋਂ ਅਸੀਂ ਜਾਂਦੇ ਹਾਂ, ਸਾਡੀ ਪਾਰਟੀ ਆ ਭਾਈ, ਅਸੀਂ ਜਾਵਾਂਗੇ ਰੈਲੀਆਂ 'ਚ ਤੇ ਸਾਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ। ਇਹ ਕੈਸਾ ਵਿਰੋਧ ਆ, ਮਤਲਬ ਕਿ ਸਾਨੂੰ ਸ਼ਰਮਿੰਦਾ ਕਰਨ ਵਾਸਤੇ ਗਾਲਾਂ ਤਾਂ ਕੱਢੀਆਂ ਜਾਂਦੀਆਂ। ਉਹ ਕਹਿੰਦੇ ਆ ਕਿ ਇਹ ਦੇਖੋ ਇਹ ਲੋਕ ਆ ਜਿਹੜੇ ਪੁਲਿਸ ਦੇ ਨਾਲ ਰਲ ਕੇ ਸਾਡੇ 'ਤੇ ਪੱਥਰ ਵੀ ਸੁੱਟਦੇ ਆ। ਮਤਲਬ ਕਿ ਹਰੇਕ ਬੰਦੇ ਦੀ ਆਪਣੀ ਸਫਾਈ ਆ, ਹਰੇਕ ਬੰਦੇ ਦਾ ਆਪਣਾ ਲੌਜਿਕ ਆ। ਸੋ ਇਸ ਕਰਕੇ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਕੁਛ ਵੀ ਸੁੱਝ ਨਹੀਂ ਰਿਹਾ ਜਿਹਦੇ 'ਤੇ ਆਪਾਂ ਕਹੀਏ ਕਿ ਭਾਈ ਇਸ ਮਾਮਲੇ 'ਤੇ ਜਾ ਕੇ ਗੱਲ ਨਿਬੜਦੀ ਨਜ਼ਰ ਆ ਰਹੀ ਹੈ। ਸੋ ਕਾਫੀ ਕਹਿ ਲਓ ਕਿ ਮਾਮਲਾ ਜਿਹੜਾ ਉਹ ਗੁੰਝਲਦਾਰ ਹੈ। ਜੀ ਜੀ, ਭਾਜਪਾ ਦਾ ਵਿਰੋਧ ਪਹਿਲਾਂ ਹੋ ਰਿਹਾ ਸੀ, ਅਕਾਲੀਆਂ ਦਾ ਵੀ ਹੋ ਰਿਹਾ ਆ, ਕਾਂਗਰਸ ਨੇ ਤਾਂ ਇਹਨਾਂ ਦਾ ਤਾਂ ਆਵਾ ਉੱਤਿਆ ਪਿਆ ਆ। ਕੀ ਬਾਕੀ ਜਿਹੜੀ ਹੁਣ ਰਹਿ ਗਈ ਆ ਆਮ ਆਦਮੀ ਪਾਰਟੀ ਵਾਲੀ ਜਿਹੜੀ ਜਮਾਤ ਆ, ਇਹ ਬਚੇ ਰਹਿਣਗੇ ਜਾਂ ਇਹਨਾਂ ਦਾ ਵੀ ਵਿਰੋਧ ਆ? ਨਹੀਂ ਦੇਖੋ, ਵਿਰੋਧ ਤੇ ਹੋਏਗਾ, ਚਲੋ ਇਹਨਾਂ ਦਾ ਵੀ ਹੋ ਜਾਏਗਾ, ਵਿਰੋਧ ਤਾਂ ਹੋਏਗਾ ਹੀ ਹੋਏਗਾ। ਨਾ ਇਹ ਕਰਨਗੇ ਕਿਸਾਨ ਆਗੂ ਤਾਂ ਉਹ ਤਾਂ ਕਿਸਾਨ ਬਣ ਜਾਂਦੇ ਹੁੰਦੇ ਆ। ਤੇ ਵੈਸੇ ਵੀ ਸਾਰੀਆਂ ਪਾਰਟੀਆਂ 'ਚ ਕਿਸਾਨ ਹੀ ਹੈ। ਜੀ ਜੀ, ਸਾਰੀਆਂ ਪਾਰਟੀਆਂ 'ਚ ਕਾਂਗਰਸ ਦੇ ਵੀ ਤੁਸੀਂ ਜੇ ਬਹੁ ਗਿਣਤੀ 'ਚ ਵੋਟਰ ਦੇਖੋਗੇ ਤਾਂ ਉਹ ਕੌਣ ਆ? ਅਕਾਲੀਆਂ ਦਾ ਜੇ ਆਪਾਂ ਕਹਿ ਲਈਏ ਕਿ ਤਾਕਤ ਦਾ ਧੁਰਾ ਹੈ ਜਿਹੜਾ, ਉਹ ਵੀ ਦਿਹਾਤੀ ਲੋਕ ਹੀ ਆ। ਤੇ ਫਿਰ ਵਿਰੋਧ ਕਰਨ ਵਾਲੇ ਵੀ ਉੱਠ ਪੈਂਦੇ ਹੁੰਦੇ ਆ ਜੀ। ਸੋ ਇਸ ਕਰਕੇ ਤਾਂ ਹੀ ਤਾਂ ਕਹਿ ਰਿਹਾ ਨਾ ਕਿ ਇਹ ਹੁਣ ਜਿਹੜਾ ਵਿਰੋਧ ਕਹਿ ਲਓ ਕਿ ਇੱਕ ਹੱਕ ਆ,
ਇੱਕ ਇੱਕ ਧਿਰ ਦਾ ਹੱਕ ਆ, ਦੂਸਰਾ ਧਿਰ ਇਹ ਕਹਿੰਦਾ ਕਿ ਨਹੀਂ ਜੀ ਦੇਖੋ ਸਾਡਾ ਵੀ ਤੇ ਰੈਲੀਆਂ ਕਰਨ ਦਾ ਹੱਕ ਹੈ ਨਾ। ਉਹ ਕਹਿੰਦੇ ਕਿ ਸਵਾਲ ਕਰਨਾ ਸਾਡਾ ਹੱਕ ਹੈ। ਉਹ ਕਹਿੰਦੇ ਜੀ ਕਿ ਹਾਂ ਠੀਕ ਹੈ ਤੁਹਾਡਾ ਹੱਕ ਆ ਤੇ ਤੁਸੀਂ 5-10 ਬੰਦੇ ਆਓ। ਉਹ ਕਹਿੰਦੇ ਜੇ ਅਸੀਂ 5-10 ਜਾਂਦੇ ਹਾਂ ਸਾਨੂੰ ਲਾਗੇ ਨਹੀਂ ਜਾਣ ਦਿੰਦੇ। ਇਸ ਕਰਕੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਬਚੇਗੀ, ਸਾਰਿਆਂ ਦਾ ਵਿਰੋਧ ਹੋਏਗਾ। ਤੇ ਇਸ ਗੱਲੋਂ ਭਾਜਪਾ ਵਾਲੇ ਤਾਂ ਹੀ ਪਹਿਲਾਂ ਕਹਿੰਦੇ ਸੀ, ਕਹਿੰਦੇ ਤੁਸੀਂ ਸਾਡੇ ਤੇ ਵਰਦੀਆਂ ਤੇ ਖੁਸ਼ੀ ਮਨਾਉਂਦੇ ਹੋ ਨਾ, ਇਹ ਤੁਹਾਡੇ ਤੇ ਵੀ ਪੈਣ ਵਾਲੀ ਹੈ। ਉਹ ਗੱਲ ਉਹਨਾਂ ਦੀ ਸੱਚੀ ਜ਼ਰੂਰ ਹੋ ਗਈ ਆ ਤੇ ਤੁਹਾਡੇ ਤੇ ਵੀ ਪੈਣ ਵਾਲੀ ਹੈ। ਸੋ ਲਿਹਾਜ਼ਾ ਇਹ ਤਾਂ ਦੇਖੋ ਹੁਣ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਵੇਖਣਾ ਪਵੇਗਾ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਹੀ ਰਹਿ ਕੇ ਇਹ ਗੱਲ ਕਹਿ ਰਹੇ ਹੋ ਨਾ ਕਿ ਪ੍ਰੋਟੈਸਟ ਸਾਡਾ ਅਧਿਕਾਰ ਆ, ਤਾਂ ਫਿਰ ਤੁਸੀਂ ਡੈਮੋਕ੍ਰੇਸੀ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਪ੍ਰਣਾਲੀ ਇਲੈਕਸ਼ਨ, ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਉਹਨੂੰ ਨਹੀਂ ਤੁਸੀਂ ਰੋਕ ਸਕਦੇ। ਅੱਜ ਤੁਸੀਂ ਰੋਕ ਲਓਗੇ ਮਾਡਲ ਕੋਡ ਆਫ ਕੰਡਕਟ ਲੱਗ ਜਾਏਗਾ, ਤੁਸੀਂ ਨਹੀਂ ਰੋਕ ਪਾਓਗੇ। ਔਰ ਦੂਜੀ ਗੱਲ ਆ ਕਿ ਮੇਨ ਗੱਲ ਤਾਂ ਜਿਹੜੀ ਹੈ ਕਿ ਯੂਪੀ ਦੇ ਵਿੱਚ ਰੈਲੀ ਆ ਰਹੀ ਹੈ, ਮੋਰੇ ਯੂਪੀ ਦਾ ਇਲੈਕਸ਼ਨ ਆ ਜਾਣਾ, ਫਿਰ ਯੂਪੀ 'ਚ ਵੀ ਮੰਨ ਲਓ ਹੁਣ ਪ੍ਰਚਾਰ ਤੇ ਤਕਰੀਬਨ ਉੱਥੇ ਵੀ ਤਿਆਰ ਆ, ਕਰੀ ਜਾਂਦੇ ਸ਼ੁਰੂ ਆ ਉੱਥੇ, ਤਾਂ ਫਿਰ ਕੀ ਉੱਥੇ ਵੀ ਜਾ ਕੇ ਸਾਰੀਆਂ ਧਿਰਾਂ ਦਾ ਵਿਰੋਧ ਕੀਤਾ ਜਾਊਗਾ? ਇਹ ਵੱਡਾ ਸਵਾਲ ਰਹੇਗਾ ਕਿਉਂਕਿ ਉੱਥੇ ਵੀ ਬਹੁਤ ਮਹੱਤਵਪੂਰਨ ਧਿਰਾਂ ਜਿਹੜੀਆਂ ਉਹ ਲੜ ਰਹੀਆਂ ਇਲੈਕਸ਼ਨ। ਉੱਥੇ ਵੀ ਕਾਂਗਰਸ ਆ ਜਿਨ੍ਹਾਂ ਨੇ ਮੁੱਢ ਬੰਨਿਆ, ਜਿਨ੍ਹਾਂ ਨੇ ਸਾਰਾ ਕੀਤਾ WTO ਸਾਰਾ ਸਮਝੌਤਾ ਜਿਹੜਾ ਸਾਈਨ ਕੀਤਾ, ਜਿੱਥੋਂ ਕੰਮ ਤੁਰਿਆ ਵਾ ਉੱਥੇ ਹੀ ਭਾਜਪਾ ਹੈ, ਉੱਥੇ RLD ਹੈ, ਉੱਥੇ ਹੀ ਹੋਰ ਆਮ ਆਦਮੀ ਪਾਰਟੀ ਵੀ ਆ, ਉੱਥੇ ਸਮਾਜਵਾਦੀ ਪਾਰਟੀ ਵੀ ਹੈ, ਸਾਰੀ ਹੈ। ਤਾਂ ਯੂਪੀ ਬਹੁਤ ਵੱਡਾ ਹੈ ਜਿਹੜਾ ਕਿ ਕਿਸਾਨੀ ਬੇਸਡ ਸੂਬਾ ਕਿਹਾ ਜਾ ਸਕਦਾ ਆਪਣੇ ਵਾਂਗੂ, ਕਿ ਉਹਨਾਂ ਦੀ ਵੀ ਬਹੁਤ ਵੱਡੀ ਵਸੋਂ ਜਿਹੜੀ ਕਿਸਾਨੀ ਤੇ ਨਿਰਭਰ ਕਰਦੀ ਹੈ। ਕਿ ਕੀ ਜਾ ਕੇ ਉੱਥੇ ਵੀ ਇਸੇ ਤਰ੍ਹਾਂ ਦਾ ਵਿਰੋਧ ਹੋਏਗਾ? ਜੀ ਬੜੇ ਵੱਡੇ ਸਵਾਲ ਨੇ। ਕਾਂਗਰਸ ਦੀ ਗੱਲ ਕਰ ਲਈਏ, ਇੱਕ ਰੋਜ਼ਾ ਇਜਲਾਸ ਖਤਮ ਤੋਂ ਕੈਪਟਨ ਦਾ ਵਿਰੋਧੀ ਗੁੱਟ ਦੇ ਸਾਰੇ ਨੇਤਾ ਪਹੁੰਚੇ ਪ੍ਰਗਟ ਸਿੰਘ ਦੇ ਘਰੇ। ਹਾਂਜੀ ਦੇਖੋ ਇੱਕ ਰੋਜ਼ਾ ਇਜਲਾਸ ਤੇ ਆਪਾਂ ਇਹਨੂੰ ਖੋਲ ਹੀ ਲਿਆ ਸੀਗਾ ਕਿ ਉਹ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਚੱਲਿਆ। ਬਿਲਕੁਲ ਉਹੀ ਸਾਰੀ ਸੂਰਤ ਹਾਲ ਸੀ। ਅੱਜ ਵੀ ਜੇ ਦੇਖੀਏ ਤਾਂ ਮੁੱਖ ਮੰਤਰੀ ਦਾ ਭਾਸ਼ਣ ਨਿਚੋੜ ਤੇ ਸਿੱਟਾ ਇਹੋ ਹੀ ਸੀਗਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ, ਕਿ ਇਹ ਸਾਨੂੰ ਇਹਨਾਂ ਤੋਂ ਇੰਨਾ ਪੈਸਾ ਖਰਚ ਕਰਵਾ ਕੇ ਵੀ ਸਿੱਖਣ ਦੀ ਜ਼ਰੂਰਤ ਨਹੀਂ, ਕਿਉਂਕਿ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਣਾ ਇਹ ਸਾਰਿਆਂ ਦਾ ਇੱਕ ਕਹਿ ਲਓ ਕਿ ਕਰਤੱਵ ਵੀ ਬਣਦਾ ਤੇ ਜ਼ਰੂਰਤ ਵੀ ਹੈ ਸਾਡੀ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਛੋਟੀ ਜਿਹੀ ਗਿਣਤੀ ਹੁੰਦੀ ਆ ਉਹਨਾਂ ਨੂੰ ਛੱਡ ਕੇ ਸਾਡੇ 'ਚੋਂ ਕੋਈ ਵੀ ਨਹੀਂ ਤੁਰਦਾ। ਤੇ ਜੇ ਤੁਸੀਂ ਤੁਰੇ ਹੁੰਦੇ ਸਿੱਖਿਆਵਾਂ ਤੇ ਜਿਹੜੇ ਸਾਨੂੰ ਤੋੜਨ ਦੀ ਗੱਲ ਕਰਦੇ ਹੋ ਤੇ ਪੰਜਾਬ ਇਸ ਰਸਤੇ ਤੁਰਿਆ ਹੀ ਨਾ ਹੁੰਦਾ। ਮੇਨ ਗੱਲ ਤੇ ਇਹ ਆ। ਦੂਜੀ ਗੱਲ ਇਹ ਆ ਕਿ ਉੱਥੇ ਕੁਛ ਨਹੀਂ ਹੋਇਆ ਬਿਜ਼ਨਸ। ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਉੱਥੇ CBI ਜਿਹੜੇ ਸਾਬਕਾ ਆ ਖੇਹਰ ਸਾਹਿਬ ਉਹ ਵੀ ਆਏ ਹੋਏ ਸਨ, ਗਵਰਨਰ ਸਾਹਿਬ ਵੀ ਆਏ ਸੀਗੇ, ਇਹਨਾਂ ਦੀ ਸਪੀਚ ਹੋਈ ਆ, ਚਾਹ ਪਾਣੀ ਹੋਇਆ, ਉਸ ਤੋਂ ਬਾਅਦ ਚਲੋ ਭਾਈ ਆਹ ਤਾਂ ਗੱਲ ਆ। ਵੈਸੇ ਅਕਾਲੀ ਦਲ ਵਾਲਿਆਂ ਨੇ ਅੱਜ ਮੇਰੇ ਖਿਆਲ ਦੇ ਨਾਲ ਇੱਕ ਸੁਝਾਅ ਦਿੱਤਾ ਸੀ, ਮਤੇ ਦੇ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਭਾਈ ਜੋ ਮਨੁੱਖੀ ਅਧਿਕਾਰ ਦਿਹਾੜਾ ਵਾ ਉਹ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ। ਅੱਛੀ ਗੱਲ ਆ, ਪਰ ਅੱਜ ਜਦੋਂ ਬਿਜ਼ਨਸ ਹੀ ਨਹੀਂ ਸੀ ਹੋਣਾ ਕਿਸੇ ਕਿਸਮ ਦਾ, ਤੇ ਉੱਥੇ ਸਾਰੀਆਂ ਜਿਹੜੀਆਂ ਗਈਆਂ ਸਨ ਵਿਰੋਧੀ ਧਿਰਾਂ, ਉਹਨਾਂ ਦੇ MLA ਜਿਹੜੇ ਸੀਗੇ ਸਾਰੇ ਇਸ ਗੱਲ ਤੋਂ ਖਫਾ ਸੀਗੇ ਕਿ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਨ ਵਾਸਤੇ ਸਮਾਂ ਨਹੀਂ। ਹੁਣ ਦੂਸਰਾ ਸੈਸ਼ਨ ਕਦੋਂ ਬੁਲਾਉਂਦੇ ਨੇ, ਕਦੋਂ ਹੋਏਗਾ ਉਹਦਾ ਪਤਾ ਨਹੀਂ, ਕਿਉਂਕਿ ਇੱਕ ਵਾਰੀ ਉਹਨਾਂ ਨੇ ਜਿਹੜਾ 6 ਮਹੀਨੇ ਦਾ ਟਾਈਮ ਬਾਉਂਡ ਹੁੰਦਾ ਅਸੈਂਬਲੀ ਦਾ ਸੈਸ਼ਨ ਬੁਲਾਉਣ ਵਾਸਤੇ ਜਾਂ ਬੈਠਕ ਕਰਨ ਵਾਸਤੇ, ਤਾਂ ਉਹ ਕੱਢ ਲਿਆ ਵਾ। ਹੁਣ ਅਗਲਾ ਸਮਾਂ ਵਿਚਾਰ ਕੇ ਮੇਰੇ ਖਿਆਲ ਦੇ ਨਾਲ ਇਹ ਸੈਸ਼ਨ ਸੱਦਣਗੇ। ਪਰ ਜ਼ਰੂਰਤ ਇਸ ਗੱਲ ਦੀ ਸੀਗੀ ਕਿ ਇੱਕ ਚਰਚਾ ਹੁੰਦੀ, ਬਹੁਤ ਮਹੱਤਵਪੂਰਨ ਮੋੜ ਤੇ ਖਲੋਤਾ ਵਾ ਪੰਜਾਬ। ਦੂਜੀ ਗੱਲ ਇਹ ਆ ਕਿ ਉਸ ਤੋਂ ਬਾਅਦ ਜਦੋਂ ਇਹ ਨਿਕਲੇ ਆ, ਕਿਉਂਕਿ ਵਿਪ ਜਾਰੀ ਕੀਤਾ ਸੀ, ਸਿੱਧੂ ਸਾਹਿਬ ਨੂੰ ਵੀ ਆਉਣਾ ਪੈਣਾ ਸੀਗਾ, ਚਾਹੇ ਅੱਜ ਕੋਈ ਬੈਠਣ ਬੈਠਣ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਇਸ ਤਰ੍ਹਾਂ ਦਾ ਵਿਸ਼ੇਸ਼ ਇਜਲਾਸ ਹੁੰਦਾ ਹੈ ਨਾ, ਜਿਵੇਂ ਸੁਖਪਾਲ ਖਹਿਰਾ ਬਾਰੇ ਆਪਾਂ ਸਵਾਲ ਕਰਾਂਗੇ, ਉਹ ਕਿੱਥੇ ਬੈਠਣਗੇ? ਨਵਜੋਤ ਸਿੰਘ ਸਿੱਧੂ ਇੱਕ ਵਿਧਾਇਕ ਹੈ, ਉੱਥੇ ਵਿਧਾਇਕ ਦੀ ਹੈਸੀਅਤ ਨਾਲ ਜਾਏਗਾ, ਉਹਦਾ ਬੈਂਚ ਕਿੱਥੇ ਲੱਗੇਗਾ? ਜਦਕਿ ਉਹ ਸਟੇਟ ਦਾ ਉਹ ਪ੍ਰਧਾਨ ਵੀ ਹੈ ਨਾਲ, ਉਹ ਕਿਤੇ ਵੀ ਬੈਠ ਸਕਦਾ ਸੀਗਾ। ਪਰ ਪ੍ਰੋਟੋਕਾਲ ਦੇ ਮੁਤਾਬਕ ਕਹਿ ਲਓ ਕਿ ਮੰਤਰੀਆਂ ਨੂੰ ਮੋਹਰਲੇ ਡੈਸਕ ਮਿਲਦੇ ਆ, ਬੈਂਚ ਮਿਲਦੇ ਆ, ਤੇ ਦੂਜੇ ਜਿਹੜੇ ਆ ਪਿੱਛੇ ਬੈਠ ਸਕਦੇ ਆ, ਕੋਈ ਦਿੱਕਤ ਨਹੀਂ ਹੈ ਜੀ। ਖੈਰ ਗੱਲ ਇਹ ਆ ਕਿ ਉਸ ਤੋਂ ਬਾਅਦ ਇਹ ਗਏ ਨੇ ਪ੍ਰਗਟ ਸਿੰਘ ਦੇ ਘਰ 5 ਜਣੇ, 4 ਕਾਰਜਕਾਰੀ, 5ਵਾਂ ਮਤਲਬ ਕਿ ਨਵਜੋਤ ਸਿੰਘ ਸਿੱਧੂ, ਇਸ ਤੋਂ ਇਲਾਵਾ ਪ੍ਰਗਟ ਸਿੰਘ ਤੇ ਹੈ ਹੀ ਆ, ਉਹਨੇ ਤੇ ਮੇਜ਼ਬਾਨੀ ਕਰਨੀ ਸੀਗੀ। ਹੁਣ ਇਹਨਾਂ ਦੇ ਘਰ 'ਚ ਉੱਥੇ ਕੀ ਗੱਲਬਾਤ ਹੋਈ ਆ, ਉਹ ਤੇ ਹੁੰਦੇ ਆ
ਦੇਖੋ ਕਿਆਫੇ ਬਹੁਤ ਹੱਦ ਤੱਕ ਨਾ ਇਹਨਾਂ ਮਾਮਲਿਆਂ ਦੇ ਵਿੱਚ ਸੱਚ ਸਾਬਤ ਹੋਏ ਆ। ਜਾਂ ਵੈਸੇ ਤੇ ਆਪਾਂ ਕਹਿੰਦੇ ਹੁੰਦੇ ਆ, ਸਾਨੂੰ ਆਮ ਮਜ਼ਾਕ ਕੀਤਾ ਜਾਂਦਾ ਕਿ ਤੁਹਾਡੇ ਸੂਤਰ ਕਿਹੜੇ ਆ, ਮਤਲਬ ਕਿ ਤੁਸੀਂ ਕਹਿ ਦਿੰਦੇ ਹੋ, ਪਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਸੂਤਰ ਬਿਲਕੁਲ ਸਟੀਕ ਜਾਣਕਾਰੀ ਦੇ ਰਹੇ ਨੇ ਅੱਜ ਕੱਲ੍ਹ। ਦੇਖੋ ਗੱਲ ਕੀ ਹੈ ਕਿ ਸਟ੍ਰੈਟਜੀ ਬਣਾਈ ਜਾ ਰਹੀ ਆ। ਅੱਜ ਜਿਵੇਂ ਉੱਥੇ ਬੋਲਿਆ ਜਾ ਰਿਹਾ ਸੀਗਾ, ਪ੍ਰਗਟ ਸਿੰਘ ਤੋਂ ਵੀ ਗੱਲ ਨਹੀਂ ਸੀ ਇੱਕ ਤਰ੍ਹਾਂ ਨਾਲ ਹੋ ਰਹੀ ਕਿ ਕਰੀਏ ਕੀ, ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਅਸੀਂ ਬਿਜਲੀ ਸਮਝੌਤਿਆਂ ਤੇ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ, ਤੁਸੀਂ ਆਓ ਕਰਾਓ ਚਰਚਾ। ਨਵਜੋਤ ਸਿੰਘ ਸਿੱਧੂ ਹੋਰੀ ਹੁਣ ਮੁੱਦਿਆਂ ਤੋਂ ਭੱਜ ਕਿਉਂ ਰਹੇ ਆ, ਹੁਣ ਸੈਸ਼ਨ ਬਣਾਉਣ ਵਾਸਤੇ ਵੀ ਕਹਿਣ, ਤਾਂ ਕਹਿ ਲਓ ਕਿ ਮੁੱਦਿਆਂ ਵਾਸਤੇ ਤਿਆਰੀ ਸਾਰੇ ਹੀ ਘੜ ਕੇ ਬੈਠੇ ਆ। ਸੋ ਇੱਕ ਪ੍ਰੈਸ਼ਰ ਬਿਲਡ ਹੋ ਰਿਹਾ ਕਿਤੇ ਨਾ ਕਿਤੇ ਇਸ ਗਰੁੱਪ ਤੇ ਕਿ ਹਾਂ ਭਾਈ ਹੁਣ ਮੁੱਦਿਆਂ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ, ਮੁੱਦਿਆਂ ਤੇ ਕਾਇਮ ਰਹਿਣਾ ਹੀ ਪਊਗਾ। ਵਿਚਾਲੜਾ ਰਸਤਾ ਕੀ ਕੱਢੀਏ, ਕਿ ਠੀਕ ਆ ਕਿ ਕਾਂਗਰਸ 'ਚ ਸਭ ਅੱਛਾ ਕਰਨ ਦਾ ਵੀ ਯਤਨ ਕਰੀਏ, ਮੁੱਦੇ ਵੀ ਕਾਇਮ ਰਹਿਣ, ਆਪਣੀ ਵੀ ਪੁੱਗ ਜਾਵੇ। ਮੇਰੇ ਖਿਆਲ ਦੇ ਨਾਲ ਇਹੀ ਰਣਨੀਤੀ ਤਿਆਰ ਕੀਤੀ ਗਈ ਹੋਏਗੀ ਕਿ ਹੁਣ ਅੱਗੇ ਕਿਸ ਤਰ੍ਹਾਂ ਵਧੀਏ, ਕਿਉਂਕਿ ਆਪਦਿਆਂ ਤਾਂ ਹੁਣ ਤਕਰੀਬਨ ਕਹਿ ਲਓ ਕਿ ਮਨ ਫਿੱਕਾ ਹੀ ਹੋਇਆ ਪਿਆ ਹੈ ਇੱਕ ਦੂਜੇ ਤੋਂ, ਭਾਵੇਂ ਉਹ ਥੋੜ੍ਹੇ ਨੇ ਉੱਧਰ ਜ਼ਿਆਦੇ ਨੇ ਜੋ ਮਰਜ਼ੀ ਆ। ਪਰ ਦੂਜੇ ਪਾਸੇ ਵਿਰੋਧੀਆਂ ਤੋਂ ਇਲਾਵਾ ਜਿਹੜੇ ਸਮਰਥਕ ਨੇ ਸਿੱਧੂ ਸਾਹਿਬ ਦੇ ਜਾਂ ਪ੍ਰਗਟ ਸਿੰਘ ਜੀ ਦੇ, ਉਹ ਸਮਰਥਕਾਂ ਦਾ ਵੀ ਦਬਾਅ ਹੈ ਕਿਤੇ ਨਾ ਕਿਤੇ ਕਿ ਹੁਣ ਕੀਤਾ ਕੀ ਜਾਵੇ। ਆਰਾਮ ਨਾਲ ਜਾ ਕੇ ਅਮਰਿੰਦਰ ਸਿੰਘ ਦੇ ਸਿਸਮਾਂ ਵਾਲੇ ਫਾਰਮ ਤੇ ਚਾਹ ਪੀ ਕੇ ਅਦਰਕ ਵਾਲੀ ਚੁੱਪ ਕਰਕੇ ਬੈਠਿਆ ਵੀ ਨਹੀਂ ਜਾਣਾ, ਬੋਲਣਾ ਤੇ ਪਏਗਾ। ਤੇ ਗਾਂ ਜੇ ਕੁਛ ਨਹੀਂ ਔੜਦਾ, ਨਹੀਂ ਕੁਛ ਸੁੱਝਦਾ ਜਾਂ ਨਹੀਂ ਕੁਛ ਹਾਸਲ ਹੁੰਦਾ ਤੇ ਕੁਛ ਕਰਨ ਦਾ ਵੇਲਾ ਵੀ ਹੁਣ ਨੇੜੇ ਹੀ ਆ। ਉਸ ਤੋਂ ਬਾਅਦ ਕੱਲ੍ਹ ਨੂੰ ਜੇ ਅਸੀਂ ਕੁਛ ਕਦਮ ਚੁੱਕਾਂਗੇ ਤੇ ਉਹਦਾ ਫੈਸਲਾ ਜਿਹੜਾ ਹੈ ਉਹ ਸਾਨੂੰ ਪੁੱਠਾ ਵੀ ਪੈ ਸਕਦਾ। ਸੋ ਲਿਹਾਜ਼ਾ ਇਹੀ ਮੇਰੇ ਖਿਆਲ ਦੇ ਨਾਲ ਉੱਥੇ ਰਣਨੀਤੀ ਘੜੀ ਗਈ ਹੋਏਗੀ। ਬਾਕੀ ਸਵੇਰੇ ਕਲੀਅਰ ਹੋ ਜਾਏਗਾ ਕਿਉਂਕਿ ਥੋੜ੍ਹਾ ਬਹੁਤਾ ਪਤਾ ਲੱਗ ਜਾਂਦਾ, ਪਰ ਮੇਰਾ ਮੰਨਣਾ ਰਣਨੀਤੀ ਇਹੋ ਹੀ ਘੜੀ ਗਈ ਆ ਕਿ ਆਉਣ ਵਾਲੇ ਦਿਨਾਂ 'ਚ ਵੇਖੋ ਨਾਗਰਾ ਸਾਹਿਬ ਨੇ ਜਿਹੜੀ ਆ ਕੇ ਬਰੀਫਿੰਗ ਕੀਤੀ ਆ, ਉਹਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਸੰਗਠਨਾਤਮਕ ਢਾਂਚੇ ਦੇ ਵਿਸਥਾਰ ਵਾਸਤੇ ਚਰਚਾ ਹੋਈ ਆ। ਪਰ ਮੇਰਾ ਮੰਨਣਾ ਇਹ ਆ ਜਾਂ ਮੇਰਾ ਅੰਦਾਜ਼ਾ ਕਹਿ ਲਓ, ਇੱਕ ਤੁੱਕਾ ਕਹਿ ਲਓ, ਜੋ ਮੈਂ ਤੁੱਕਾ ਲਾਉਣਾ ਵਾ ਕਿ ਰਣਨੀਤੀ ਇਹੋ ਹੀ ਘੜੀ ਗਈ ਆ। ਹੁਣ ਜਿਹੜੇ ਮੁੱਦੇ ਚੁੱਕੇ ਨੇ ਉਹਨਾਂ ਮੁੱਦਿਆਂ ਤੋਂ ਪਿਛਾਂ ਹਟਣਾ ਜਿਹੜਾ ਉਹ ਖਤਰੇ ਤੋਂ ਖਾਲੀ ਨਹੀਂ ਹੋਏਗਾ ਤੇ ਹੁਣ ਖੇਡਿਆ ਕਿਸ ਤਰ੍ਹਾਂ ਜਾਵੇ ਉਸ ਨੁਕਤੇ ਦੀ ਗੱਲ ਜ਼ਰੂਰ ਹੋਈ ਹੋਏਗੀ। ਜੀ 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 ਬਿਲਕੁਲ। ਅਗਲੀ ਗੱਲ ਕਰੀਏ 84 ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਨਾ। ਹਾਂਜੀ, ਇਹਨਾਂ ਨੇ ਨਾ ਮੈਡੀਕਲ ਗਰਾਊਂਡ ਬਣਾਇਆ ਸੀਗਾ, ਮਤਲਬ ਕਿ ਸੱਜਣ ਤੇ ਇਹਦੀ ਟੀਮ ਨੇ ਇਹਨਾਂ ਨੇ ਆਖਿਆ ਸੀਗਾ ਕਿ ਵੇਖੋ ਜੀ ਅਸੀਂ ਮੈਦਾਨਤਾ ਦੇ ਵਿੱਚ ਇਲਾਜ ਕਰਵਾਉਣਾ ਹੈ ਆਪਣੇ ਕਲਾਇੰਟ ਦਾ, ਵਕੀਲਾਂ ਨੇ ਕਿਹਾ ਸੀਗਾ, ਤੇ ਉਹ ਕਸਟਡੀ 'ਚ ਰਹਿ ਕੇ ਆਪਦਾ ਇਲਾਜ ਹੈ ਜਿਹੜਾ ਉਹ ਕਰਵਾ ਲਏਗਾ, ਕੋਈ ਚੱਕਰ ਨਹੀਂ ਹੈ। ਮਤਲਬ ਕਿ ਤੁਸੀਂ ਉਹਨੂੰ ਗਾਰਦ, ਜਿਵੇਂ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਜੇਲ੍ਹ ਦੇ ਵਿੱਚੋਂ ਗਾਰਦ ਲੱਗਦੀ ਆ, ਤੇ ਗਾਰਦ ਲਾ ਕੇ ਤੇ ਮੈਦਾਨਤਾ 'ਚ ਲਿਓ, ਉੱਥੇ ਇਲਾਜ ਹੋ ਜਾਏਗਾ। ਪਰ ਸੁਪਰੀਮ ਕੋਰਟ ਨੇ ਦੇਖੋ ਪਹਿਲਾਂ ਇਹ ਸਾਰਾ ਕੁਛ ਇਹ ਨਹੀਂ ਹੈ ਕਿ ਸੁਣਨ ਤੋਂ ਬਾਅਦ ਨਾਲ ਦੀ ਨਾਲ ਰੱਦ ਕਰ ਦਿੱਤਾ। ਉਹਨਾਂ ਨੇ ਜੇਲ੍ਹ ਦੇ ਵਿੱਚੋਂ ਰਿਕਾਰਡ ਮੰਗਾਇਆ, ਕਿਉਂਕਿ ਮੈਡੀਕਲ ਰਿਕਾਰਡ ਆਉਂਦਾ ਕਿਸੇ ਵੀ ਪ੍ਰਿਜ਼ਨਰ ਦਾ, ਮੈਡੀਕਲ ਰਿਕਾਰਡ ਜਿਹੜਾ ਆ ਉਹ ਅਦਾਲਤ ਦੇਖਦੀ ਆ, ਕਿਉਂਕਿ ਅੰਦਰ ਹੀ ਹਸਪਤਾਲ ਹੁੰਦੇ ਆ ਜਾਂ ਕਮ ਸੇ ਕਮ ਇੱਕ ਡਾਕਟਰ ਹੁੰਦਾ ਜਾਂ ਫਾਰਮਾਸਿਸਟ ਹੁੰਦਾ, ਉਹ ਦੇਖ ਲੈਂਦਾ ਕਿ ਇਹਦੇ ਸਰੀਰ ਦੇ ਵਿੱਚ ਭਾਈ ਕੀ ਗੜਬੜ ਆ, ਕਿੰਨਾ ਕੁ ਮਾਮਲਾ ਸੀਰੀਅਸ ਆ। ਔਰ ਸੁਪਰੀਮ ਕੋਰਟ ਨੇ ਉਸ ਸਾਰੇ ਰਿਕਾਰਡ ਨੂੰ, ਜੋ ਮੈਡੀਕਲ ਰਿਕਾਰਡ ਸੀ, ਉਹਨੂੰ ਵਾਚ ਕੇ ਇਹ ਗੱਲ ਕਹੀ ਹੈ। ਉਹਨਾਂ ਆਖਿਆ ਕਿ ਸੱਜਣ ਕੋਈ ਅਕੇਲਾ, ਮਤਲਬ ਕਿ ਹਿੰਦੀ 'ਚ ਜਿਸ ਤਰ੍ਹਾਂ ਛਪ ਕੇ ਆਇਆ कि अकेला ऐसा बीमार नहीं है जिन्हें स्पेशल ट्रीटमेंट दिया जाए, मतलब कि ये कोई इकलौता प्रिजनर बीमार नहीं है, उत्थे होर भी होणगे। एक नूं असीं कहीए कि इहनूं स्पैशली मैदानतां च लै जाओ, जबकि सरकारी तौर ते दूसरे प्रिजनर भी इलाज लैंदे ने, सो जिवें दूसरे लैंदे ने, क्योंकि ये एक गंभीर जुर्म के दोष के विच सजा याफ्ता है। सो इस करके इनू अलग तो कोई VIP ट्रीटमेंट नहीं दिता जा सकता। सो सुप्रीम कोर्ट ने यह गल कह के इस कोशिश नूं कह लो कि धक्का दिता वा। ते हुण एक बारी फिर सज्जन कुमार की बाहर आउण की कोशिश जिहड़ी आ वो मुद्दे मूंह डिग पई है जी। जी अगली गल करते जाइए, भगवंत मान नूं CM ना ऐलानण ते हुण कहंदे आम आदमी पार्टी च सियापा। नहीं देखो, सियापा वो नहीं है, वैसे तो चलो एक सर्वे की गल कर लईए
ਸਭ ਤੋਂ ਪਹਿਲਾਂ ਸੀ ਵੋਟਰ ਵਾਲਿਆਂ ਦਾ ਆ ਗਿਆ ਸਰਵੇ, ਯਾਦ ਹੋਣਾ ਤੁਹਾਨੂੰ, ਸੀ ਵੋਟਰ ਦਾ ਹੀ ਆਇਆ ਸੀ ਪਿਛਲੀ ਵਾਰੀ ਵੀ, ਤੇ ਉਦੋਂ ਕਹਿੰਦੇ ਜਦੋਂ 90 ਵਾਲਾ ਲੱਗਾ ਸੀ ਅੰਕੜਾ ਤੇ ਐਤਕੀ ਵੀ ਸੀ ਵੋਟਰ ਵਾਲਿਆਂ ਨੇ ਪਹਿਲਾਂ ਕੱਢ ਮਾਰਿਆ। ਯੂਪੀ 'ਚ ਤੇ ਦੇ ਰਹੇ ਆ ਉਹ ਸੱਤਾ ਦੁਬਾਰਾ ਫਿਰ ਭਾਰਤੀ ਜਨਤਾ ਪਾਰਟੀ ਨੂੰ, 2 ਤੋਂ ਮੇਰੇ ਖਿਆਲ ਦੇ ਨਾਲ 250 ਦੇ ਕਰੀਬ ਸੀਟ ਦਿੰਦੇ ਨੇ। ਤੇ ਇੱਧਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਕਿ ਸਰਕਾਰ ਬਣਾ ਜਾਣਗੇ, ਮੇਰੇ ਖਿਆਲ ਦੇ ਨਾਲ 51 ਤੋਂ ਪਤਾ ਨਹੀਂ 55 56 ਸੀਟਾਂ ਦਾ ਕਿਆਫਾ ਲਾਉਂਦੇ ਨੇ। ਤੇ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਕਾਂਗਰਸ ਤੇ ਤੀਜੇ ਨੰਬਰ ਤੇ ਅਕਾਲੀ ਦਲ, ਪਰ ਸਪਸ਼ਟ ਬਹੁਮਤ ਕਿਸੇ ਨੂੰ ਨਹੀਂ ਦਿਖਾਇਆ ਜਾ ਰਿਹਾ, ਜਿਹਦਾ ਕਿ ਇਸ ਵਾਰੀ ਅੰਦਾਜ਼ਾ ਹੈ। ਇਸ ਵਾਰੀ ਅੰਦਾਜ਼ਾ ਵੱਡੇ ਵੱਡੇ ਵਿਸ਼ਲੇਸ਼ਕ ਵੀ ਇਹੋ ਲਾਉਂਦੇ ਆ ਕਿ ਸਪਸ਼ਟ ਸਰਕਾਰ ਬਣਾਉਣੀ ਟੇਢੀ ਖੀਰ ਹੈ ਕਿ ਕਿਸੇ ਵੀ ਪਾਰਟੀ ਵਾਸਤੇ। ਤਾਂ ਖੈਰ ਹੁਣ ਇਹ ਤੇ ਹੋ ਗਈ ਗੱਲ ਸਰਵੇ ਦੀ। ਹੁਣ ਇਹ ਵੇਖਿਓ ਸਰਵੇ ਜਿਹੜੇ ਆ ਕਿਵੇਂ ਪੋਸਟਾਂ ਦੇ ਵਿੱਚ ਨੇਰ ਲਿਆਉਂਦੇ। ਤਾਂ ਦੂਜੇ ਪਾਸੇ ਗੱਲ ਇਹ ਆ ਕਿ ਅੱਜ ਕਈ ਅਖਬਾਰਾਂ ਨੇ ਇਸ ਗੱਲ ਨੂੰ ਲਿਆ ਵੀ ਹੈ, ਤੇ ਸੋਸ਼ਲ ਮੀਡੀਆ ਤੇ ਵੀ ਜੇ ਤੁਸੀਂ ਦੇਖੋਗੇ ਭਗਵੰਤ ਮਾਨ ਦੇ ਜਿਹੜੇ ਸਮਰਥਕ ਆ ਉਹ ਕੰਪੇਨ ਚਲਾ ਰਹੇ ਆ, ਸਾਡਾ CM ਭਗਵੰਤ ਮਾਨ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਤਾਕਤ ਜਿਹੜੀ ਹੈ ਨਾ ਸੋਸ਼ਲ ਮੀਡੀਆ ਤੇ ਝੋਕ ਕੇ ਵਿਖਾਇਆ ਜਾ ਰਿਹਾ ਵਾ ਕਿ ਜੇ ਭਗਵੰਤ ਮਾਨ ਹੋਏਗਾ ਫੇਸ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਆ ਉਹ ਡਟ ਕੇ ਖੜੂਗੇ। ਔਰ ਇਸ ਗੱਲ ਦੀ ਇੱਕ ਹੋਰ ਵੀ ਸ਼ਾਦੀ ਭਰਦੀ ਆ ਗੱਲ ਕਿ ਅੱਜ ਭਗਵੰਤ ਮਾਨ ਨੇ ਫੇਰ ਦੁਬਾਰਾ ਸੋਸ਼ਲ ਮੀਡੀਆ ਤੇ ਫੋਟੋਆਂ ਧੜਾ ਧੜ ਪੋਸਟ ਕੀਤੀਆਂ ਔਰ ਇੱਕ ਥਾਂ ਕੈਪਸ਼ਨ ਦਿੱਤੀ ਹੋਈ ਸੀ ਕਿ ਮਾਝਾ ਮਾਲਵਾ ਦੁਆਬਾ ਤੋਂ ਭਰਪੂਰ ਪਿਆਰ, ਸਮਰਥਨ ਕਹਿ ਲਓ, ਪਿਆਰ ਕਹਿ ਲਓ, ਮਾਝਾ ਮਾਲਵਾ ਦੁਆਬਾ। ਹੁਣ ਮਾਝਾ ਮਾਲਵਾ ਸਾਰਾ ਪੰਜਾਬ ਕਹਿ ਲਓ ਤਾਂ ਇੱਕੋ ਗੱਲ ਹੈ, ਮਾਝਾ ਮਾਲਵਾ ਦੁਆਬਾ ਕਹਿ ਲਓ ਇੱਕੋ ਗੱਲ ਹੈ। ਮਤਲਬ ਓਵਰਆਲ ਮਾਨ ਸਾਹਿਬ ਕਹਿ ਰਹੇ ਆ ਕਿ ਮੇਰੇ ਕੋਲ ਪੂਰੇ ਪੰਜਾਬ ਚੋਂ ਚੱਲ ਕੇ ਕੋਨੇ ਕੋਨੇ ਚੋਂ ਚੱਲ ਕੇ ਲੋਕ ਆ ਰਹੇ ਆ। ਸੋ ਇਸ ਚੀਜ਼ ਨੂੰ ਆਪਾਂ ਸਮਝ ਸਕਦੇ ਆ ਕਿ ਜਿਸ ਤਰ੍ਹਾਂ ਇਹ ਗੱਲ ਕਹੀ ਜਾ ਰਹੀ ਆ। ਔਰ ਕੁਛ ਜਿਹੜੇ ਬੇਹੱਦ ਜ਼ਿਆਦਾ ਪਿਆਰ ਕਰਦੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਨੂੰ, ਕੁਛ ਕਹਿੰਦੇ ਆ ਕਿ NRI ਵੀ ਜਿਹੜੇ ਆ ਉਹ ਬੈਗ 'ਚ ਪਾ ਕੇ ਲੀੜੇ ਤੇ ਇੱਧਰ ਨੂੰ ਚੜ੍ਹ ਪਏ ਨੇ ਕਿ ਭਾਈ ਹੁਣ ਭਗਵੰਤ ਮਾਨ ਨੂੰ ਬੰਨੇ ਲਾ ਕੇ ਤੁਰਨਾ ਹੈ। ਖੈਰ ਇਹ ਤੇ ਗੱਲਾਂ ਚਲੋ ਬਾਅਦ ਦੀਆਂ, ਕੌਣ ਪਾਰ ਲੱਗਦਾ ਕੌਣ ਡੁੱਬਦਾ। ਤਾਂ ਇੱਕ ਤਰ੍ਹਾਂ ਨਾਲ ਕੰਪੇਨ ਚੱਲ ਰਹੀ ਹੈ ਪਾਰਟੀ ਦੇ ਅੰਦਰ, ਇੱਕ ਦਬਾਅ ਬਣਾਉਣ ਦਾ ਯਤਨ ਹੈ ਜੇ ਆਪਾਂ ਪੰਜਾਬੀ 'ਚ ਆਖੀਏ, ਕਿਉਂਕਿ ਡਿਪਲੋਮੈਟਿਕ ਆਂਸਰਿੰਗ ਤੁਹਾਨੂੰ ਪਤਾ ਹੀ ਹੈ ਇਹ ਆਦਤ ਹੁੰਦੀ ਹੈ, ਫਿਤਰਤ ਹੁੰਦੀ ਹੈ ਸਿਆਸਤਦਾਨਾਂ ਦੀ। ਤਾਂ ਇੱਕ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਵਾ ਕਿ ਕਿਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਚਾਨਣ ਕਰਵਾ ਦਿੱਤਾ ਜਾਵੇ ਕਿ ਜੇਕਰ ਭਗਵੰਤ ਮਾਨ ਨੂੰ ਤੁਸੀਂ CM ਦਾ ਫੇਸ ਨਹੀਂ ਐਲਾਨਦੇ ਤਾਂ ਫਿਰ ਮੰਨ ਲਓ, ਫਰਜ਼ ਕਰੋ ਜਿਵੇਂ ਜੇ ਸਿੰਘ ਦਾ ਇੱਕ ਇਮਕਾਨ ਆ, ਸਾਬਕਾ ਜਰਨਲ ਨੇ ਜਿਹੜੇ ਜੇ ਸਿੰਘ, ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ। ਇਸ ਤੋਂ ਇਲਾਵਾ ਹੋਰ ਵੀ 1-2 ਚਿਹਰੇ ਆ, ਚਲੋ ਥੋੜ੍ਹਾ ਜਿਹਾ ਆਪਾਂ ਪਰਦਾ ਰੱਖ ਲੈਂਦੇ ਹਾਂ, ਪਰਦਾ ਵੀ ਬੜੀ ਸ਼ੈ ਆ ਕਿ ਉਹ ਵੀ ਲਾਈਨ ਦੇ ਵਿੱਚ ਲੱਗੇ ਹੋਏ ਆ, ਉਹ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ 5-10 ਦਿਨ 15 ਦਿਨ ਦੇ ਵਿੱਚ। ਤਾਂ ਇੱਕ ਮਤਲਬ ਕਿ ਜਿੱਦਾਂ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਸਾਬਕਾ ਜਰਨਲ ਜੇ ਸਿੰਘ ਆਉਂਦੇ ਤਾਂ ਹੋ ਸਕਦਾ ਉਹਨਾਂ ਨੂੰ ਫੇਸ ਬਣਾ ਦਿੱਤਾ ਜਾਵੇ। ਤਾਂ ਇਹ ਜਿਹੜੀ ਕੰਪੇਨ ਆ ਸੋਸ਼ਲ ਮੀਡੀਆ ਤੇ ਜਾਂ ਖੁਦ ਮਾਨ ਸਾਹਿਬ ਨੇ ਕੰਪੇਨ ਆਪਣੇ ਲਈ ਜਿਹੜੀ ਆ ਤਿਆਰ ਕਰ ਦਿੱਤੀ ਆ, ਉਹ ਇੱਕ ਸਪਸ਼ਟ ਮੈਸੇਜ ਆ ਕਿ ਜੇਕਰ ਤੁਸੀਂ ਕੋਈ ਪੈਰਾਸ਼ੂਟਡ ਉਤਾਰੋਗੇ ਸਿੱਧਾ CM ਦਾ ਫੇਸ ਤਾਂ ਉਹਦਾ ਵਿਰੋਧ ਇੰਨਾ ਹੋਏਗਾ ਕਿ ਪਾਰਟੀ ਟੁੱਟਣ ਦੇ ਕਗਾਰ ਤੇ ਵੀ ਜਾ ਸਕਦੀ ਹੈ। ਸੋ ਮੈਸੇਜ ਟੋਟਲੀ ਇਹੀ ਹੈ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੀ ਹੈ, ਕਹਿੰਦੇ ਲੁਟੇਰੀ ਲਾੜੀ ਨਿਕਲੀ ਏਡਜ਼ ਪੀੜਤਾਂ ਨੂੰ ਵਕਤ ਪਾਇਆ। ਹਾਂਜੀ ਦੇਖੋ ਇਹ ਤੇ ਏਡਜ਼ ਪੀੜਤ ਨਿਕਲ ਆਈ ਆ, ਪਰ ਜਿਹੜੇ ਇਹਦੇ ਸਤਾਏ ਪੀੜਤ ਆ ਉਹ ਹੁਣ ਵਕਤ ਨੂੰ ਫੜੇ ਗਏ। ਦਰਅਸਲ ਇਹ ਮਾਮਲਾ ਸਾਹਮਣੇ ਆਇਆ ਸੀ ਕੁਛ ਦਿਨ ਪਹਿਲਾਂ, ਇੱਕ ਗਰੋਹ ਇਹਨਾਂ ਨੇ ਫੜਿਆ ਸੀਗਾ ਪੁਲਿਸ ਵਾਲਿਆਂ ਨੇ। ਤੇ ਇਸ ਗਰੋਹ ਦਾ ਕੰਮ ਕੀ ਸੀਗਾ ਕਿ ਇਹ ਸ਼ਾਦੀ ਕਰਦੇ ਸਨ, ਉਸ ਤੋਂ ਬਾਅਦ ਫਿਰ ਉਹ ਜਿਹੜੀ ਦੁਲਹਨ ਬਣਾਈ ਹੁੰਦੀ ਸੀਗੀ ਠੱਗ ਦੁਲਹਨੀਆਂ, ਉਹ ਸਾਰਾ ਫਿਰ ਕੁਝ ਲੁੱਟ ਸੁੱਟ ਕੇ ਚਲੋ ਜਿਵੇਂ ਗਾਣਾ ਸੀਗਾ ਨਾ, ਲੈ ਜੀ ਲੁੱਟ ਕੇ ਕੰਮ ਟਰੱਕਾਂ ਦਾ, ਜੋ ਟਰੱਕਾਂ ਦਾ ਜਾਂ ਬੱਸਾਂ ਦਾ ਅਗਲੇ ਦਾ ਸਾਰਾ ਵਲੇਟ ਕੇ ਲੈ ਜਾਂਦੀ। ਤੇ 26 ਅਗਸਤ ਨੂੰ ਮੇਰੇ ਖਿਆਲ ਦੇ ਨਾਲ ਇਸ ਸਾਰੇ ਗੈਂਗ ਨੂੰ ਫੜਿਆ ਸੀਗਾ। 9ਵੀਂ ਸ਼ਾਦੀ ਸੀਗੀ, ਉਦੋਂ ਪੁਲਿਸ ਰਿਵੀਲ ਕਰ ਰਹੀ ਸੀਗੀ ਕਿ 9ਵੀਂ ਸ਼ਾਦੀ ਸੀ ਜਿਹੜੀ ਇਹ ਕੀਤੀ ਗਈ। ਉਸ ਤੋਂ ਬਾਅਦ ਫਿਰ ਜਿਹੜੀ ਲੁਟੇਰੀ ਲਾੜੀ ਆ ਉਹਦੀ ਮਾਂ, ਫਿਰ ਇੱਕ ਹੋਰ ਔਰਤ ਆ ਹਰਿਆਣੇ ਤੋਂ, ਇੱਕ ਹੋਰ ਆ ਜਿਹੜਾ ਇਸ ਗੈਂਗ ਦਾ ਮੁਖੀਆ, ਉਹ ਵੀ ਮੇਰੇ ਖਿਆਲ ਦੇ ਨਾਲ ਢੰਡਰੀਆਂ ਪਿੰਡ ਤੋਂ ਆ।
ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਇਹ ਇੰਨੇ ਸ਼ਾਤਰ ਨੇ, ਇੰਨੇ ਚਲਾਕ ਨੇ ਕਿ ਜਿਹੜੀ ਇਹ ਠੱਗ ਲਾੜੀ ਹੈ, ਦੁਲਹਨੀ ਹੈ, ਇਹਨੇ ਜਿਹੜਾ ਆਈਓ ਸੀ ਮੇਰੇ ਖਿਆਲ ਦੇ ਨਾਲ ਥਾਣੇਦਾਰ, ਉਹਦੇ ਤੇ ਵੀ ਦੋਸ਼ ਲਾ ਦਿੱਤੇ ਸੀ ਕਿ ਇਹਨੇ ਹਿਰਾਸਤ ਦੇ ਵਿੱਚ ਮੇਰੇ ਨਾਲ ਰੇਪ ਕੀਤਾ ਵਾ। ਤਾਂ ਦੇਖੋ ਕਿੱਥੋਂ ਤੱਕ ਗੱਲ ਜਾਂਦੀ ਹੈ। ਉਹ ਬਾਅਦ ਦੇ ਵਿੱਚ ਹੋਇਆ ਕਿ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਜਿਹੜੀ ਦੂਸਰੀ ਬੀਬੀ ਫੜੀ ਹੈ ਇਸ ਮਾਮਲੇ ਦੇ ਵਿੱਚ, ਉਹਨੇ ਵੀ ਹੁਣ ਤੱਕ 5 ਸ਼ਾਦੀਆਂ ਕੀਤੀਆਂ ਤੇ 10 ਵਾਰੀ ਉਹਦਾ ਗਰਭਪਾਤ ਵੀ ਹੋਇਆ। ਹਿਸਾਬ ਲਾ ਲਓ ਕਿ ਕੀ ਕੁਛ ਚੱਲੀ ਜਾਂਦਾ ਹੈ। ਹੁਣ ਜਿਹੜਾ ਖੁਲਾਸਾ ਹੋਇਆ ਕਿ ਜਦੋਂ ਮੈਡੀਕਲ ਕਰਵਾਇਆ ਗਿਆ, ਜਦ ਮੈਡੀਕਲ ਕਰਵਾਇਆ ਗਿਆ ਤਾਂ ਉਹ ਜਿਹੜੀ ਠੱਗ ਲਾੜੀ ਆ ਉਹ ਨਿਕਲੀ ਆ ਏਡਜ਼ ਪੋਜ਼ੀਟਿਵ, ਏਡਜ਼ ਪੀੜਤ ਬਣ ਗਈ ਕਹਿ ਲਓ, ਮਰੀਜ਼ ਆ। ਪਰ ਹੁਣ ਜਿਨ੍ਹਾਂ ਦੇ ਨਾਲ ਸ਼ਾਦੀ ਹੋਈ ਸੀਗੀ ਉਹਨਾਂ ਸਾਰਿਆਂ ਮੁੰਡਿਆਂ ਨੂੰ ਬੁਲਾਇਆ ਜਾ ਰਿਹਾ ਕਿ ਭਾਈ ਤੁਸੀਂ ਆਪਣਾ ਮੈਡੀਕਲ ਕਰਵਾਓ। ਇੱਕ ਤਾਂ ਉਹ ਲੁੱਟੇ ਗਏ ਆ ਤੇ ਉੱਤੋਂ ਜੇ ਮੰਨ ਲਓ ਹੁਣ ਬਿਮਾਰੀ ਨਿਕਲ ਆਈ, ਤੁਹਾਨੂੰ ਪਤਾ ਹੀ ਆ ਕਿ ਕੀ ਹਾਲਤ ਹੁੰਦੀ ਹੈ ਜੀ। ਏਡਜ਼ ਇੱਕ ਹਵਾ ਬਣ ਜਾਂਦਾ ਇੱਥੇ ਇੰਡੀਆ ਦੀ ਸੋਸਾਇਟੀ ਦੇ ਵਿੱਚ, ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਏਡਜ਼ ਮਰੀਜ਼ਾਂ ਦਾ। ਸੋ ਆਹ ਹਾਲ ਆ ਕਿ ਲੁੱਟ ਖਸੁੱਟ ਦਾ ਵੇਖ ਲਓ ਕੰਮ ਕਿੱਥੋਂ ਤੀਕ ਚੱਲਿਆ। ਫਿਲਮਾਂ 'ਚ ਆਪਾਂ ਦੇਖਦੇ ਹੁੰਦੇ ਸੀ, ਆ ਪਿੱਛੇ ਜੇ ਅਨਿਲ ਕਪੂਰ ਦੀ ਬੇਟੀ ਨੇ ਇੱਕ ਫਿਲਮ ਬਣਾਈ ਸੀ, ਮੈਨੂੰ ਨਾਂ ਭੁੱਲ ਗਿਆ, ਉਹ ਬਸ ਆਹੀ ਕੰਮ ਕਰਦੇ ਆ ਉਸ ਫਿਲਮ ਦੀ ਸਟੋਰੀ ਦੇ ਵਿੱਚ। ਇਹ ਬਿਲਕੁਲ ਜਿੱਦਾਂ ਆਪਾਂ ਰੀਅਲ ਲਾਈਫ 'ਚ ਦੇਖਦੇ ਹਾਂ ਉੱਦਾਂ ਕਈ ਵਾਰ ਰੀਅਲ ਲਾਈਫ ਦੇ ਵਿੱਚ ਵੀ ਦਿਖਾਉਂਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਇਹੋ ਜਿਹੇ ਗੈਂਗ ਜਿਹੜੇ ਆ ਉਹਨਾਂ ਦੇ ਵਿੱਚ ਬੀਬੀਆਂ ਜਿਹੜੀਆਂ ਉਹ ਇਸ ਤਰ੍ਹਾਂ ਸਾਰਾ ਮਾਰਾ ਮਾਰੀ ਵਾਲਾ ਕੰਮ ਕਰੀ ਜਾਂਦੀਆਂ। ਪਰ ਜੇ ਕੋਈ ਮੰਨ ਲਓ ਮੁੰਡਾ ਇਸ ਪੀੜਤ ਆ ਗਿਆ ਤਾਂ ਕਾਫੀ ਮੁਸ਼ਕਿਲ ਹੋ ਜਾਏਗੀ ਜ਼ਿੰਦਗੀ 'ਚ। ਜੀ ਜੀ ਬਿਲਕੁਲ। ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ ਜਿਹੜੇ ਦਿੱਲੀ ਜਿਹੜੀ ਹਿੰਸਾ ਦੇ ਨਾਲ ਸੰਬੰਧਿਤ ਕੇਸ ਵਿੱਚ ਕੋਰਟ ਦੀ ਦਿੱਲੀ ਪੁਲਿਸ ਨੂੰ ਫਿੱਟ ਲਾਹਨਤ। ਹਾਂਜੀ, ਫਿੱਟ ਲਾਹਨਤ ਇਹਨਾਂ ਨੂੰ ਹਰੇਕ ਮਾਮਲੇ 'ਚ ਪਈ ਹੈ। ਜੇ ਤੁਸੀਂ ਦਿੱਲੀ ਦੰਗਿਆਂ ਦੇ ਕੇਸ ਨੂੰ ਵੇਖੋਗੇ ਤਾਂ ਇਹ ਤਕਰੀਬਨ ਮੇਰੇ ਖਿਆਲ ਦੇ ਨਾਲ 150 ਕੇਸ ਉਹਦੇ ਵਿੱਚ 30-35 ਚਾਰਜ ਸ਼ੀਟ ਗਈਆਂ ਨੇ, ਕਿਉਂਕਿ ਇੱਕ ਦੰਗਾ ਕੇਸ ਨਵੇੜੂ ਇੱਕ ਨਾ ਕੋਰਟ ਬਣੀ ਹੋਈ ਹੈ ਵੱਖਰੇ ਤੌਰ ਤੇ ਉਹਦੇ ਵਿੱਚੋਂ ਕੁਛ ਕੁ ਇਹਨਾਂ ਨੇ ਮਾਮਲੇ ਵਾਪਸ ਵੀ ਘੱਲੇ ਸਨ ਪਿਛਲੀ ਅਦਾਲਤ ਕੋਲ ਕਿ ਸੈਸ਼ਨ ਜੱਜ ਦੇ ਵੇਲੇ ਚੱਲਣ ਵਾਲੇ ਨਹੀਂ ਹੈਗੇ। ਤਾਂ ਤਕਰੀਬਨ ਜਿਹੜੇ ਮਾਮਲੇ ਹੁਣ ਤੱਕ ਸੁਣੇ ਗਏ ਆ ਉਹਨਾਂ 'ਚ ਇਹਨਾਂ ਨੂੰ ਫਿੱਟ ਲਾਹਨਤੀ ਪਈ ਆ। ਔਰ ਇਹ ਇੱਕ ਮਾਮਲਾ ਸੀਗਾ ਜਿਹਦੇ ਵਿੱਚ 3 ਮੁਸਲਮਾਨਾਂ ਤੇ ਇਹਨਾਂ ਨੇ ਮਾਮਲਾ ਦਰਜ ਕੀਤਾ ਸੀ। ਇਹਦੇ 'ਚ ਇੱਕ ਤਾਂ ਹੈਗਾ ਸੀਗਾ ਜਿਹੜਾ ਸਾਬਕਾ ਕਾਉਂਸਲਰ ਸੀ ਤਾਹਿਰ ਹੁਸੈਨ ਦਾ ਰੌਲਾ ਪਾਇਆ ਸੀ ਨਾ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲੇ ਦਾ ਬਹੁਤ ਰੌਲਾ ਪਾਇਆ ਸੀਗਾ। ਅੱਛਾ, ਉਹਦਾ ਭਰਾ ਸੀ ਸ਼ਾਹ ਆਲਮ, ਇੱਕ ਰਾਸ਼ਿਦ ਸੈਫੀ ਸੀ, ਇੱਕ ਸ਼ਾਦਾਦ ਸੀਗਾ। ਤੇ ਇਹਨਾਂ ਤੇ ਜਿਹੜਾ ਮੁਕੱਦਮਾ ਇਹਨਾਂ ਨੇ ਪਾਇਆ ਸੀਗਾ ਕਿ ਇਹਨਾਂ ਨੇ ਭੰਨ ਤੋੜ ਕੀਤੀ ਆ ਜੀ, ਦੰਗਾ ਕੀਤਾ, ਦੁਕਾਨ ਲੁੱਟ ਲਈ ਆ, ਬੜੀਆਂ ਧਾਰਾ ਲਾਈਆਂ ਸੀਗੀਆਂ। ਪੁਲਿਸ ਦੀਆਂ ਉਹਨਾਂ ਨੇ ਧੱਜੀਆਂ ਉਡਾ ਦਿੱਤੀਆਂ ਜੱਜ ਸਾਹਿਬ ਨੇ। ਉਹ ਕਹਿੰਦੇ ਕਿ ਨਾ ਤੁਹਾਡੇ ਕੋਲ ਕੋਈ ਚਸ਼ਮਦੀਦ ਗਵਾਹ ਆ ਮੌਕੇ ਦਾ, ਨਾ ਤੁਹਾਡੇ ਕੋਲ ਕੋਈ ਸਬੂਤ ਆ, ਨਾ ਤੁਹਾਡੇ ਕੋਲ ਕੋਈ CCTV ਆ। ਤੁਸੀਂ ਤੇ ਅਦਾਲਤ ਦੀਆਂ ਅੱਖਾਂ ਤੇ ਪੱਟੀ ਬੰਨਣਾ ਚਾਹੁੰਦੇ ਹੋ, ਤੁਸੀਂ ਤਾਂ ਉਲਟਾ ਅਦਾਲਤ ਨੂੰ ਅੰਨ੍ਹਿਆ ਕਰਨਾ ਚਾਹੁੰਦੇ ਹੋ। ਤੇ ਜਦ ਵੀ ਉਹਨਾਂ ਨੇ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਜੋ ਦਿੱਲੀ ਦੇ ਵਿੱਚ ਵੱਡੇ ਦੰਗੇ ਹੋਏ ਆ, ਜਦੋਂ ਵੀ ਇਹਨਾਂ ਦਾ ਇਤਿਹਾਸ ਪੜ੍ਹਿਆ ਜਾਊਗਾ ਨਾ, ਤੁਹਾਡੀ ਭੂਮਿਕਾ ਜਿਹੜੀ ਆ ਉਹ ਯਾਦ ਰੱਖੀ ਜਾਊਗੀ ਜੋ ਤੁਸੀਂ ਭੂਮਿਕਾ ਅਦਾ ਕੀਤੀ। ਸੋ ਇਹਨਾਂ ਨੂੰ ਨਾਲ ਦੀ ਨਾਲ ਬਰੀ ਕਰ ਦਿੱਤਾ ਗਿਆ, ਮਤਲਬ ਕਿ ਦੋਸ਼ ਮੁਕਤ ਕਰ ਦਿੱਤਾ ਗਿਆ ਕਾਉਂਸਲਰ ਦੇ ਭਰਾ ਨੂੰ ਵੀ। ਇਹ ਬਹੁਤ ਵੱਡੀ ਨਿਊਜ਼ ਆ। ਔਰ ਜ਼ਿਆਦਾਤਰ ਮਾਮਲੇ ਉੱਥੋਂ ਬਰੀ ਹੋ ਰਹੇ ਆ। ਇਹਨਾਂ ਕੋਲੋਂ ਕਹਾਣੀਆਂ ਸਟੈਬਲਿਸ਼ ਨਹੀਂ ਹੋ ਰਹੀਆਂ ਜੋ ਇਹਨਾਂ ਨੇ ਪਾਈਆਂ ਹੋਈਆਂ ਨੇ, ਕਿਉਂਕਿ ਆਪਾਂ ਨੂੰ ਵੀ ਪਤਾ, ਦੇਖੋ ਕੋਈ ਮੰਨੇ ਜਾਂ ਨਾ ਮੰਨੇ, ਠੀਕ ਆ, ਹਿੰਦੂ ਫੈਮਲੀਜ਼ ਦਾ ਵੀ ਨੁਕਸਾਨ ਹੋਇਆ, ਚਾਹੇ ਜਾਨੀ ਹੈ ਚਾਹੇ ਮਾਲੀ ਆ, ਭਾਈਚਾਰੇ ਦਾ ਨੁਕਸਾਨ ਹੋਇਆ, ਆਪਾਂ ਉਸ ਗੱਲ ਦੇ ਨਾਲ ਸਹਿਮਤ ਹਾਂ। ਪਰੰਤੂ ਉਸ ਤੋਂ ਬਾਅਦ ਜਿਹੜੀ ਖੇਡ ਖੇਡੀ ਗਈ ਖੁੱਲ੍ਹੇ ਰੂਪ ਦੇ ਵਿੱਚ ਕਿ ਕਿਸ ਤਰ੍ਹਾਂ ਆਧਾਰ ਕਾਰਡ ਚੈੱਕ ਕੀਤੇ ਗਏ, ਕਿਸ ਤਰ੍ਹਾਂ ਆਪਣੇ ਪੱਧਰ 'ਤੇ ਨਾਕੇ ਲਾ ਕੇ ਕੁੱਟਿਆ ਗਿਆ, ਕਿਸ ਤਰ੍ਹਾਂ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਸਭ ਆਪਾਂ ਨੂੰ ਪਤਾ ਵਾ ਕਿ ਬਾਅਦ ਦੇ ਵਿੱਚ ਤਾਂ ਮਿੱਥ ਕੇ ਨੁਕਸਾਨ ਕੀਤਾ ਗਿਆ ਉਹਨਾਂ ਦੇ ਕਾਰੋਬਾਰਾਂ ਨੂੰ, ਮੁਸਲਮਾਨਾਂ ਨੂੰ ਕੁੱਟਿਆ ਗਿਆ, ਦਲੀਲ ਕੀਤਾ ਗਿਆ। ਔਰ ਬਾਅਦ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਨਿਆਂ ਦੇਣ ਦੀ ਥਾਂ 'ਤੇ, ਮੈਂ ਇਹ ਨਹੀਂ ਕਹਿੰਦਾ ਕਿ ਹਿੰਦੂ ਭਾਈਚਾਰੇ ਨੂੰ ਨਿਆਂ ਨਹੀਂ ਮਿਲਣਾ ਚਾਹੀਦਾ, ਜਿਨ੍ਹਾਂ ਨੇ ਉਹਨਾਂ ਦੇ ਕਾਰੋਬਾਰ ਦਾ ਨੁਕਸਾਨ ਕੀਤਾ ਵਾ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ। ਪਰੰਤੂ ਇੱਥੇ ਕਹਾਣੀ ਸਾਰੀ ਉਲਟ ਹੋ ਗਈ।
ਇੱਕ ਤਾਂ ਕਹਿ ਲਓ ਕਿ ਬਹੁ ਗਿਣਤੀ ਵਾਲੇ ਭਾਈਚਾਰੇ ਨੇ ਉਹਨਾਂ ਨੂੰ ਕੁੱਟਿਆ ਵੀ ਜ਼ਿਆਦਾ, ਜ਼ਲੀਲ ਵੀ ਜ਼ਿਆਦਾ ਕੀਤਾ, ਨੁਕਸਾਨ ਵੀ ਉਹਨਾਂ ਦਾ ਹੋਇਆ, ਉਲਟਾ ਕੇਸ ਵੀ ਵਧੇਰੇ ਉਹਨਾਂ 'ਤੇ ਬਣਾ ਦਿੱਤੇ। ਸੋ ਇਸ ਕਰਕੇ ਇਹ ਕੇਸ 1 ਬਾਈ 1 ਇੱਦਾਂ ਇੱਕ ਇੱਕ ਕਰਕੇ ਜਿਹੜੇ ਉਹ ਡਿੱਗਦੇ ਜਾ ਰਹੇ ਆ। ਫਿਟ ਲਾਂਤ ਜਿਹੜੀ ਆ ਉਹ ਬਣਦੀ ਆ, ਕਿਉਂਕਿ ਜਦੋਂ ਮਾਮਲਾ ਤੁਸੀਂ ਇੱਕ ਪਾਸੜ ਹੋ ਕੇ ਬਣਾਓਗੇ, ਪੁਲਿਸ ਫੋਰਸ ਜਦੋਂ ਇਸ ਤਰ੍ਹਾਂ ਚੱਲਦੀ ਆ ਤਾਂ ਉਦੋਂ ਫਿਰ ਅਦਾਲਤਾਂ ਦੇ ਵਿੱਚ ਇਹੋ ਹੀ ਨਤੀਜੇ ਨਿਕਲਦੇ ਹੁੰਦੇ ਆ। ਜੀ ਜੀ। ਅਤੇ ਸਰੋਤਿਓ ਆਪਾਂ ਤੁਹਾਡੀਆਂ ਜਿਹੜੀਆਂ ਅੱਜ ਕਾਲਸ ਵੀ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 408 272 5200 4082725200। ਇੱਕ ਅੱਧੀ ਖਬਰ ਅਤੇ ਉਸ ਤੋਂ ਬਾਅਦ 'ਚ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਵਾਂਗੇ। ਅਤੇ ਮਿੰਟੂ ਜੀ ਅਗਲੀ ਗੱਲ ਕਰਦੇ ਜਾਈਏ, JDU ਦਾ MLA ਟ੍ਰੇਨ ਵਿੱਚ ਅੰਡਰਵੀਅਰ ਦੇ ਵਿੱਚ ਘੁੰਮਿਆ, ਮਾਮਲਾ ਹੁਣ ਗਰਮਾ ਗਿਆ ਜੀ। ਹਾਂਜੀ ਹਾਂਜੀ, ਇਹ ਅੰਡਰਵੀਅਰ ਪਾ ਕੇ ਉੱਤੇ ਫਿਰਦਾ ਸੀ ਜਿਵੇਂ ਘਰ ਦੇ ਬੈਡਰੂਮ 'ਚ ਹੋਵੇ। ਅਤੇ ਉਸ ਤੋਂ ਬਾਅਦ ਦੇਖੋ ਉੱਥੇ ਜਿਹੜੀ ਤੁਹਾਨੂੰ ਪਤਾ ਹੀ ਹੁਣ ਯਾਤਰੂ ਹੋਣਗੇ ਤਾਂ ਜ਼ਰਾ ਜੀ ਗੱਲ ਹੈ, ਉਹਨਾਂ ਦੇ ਨਾਲ ਔਰਤਾਂ ਵੀ ਹੋਣਗੀਆਂ। ਜੀ ਜੀ। ਅਤੇ ਉੱਥੇ ਫਿਰ ਗਰਮਾ ਗਰਮੀ ਵੀ ਹੋਈ ਕਿ ਆਹ ਕੀ ਤਮਾਸ਼ਾ ਤੂੰ ਬਣਾ ਰੱਖਿਆ। ਇਹਨੇ ਆਪਣੇ ਉੱਥੇ ਵਿਧਾਇਕ ਪੁਣਾ ਦਿਖਾਉਣਾ ਸ਼ੁਰੂ ਕਰ ਦਿੱਤਾ। ਵੈਸੇ ਬਿਹਾਰ ਤੋਂ ਦਿੱਲੀ ਨੂੰ ਆ ਰਿਹਾ ਸੀਗਾ, ਅਤੇ ਰਸਤੇ ਦੇ ਵਿੱਚ ਫਿਰ ਬਹੁਤ ਬਹਿਸ ਮੁਬੈਸਾ ਹੋਇਆ। ਅਤੇ ਜਦੋਂ ਸ਼ਿਕਾਇਤ ਕੀਤੀ ਗਈ, ਸਟੇਸ਼ਨ 'ਤੇ ਗੱਡੀ ਪਹੁੰਚੀ, ਉਲਟਾ ਜਿਹੜਾ ਮੁੱਖ ਸ਼ਿਕਾਇਤਕਰਤਾ ਸੀਗਾ ਜਿਹਨੇ ਇਤਰਾਜ਼ ਕੀਤਾ ਉਹਨੂੰ ਚੱਕ ਕੇ PT ਨੇ ਦੂਜੀ ਗੱਡੀ ਦੇ ਡੱਬੇ 'ਚ ਭੇਜ ਦਿੱਤਾ। ਅਤੇ ਇਸ ਤਰ੍ਹਾਂ ਫਿਰ ਮਾਮਲਾ ਮੀਡੀਆ 'ਚ ਆ ਗਿਆ, ਕਿਉਂਕਿ ਫੋਟੋਆਂ ਫਾਟੋਆਂ ਲੱਥ ਜਾਂਦੀਆਂ, ਤੁਹਾਨੂੰ ਪਤਾ ਇਹਨੇ ਦਬਕੇ 'ਤੇ ਬੜੇ ਮਾਰੇ, ਇਹ ਕਰ ਦਿਆਂਗੇ ਵੇ ਕਰ ਦਿਆਂਗੇ। ਪਰੰਤੂ ਜਦੋਂ ਮੁੱਦਾ ਮੀਡੀਆ 'ਚ ਆ ਗਿਆ, ਹੁਣ ਇਹਨੂੰ ਸਫਾਈ ਦੇਣੀ ਪਈ। ਕਹਿੰਦਾ ਤੁਹਾਨੂੰ ਵੱਡੀ ਗੱਲ ਪਤਾ ਹੀ ਨਹੀਂ ਹੈ ਜਿਹੜੀ ਮੇਰੇ ਨਾਲ ਵਾਪਰੀ ਹੈ। ਲੋਕ ਆਖਿਆ ਕਿ ਕਿਹੜੀ ਵੱਡੀ ਗੱਲ? ਕਹਿੰਦਾ ਜੀ ਮੇਰਾ ਪੇਟ ਖਰਾਬ ਹੋ ਗਿਆ ਸੀ ਤਾਂ ਮੈਂ ਅੰਡਰਵੀਅਰ 'ਚ ਘੁੰਮਦਾ ਸੀ ਉੱਥੇ। ਇਹ ਬੰਦਾ ਪੁੱਛੇ ਅੰਡਰਵੀਅਰ ਤੇ ਉੱਤੇ ਪਜਾਮਾ ਪਾਉਣ ਨਾਲ ਕਿੰਨਾ ਕੁ ਕਿਤੇ ਸਮੇਂ ਦਾ ਜਿਹੜਾ ਉਹ ਨਾਸ ਵੱਜ ਜਾਣਾ ਸੀਗਾ, ਕੋਈ ਵੱਡੀ ਗੱਲ ਨਹੀਂ ਹੈ। ਪਜਾਮਾ ਖੋਲ੍ਹਣ 'ਤੇ ਵੀ ਉਨਾ ਕੋਈ ਟਾਈਮ ਲੱਗਦਾ। ਖੈਰ, ਅਤੇ ਹੁਣ ਇਹਦੀ ਸਫਾਈ ਹੈ ਜਿਹੜੀ ਉਹ ਆਈ ਆ, ਪਰੰਤੂ ਬਹੁਤ ਰੱਜ ਕੇ ਲੋਕਾਂ ਨੇ ਭੰਡਿਆ ਇਹਨੂੰ ਕਿ ਸ਼ਰਮ ਕਰ, ਉਹ ਸ਼ਰਮ ਕਰ, ਤੇਰੇ ਘਰ ਵੀ ਧੀਆਂ ਭੈਣਾਂ ਹੋਣਗੀਆਂ, ਉਲਟਾ ਤੂੰ ਲੋਕਾਂ ਨੂੰ ਅੱਗੋਂ ਦਬਕਾਉਣਾ ਹੈ। ਵੈਸੇ ਨਾ ਇਹ ਜਿਹੜਾ ਵਿਧਾਇਕ ਆ, ਮੰਡਲ ਇਹਦਾ ਨਾਮ ਹੈ ਗੋਪਾਲ ਮੰਡਲ, ਹੈ ਉਸ ਤਰ੍ਹਾਂ ਦਾ ਹੀ ਆ। ਪਿੱਛੇ ਜੇ ਇਹਨੇ ਜਿਹੜਾ ਹੈਗਾ ਨਾ ਡਿਪਟੀ ਚੀਫ ਮਿਨਿਸਟਰ ਤਾਰ ਗੋਪਾਲ, ਉਹਦੇ ਨਾਲ ਵੀ ਰੌਲਾ ਪਾ ਲਿਆ ਸੀਗਾ। ਕਹਿੰਦਾ ਇਹ ਗਰਾਈ ਕਰਦਾ ਫਿਰਦਾ, ਮੁੜ ਕੇ ਰੌਲਾ ਪੈ ਗਿਆ ਅਤੇ ਕਹਿੰਦਾ ਨਹੀਂ ਨਹੀਂ ਨਹੀਂ, ਆਈ ਲਵ ਯੂ ਜੀ, ਆਈ ਲਵ ਯੂ, ਮੈਂ ਤੁਹਾਨੂੰ ਪ੍ਰੇਮ ਕਰਦਾ। ਤੋ ਇਹਦਾ ਚੱਲਦਾ ਹੀ ਆ। ਪਿੱਛੇ ਜੇ ਕਹਿੰਦੇ ਇਹਨੂੰ ਇੱਕ ਵਾਰੀ ਨਾ ਕਬਜ਼ਾ ਕੁਬਜ਼ਾ ਕਿਤੇ ਲੈਣ ਗਿਆ ਸੀ, ਅਤੇ ਪਿੰਡ ਵਾਲਿਆਂ ਨੇ ਉੱਥੇ ਫੜ ਵੀ ਲਿਆ ਇਹਨੂੰ, ਬੰਨਿਆ ਇਹਨੂੰ ਚੰਗੀ ਤਰ੍ਹਾਂ। ਮੁੜ ਕੇ ਫਿਰ ਕਹਿੰਦਾ ਮੈਨੂੰ ਕੌਣ ਹੱਥ ਲਾ ਸਕਦਾ, ਮੈਂ ਤਾਂ ਬੜਾ ਤਗੜਾ ਲੱਠਬਾਜ਼ ਆ, ਅਤੇ ਮੇਰੇ ਕੋਲ ਤਾਂ ਡੱਬ 'ਚ ਘੋੜਾ ਹੁੰਦਾ, ਜੇ ਐਸੀ ਵੈਸੀ ਗੱਲ ਹੁੰਦੀ ਤਾਂ ਮੈਂ ਨੱਪ ਦੇਣਾ ਸੀ ਕੰਮ। ਇਹੋ ਜਿਹਾ ਹੀ ਆ, ਪਰ ਬਹੁਤ ਜ਼ਾਹਿਰ ਤਰੀਕੇ ਦੇ ਨਾਲ ਇਹ ਬੰਦਾ ਪੇਸ਼ ਆਇਆ। ਉਹ ਪਤਾ ਨਹੀਂ ਕਿਹੋ ਜਿਹੇ ਬੰਦੇ ਇਹਨਾਂ ਨੇ ਵਿਧਾਇਕ ਬਣਾਏ ਆ ਚੁਣ ਚੁਣ ਕੇ, ਜਿਨ੍ਹਾਂ ਨੂੰ ਇਹ ਤਮੀਜ਼ ਨਹੀਂ ਹੈਗੀ ਕਿ ਗੱਡੀ 'ਚ ਕਿਸ ਤਰ੍ਹਾਂ ਵਿਚਰਨਾ, ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ। ਇਹ ਗੱਡੀ 'ਚ ਨਹੀਂ, ਇਹ ਤਾਂ ਕਹਿ ਲਓ ਕਿ ਗੱਡੇ 'ਤੇ ਹੀ ਸੌਂਦੇ ਸੀਗੇ। ਪਰ ਰੌਲਾ ਇਹੀ ਹੈ ਕਿ ਜਿਹੜੇ ਬੰਦੇ ਸੰਸਦ ਦੇ ਵਿੱਚ ਜਾਂ ਅਸੈਂਬਲੀ 'ਚ ਜਾਣੇ ਚਾਹੀਦੇ ਸੀ, ਉਹ ਤਾਂ ਕੋਈ ਬੂਟ ਗੰਢਦਾ ਪਿਆ, ਉਹ ਤਾਂ ਕੋਈ ਰੇਹੜੀ ਫੜੀ 'ਤੇ ਕੇਲੇ ਫਲੀਆਂ ਵੇਚਦਾ ਪਿਆ। ਇਹ ਲੋਕ ਜਿਹੜੇ ਅਸਲ ਦੇ ਵਿੱਚ ਕਿਸੇ ਭੱਠੇ 'ਤੇ ਇੱਟਾਂ ਥੱਪਦੇ ਨਜ਼ਰ ਆਉਣੇ ਚਾਹੀਦੇ ਸੀ, ਇਹਨਾਂ ਨੂੰ ਚੜ੍ਹਾ ਦਿੱਤਾ ਵੱਡੀਆਂ ਗੱਡੀਆਂ 'ਤੇ, ਵੱਡੇ ਵੱਡੇ ਡੱਬਿਆਂ 'ਤੇ। ਜੀ ਜੀ। ਅਤੇ ਸਰੋਤਿਓ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਹੁਣ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੁਹਾਡੇ ਜਿਹੜੇ ਆ ਤੁਸੀਂ ਸਵਾਲ ਪੁੱਛ ਸਕਦੇ ਹੋ। ਮਿੰਟੂ ਜੀ ਨੂੰ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਆ 408 272 5200 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਕੈਲੀਫੋਰਨੀਆ ਗਵਰਨਟੋਰੀਅਲ ਰੀਕਾਲ ਚੋਣਾਂ ਦਾ ਦਿਨ 14 ਸਤੰਬਰ 2021 ਦਿਨ ਮੰਗਲਵਾਰ ਹੈ। ਹਰ ਸਰਗਰਮ ਪ੍ਰਮਾਣਿਤ ਮਤਦਾਤਾ ਨੂੰ ਡਾਕ ਰਾਹੀਂ ਮਤ ਪੱਤਰ ਮਿਲੇਗਾ। ਆਪਣੇ ਮੇਲ ਬਾਕਸ ਦੇਖਦੇ ਰਹੋ। ਮਤ ਪੱਤਰ ਵਿੱਚ 2 ਸਵਾਲਾਂ ਦਾ ਜਵਾਬ ਭਰ ਕੇ ਉਸ ਨੂੰ ਪੂਰਿਆਂ ਕਰਕੇ ਪਹਿਲਾਂ ਦਿੱਤੀ ਹੋਈ ਡਾਕ ਵਾਲੇ ਰਿਟਰਨ ਐਨਵੈਲਪ ਵਿੱਚ
ਪਾਓ। ਪਿੱਛੇ ਸਾਈਨ ਕਰਨਾ ਨਾ ਭੁੱਲਿਓ। ਤੁਸੀਂ ਆਪਣੇ ਮਤ ਪੱਤਰ ਨੂੰ ਡਾਕ ਰਾਹੀਂ ਬੈਲਟ ਡ੍ਰੌਪ ਬਾਕਸ ਜਾਂ ਸਥਾਨਕ ਪੋਲਿੰਗ ਪਲੇਸ ਜਾਂ ਵੋਟ ਸੈਂਟਰ ਤੇ ਵਾਪਸ ਘੱਲ ਸਕਦੇ ਹੋ। ਹੋਰ ਜਾਣਕਾਰੀ ਲਈ vote.ca.gov ਤੇ ਜਾਓ। ਤੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੌਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ, ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005। ਸਾਊਥ ਈਸਟ ਏਸ਼ੀਅਨ ਪੈਜੈਂਟ ਪੇਸ਼ ਕਰਦੇ ਨੇ ਮਿਸ ਐਂਡ ਮਿਸਿਸ ਪੰਜਾਬਨ ਸੈਂਟਰਲ ਵੈਲੀ ਕੈਲੀਫੋਰਨੀਆ 2021। ਸੂਰਤ ਤੇ ਸੀਰਤ ਦਾ ਸੁਮੇਲ। 2 ਕੈਟਾਗਰੀਜ਼ 18 ਤੋਂ 30 ਸਾਲ ਤੇ 25 ਤੋਂ 40। ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 31 ਅਗਸਤ 2021। ਫੈਮਿਲੀ ਸ਼ੋ, ਮਦਰ ਕਿਡਸ ਵਾਕ, ਟਿਕਟ $50, VIP ਟਿਕਟਸ $100। ਟਿਕਟਾਂ ਡੋਰ ਤੇ ਨਹੀਂ ਮਿਲਣੀਆਂ। ਐਪੇਟਾਈਜ਼ਰਸ ਐਂਡ ਡਿਨਰ ਇਨਕਲੂਡਡ। VIP ਟਿਕਟ ਗਿਵਅਵੇ, ਲੱਕੀ ਵਿਨਰ ਨੂੰ 1 에ਅਰ ਟਿਕਟ ਟੂ ਇੰਡੀਆ ਤੇ 골ਡ ਇਅਰਿੰਗਸ। ਸੀਟਸ ਲਿਮਿਟਡ ਨੇ ਐਂਡ ਟਿਕਟਸ ਆਨਲਾਈਨ ਜਾਂ ਇੰਡੀਅਨ ਸਟੋਰ ਤੇ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਕਾਲ ਕਰੋ 5597851348 559 785 1348। ਆਪਣੀ ਸੇਫਟੀ ਲਈ ਕੋਵਿਡ ਵੈਕਸੀਨੇਸ਼ਨ ਲਗਵਾ ਕੇ ਆਓ। ਸਮਾਂ, ਤਾਰੀਖ ਤੇ ਵੈਨਿਊ ਨੋਟ ਕਰ ਲਓ। ਮਿਸ ਐਂਡ ਮਿਸਿਸ ਪੰਜਾਬਨ 2021 18 ਸਤੰਬਰ 2021 3 PM to 8 PM। Elite Event Venue 4105 West Figurton Drive, Fresno। ਥੋੜਾ ਤਿੱਖਾ, ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ, ਜਸਵਿੰਦਰ ਸਿੰਘ ਹੁਰਾ ਨੂੰ 559 225 2824 559 225 2824। ਰੱਖੜਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81। जुगनी जुगनी तेरी जुगनी, अल्लाह बिस्मिल्लाह तेरी जुगनी, जुगनी कत दी चरखा ना लेंदी साईं दा। सत श्री अकाल दोस्तों, मैं तुहाडा अपना लखविंदर वडाली ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਨੇ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ।
ਜੀ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਆਓ ਵਾਰੀ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ ਜੀ, ਜਿਸ ਹਿਸਾਬ ਨਾਲ ਸੁਖਬੀਰ ਰੈਲੀਆਂ ਕਰ ਰਿਹਾ ਇਹ ਐਂ ਨਹੀਂ ਲੱਗਦਾ ਵੀ ਜਿਹੜਾ ਬੀਜੇਪੀ ਨਾਲ ਗੱਠਜੋੜ ਆ ਹਜੇ ਟੁੱਟਿਆ ਨੀਗਾ, ਇਹ ਤਹਿਤ ਹੀ ਹੈ ਜੀ ਪਿੰਡਾਂ ਦੇ ਵਿੱਚ ਜਿਹੜਾ ਭਾਈਚਾਰਾ ਖਤਮ ਕਰਨਾ ਜਾਂ ਗੜਬੜ ਫੈਲਾਉਣਾ, ਇਹ ਇੱਕ ਇਹਦਾ ਮਕਸਦ ਹੋ ਸਕਦਾ। ਤੇ ਜੇ ਇਹ ਗੱਠਜੋੜ ਟੁੱਟਿਆ ਹੁੰਦਾ ਤਾਂ ਇਹ ਲਿਫਾਫੇ ਖੁੱਲ੍ਹ ਜਾਣੇ ਸੀ ਜੀ ਹਾਈ ਕੋਰਟ ਵਾਲੇ, ਤੇ ਇਹ ਲਿਫਾਫੇ ਨਾ ਖੁੱਲ੍ਹਣ ਦਾ ਜਿਹੜਾ ਕਾਰਨ ਆ ਇਹ ਵੀ ਆ ਵੀ ਜਿਹੜਾ ਹਜੇ ਗੱਠਜੋੜ ਕਾਇਮ ਹੈ ਬੀਜੇਪੀ ਦਾ, ਸਿਰਫ ਇੱਕ ਪਰਦੇ, ਪਹਿਲਾਂ ਪਰਦੇ ਦੇ ਮੂਹਰੇ ਸੀ, ਹੁਣ ਪਰਦੇ ਦੇ ਪਿੱਛੇ ਹੈ। ਤੇ ਇਹਦੇ ਬਾਰੇ ਜੀ ਤੁਸੀਂ ਆਪਣਾ ਕੀ ਰਾਏ ਦਿੰਦੇ ਆ ਜੀ? ਧੰਨਵਾਦ ਜੀ। ਨਹੀਂ ਫਿਰ ਗੱਠਜੋੜ ਦੂਜਾ ਨਹੀਂ ਹੈ, ਇਹ ਤਾਂ ਫਿਰ ਤਿੰਨ ਜਣੇ ਹੋਣਗੇ, ਕਿਉਂਕਿ ਜਿਹੜੀਆਂ ਰਿਪੋਰਟਾਂ ਨਾ ਖੁਲਵਾਉਣ ਦੇ ਵਿੱਚ ਉਹਦੇ 'ਚ ਤੇ ਪੰਜਾਬ ਸਰਕਾਰ ਵੀ ਸ਼ਾਮਲ ਹੈ ਨਾ। ਫਿਰ ਆਪਾਂ ਇਹ ਕਹੀਏ ਕਿ ਇਸੇ ਗੱਠਜੋੜ ਦੀ ਸਰਕਾਰ ਹੀ ਚੱਲਦੀ ਪਈ ਆ, ਫਿਰ ਆਪਾਂ ਨੂੰ ਇਹ ਵੀ ਕਹਿਣਾ ਪਏਗਾ। ਦੂਜੀ ਗੱਲ ਇਹ ਆ ਕਿ ਵੇਖੋ, ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਵਾ ਕਿ ਪੰਜਾਬ ਦੇ ਪਿੰਡਾਂ ਦਾ ਮਾਹੌਲ ਆ, ਤੇ ਜੇ ਸਾਨੂੰ ਇਹ ਸਮਝ ਆ ਤੇ ਕਿਸਾਨ ਆਗੂ ਵੀ ਇਸ ਚੀਜ਼ ਨੂੰ ਸਮਝਦੇ ਆ ਕਿ ਤੁਸੀਂ ਦੇਖੋ ਇਸ ਟਕਰਾਅ 'ਚ ਕਾਹਤੋਂ ਪੈਣਾ, ਤੁਸੀਂ ਲਾਮਬੰਦੀ ਕਰੋ ਜਾ ਕੇ ਕਿਸਾਨਾਂ ਦੀ ਕਿ ਭਾਈ ਤੁਸੀਂ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ 'ਚ ਜੇ ਜਾਣਾ ਹੈ ਤਾਂ ਉਦੋਂ ਜਾਣਾ ਹੈ ਜਦੋਂ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਏਗਾ, ਤਦ ਤੀਕ ਆਪਾਂ ਮੋਰਚੇ ਤੇ ਲੜਨਾ। ਉਹਨਾਂ ਨੂੰ ਕੋਈ ਪ੍ਰੋਗਰਾਮ ਦੇ ਦਿਓ ਕਿ ਆਪਾਂ ਉਦੋਂ ਤੀਕ ਇੱਥੇ ਜਾਣਾ ਭਾਈ, ਯੂਪੀ ਜਾਣਾ ਹੈ, ਕੁਛ ਵੀ ਹੈ। ਸੋ ਤੁਸੀਂ ਲਾਮਬੰਦੀ ਕਰੋ। ਡੈਮੋਕ੍ਰੇਸੀ 'ਚ ਭਾਜੀ ਤੁਸੀਂ ਨਹੀਂ ਰੋਕ ਸਕਦੇ ਕਿਸੇ ਨੂੰ। ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੁੰਦਾ ਹੈ, ਪਰ ਉੱਥੇ ਵੀ ਆਪਾਂ ਇਹੀ ਗੱਲ ਕਹਿੰਦੇ ਆ ਨਾ ਕਿ ਭਾਈ ਉਹਨਾਂ ਦਾ ਆਪਦਾ ਹੱਕ ਆ, ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦਾ ਆਪਣਾ ਹੱਕ ਆ। ਸੋ ਇਸ ਝੋਲ ਦੇ ਵਿਚਾਲੇ ਹੀ ਤੇ ਇਸ ਗੱਲ ਦੀ ਕਹਿ ਲਓ ਕਿ ਤਣੀ ਤੇ ਸਾਰੀ ਕਹਾਣੀ ਸੁੱਕਣੇ ਪਈ ਵੀ ਹੈ ਕਿ ਅਸਲ ਦੇ ਵਿੱਚ ਜਦੋਂ ਸਭ ਕੁਝ ਸਾਹਮਣੇ ਆ ਤੇ ਫਿਰ ਟਕਰਾਓ ਵਾਲਾ ਮਾਹੌਲ ਹੈ ਜਿਹੜਾ ਉਹ ਟਾਲਿਆ ਕਿਉਂ ਨਹੀਂ ਜਾ ਰਿਹਾ। ਜੀ ਜੀ ਅਗਲੇ ਆਪਣੇ ਕਾਲਰ ਨੇ ਜੀ ਦੀਪਿੰਦਰ। ਹਾਂਜੀ ਦੀਪਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਸੀਗਾ ਵੀ ਜਿਹੜੇ ਬਿਜਲੀ ਸਮਝੌਤਿਆਂ ਦਾ ਰੌਲਾ ਪਾ ਰਹੇ ਆ, ਇਹ ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਨੇ ਇੱਕ ਵਾਰੀ ਮਾੜਾ ਜਿਹਾ ਪ੍ਰੈਸ ਕਾਨਫਰੰਸ 'ਚ ਮੁੱਦਾ ਚੁੱਕਿਆ ਸੀ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਕੋਲੇ ਬਹੁਤ ਵਧੀਆ ਮੁੱਦਾ ਹੈਗਾ ਜਿਹੜਾ ਉਭਾਰ ਸਕਦੇ ਆ। ਉਹ ਦੋਸ਼ ਲਾਉਂਦੇ ਆ ਵੀ ਜਿਹੜੀਆਂ ਬਿਜਲੀ ਵਾਲੀਆਂ ਕੰਪਨੀਆਂ ਇਹਨਾਂ ਨੇ ਕਾਂਗਰਸ ਨੂੰ ਫੰਡਿੰਗ ਦਿੱਤੀ ਹੈ, ਤੇ ਇਹ ਇਹਨਾਂ ਕੋਲੇ ਬਹੁਤ ਵਧੀਆ। ਇਹਦੇ ਨਾਲ ਸਿੱਧੂ ਵੀ ਚੁੱਪ ਹੋ ਸਕਦਾ, ਉਹ ਵੀ ਕਸੂਤਾ ਫਸਦਾ ਵੀ ਕਹੋ ਵੀ ਦੱਸੋ ਵੀ ਜਾਂ ਤਾਂ ਨਹੀਂ ਦਿੱਤੀ ਜਾਂ ਨਹੀਂ ਕੀਤੀ ਹੈ ਕਿ ਨਹੀਂ। ਤੇ ਦੂਜਾ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਜਿਵੇਂ ਹੁਣ ਆਪਣਾ ਗਲ ਆਹ ਹੋਇਆ ਪਿਆ ਵੀ ਕੁਛ ਕਲੀਅਰ ਨਹੀਂ ਹੁੰਦਾ, ਗੜਗੱਜ ਜਿਹਾ ਹੋਇਆ ਪਿਆ ਵੀ ਜੇ ਕਿਸਾਨ ਜਥੇਬੰਦੀਆਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੀਆਂ ਤੇ ਇਹਨਾਂ ਦਾ ਇਲੈਕਸ਼ਨ ਤੇ ਕੀ ਰਿਜ਼ਲਟ ਪਊਗਾ, ਵੀ ਕਿਹੜੀ ਪਾਰਟੀ ਨੂੰ ਫਾਇਦਾ ਹੋ ਸਕਦਾ, ਜਾਂ ਤਾਂ ਇਹ ਆਪਦੀ ਕੋਈ ਧਿਰ ਬਣਾਉਣ ਜਾਂ ਫਿਰ ਡਾਇਰੈਕਟਲੀ ਕਿਸੇ ਨੂੰ ਸਪੋਰਟ ਕਰਨ। ਵੀ ਇਹਦਾ ਆਪਣੇ ਪੰਜਾਬ ਦੀਆਂ ਇਲੈਕਸ਼ਨਾਂ ਦਾ ਕੀ ਹੋਊਗਾ ਜੀ, ਨਜ਼ਰ ਅਸਰ ਕੀ ਹੋਊਗਾ? ਕੱਟਿਓ ਨਾ ਜੀ, ਸੁਣ ਲੈਣ ਦਿਓ। ਹਾਂਜੀ ਦੇਖੋ ਇਸ ਤਰ੍ਹਾਂ ਦੀ ਜਦੋਂ ਖੇਡ ਹੋ ਜਾਂਦੀ ਹੈ ਨਾ ਤਾਂ ਫਿਰ ਉਹਦਾ ਫਾਇਦਾ ਕਹਿ ਲਓ ਕਿ ਜਿਹੜੀ ਪਾਰਟੀ ਐਂਟੀ ਇਨਕੰਬੈਂਸੀ ਚੱਲਦੀ ਹੈ ਉਹਨੂੰ ਜ਼ਿਆਦਾ ਹੁੰਦਾ ਹੈ। ਤੇ ਜਦੋਂ ਵੋਟ ਪਾਟਣ ਲੱਗ ਜਾਂਦੀ ਹੈ, ਬਹੁਤ ਜ਼ਿਆਦਾ ਵਿਰੋਧੀ ਵੋਟ ਪਾਟ ਜਾਵੇ ਤਾਂ ਫਾਇਦਾ ਕਿਹਨੂੰ ਹੈ? ਜਿਹਦਾ ਵੋਟ ਬੈਂਕ ਜਿਹੜਾ ਮੰਨ ਲਓ ਕਿ 25-30% ਸਥਿਰ ਰਹਿ ਜਾਂਦਾ ਹੈ। ਤਾਂ ਉਹ ਦੋਨੇ ਹੀ ਰਵਾਇਤੀ ਧਿਰਾਂ ਜਿਹੜੀਆਂ ਉਹ ਇਸ ਪੋਜੀਸ਼ਨ 'ਚ ਨੇ। ਬਹਰਹਾਲ ਜੇ ਆਮ ਆਦਮੀ ਪਾਰਟੀ ਨੂੰ ਅੱਜ ਦੀ ਤਰੀਕ 'ਚ ਵੇਖੀਏ ਥੋੜਾ ਪਿੱਛੇ ਆ, ਕੱਲ੍ਹ ਨੂੰ ਕੀ ਹੋ ਜਾਣਾ ਪਤਾ ਨਹੀਂ ਹੈ। ਅੱਜ ਦੀ ਤਰੀਕ 'ਚ ਦੇਖੋ ਤਾਂ 25-30 ਜੇ ਕਹਿ ਲਓ ਕਿ ਆਪਣੇ ਵੋਟ ਬੈਂਕ ਨੂੰ ਫੇਰ ਲੈ ਜਾਂਦੀਆਂ ਨੇ ਤਾਂ ਤੁਸੀਂ ਉਸ ਸੂਰਤ 'ਚ ਦੇਖੋ ਕਿ 60% ਤੇ ਹੋ ਗਿਆ, ਤੇ ਜਿਹੜੀ ਵਿਰੋਧ ਦੀ 40% ਆ ਜਿਹਨੇ ਇੱਕ ਪਾਸੇ ਭੁਗਤ ਕੇ ਦੋਨਾਂ ਦੀਆਂ ਉਮੀਦਾਂ ਨੂੰ ਕਹਿ ਲਓ ਕਿ ਝਟਕਾ ਦੇਣਾ ਹੈ, ਤੇ ਜੇ ਉਹ 8 ਹਿੱਸਿਆਂ 'ਚ ਫਟ ਜਾਂਦੀ ਆ ਉਹਦਾ ਫਾਇਦਾ ਕਿਹਨੂੰ ਹੋਏਗਾ? ਕਿਉਂਕਿ ਫਸਟ ਵੋਟ ਪਾਸ ਸਿਸਟਮ ਹੈ ਨਾ ਉਹਦੇ। ਤਾਂ ਇਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਵੇਖਣੀਆਂ ਪੈਣਗੀਆਂ। ਦੂਜੀ ਗੱਲ ਜਿਹੜੀ ਹੈ ਜੋ ਤੁਸੀਂ ਕਿਸਾਨ ਆਗੂਆਂ ਦੀ ਕਹੀ ਹੈ, ਸ਼ਾਇਦ ਰਾਜਕਰਨਵੀਰ ਸਿੰਘ ਦੀ ਮੈਨੂੰ ਭੁੱਲ ਗਈ ਹੈ ਜੀ, ਨਾਲ ਹੀ ਨੇ। ਹਾਂਜੀ ਦੀਪਿੰਦਰ ਜੀ। ਜੀ ਨਹੀਂ, ਮੈਂ ਫੰਡਿੰਗ ਬਾਰੇ, ਬਿਜਲੀ ਸਮਝੌਤਿਆਂ ਦੀ। ਅੱਛਾ ਜੀ, ਹਾਂਜੀ ਸੌਰੀ, ਹਾਂਜੀ ਨਹੀਂ ਉਹ ਫੰਡ ਆਇਆ ਹੋਇਆ, ਉਹ ਮੇਰੇ ਕੋਲ ਵੀ ਡਾਕੂਮੈਂਟ ਹੈਗੇ ਨੇ ਜਿਹੜੇ ਬੋਲਦੇ ਨੇ ਕਿ ਉਹ ਫੰਡ ਇਹਨਾਂ ਨੂੰ ਆਇਆ ਵਾ, ਪਰ ਉਹ ਫੰਡ ਪੰਜਾਬ ਸਰਕਾਰ ਨੂੰ ਨਹੀਂ ਆਇਆ। ਉਹ ਹੁੰਦਾ ਕੀ ਆ ਕਿ ਜਦੋਂ
ਮਤਲਬ ਕਿ ਕੋਈ ਵੀ ਇਸ ਤਰ੍ਹਾਂ ਦੀ ਪਾਰਟੀ ਹੁੰਦੀ, ਕੌਮੀ ਪਾਰਟੀ ਜਦੋਂ ਸੱਤਾ 'ਚ ਆ ਜਾਂਦੀ ਉਹਨੂੰ ਜ਼ਿਆਦਾ ਫੰਡਿੰਗ ਹੁੰਦੀ ਹੈ, ਜਦੋਂ ਆਪੋਜੀਸ਼ਨ 'ਚ ਚਲ ਜਾਂਦੀ ਆ ਉਹਨਾਂ ਦੀ ਫੰਡਿੰਗ ਘੱਟ ਜਾਂਦੀ ਆ। ਤਾਂ ਕਾਂਗਰਸ ਦੀ ਕੌਮੀ ਜਿਹੜੀ ਹੈਗੀ ਇਕਾਈ ਉਹਨੂੰ ਉਹ ਫੰਡ ਗਏ ਨੇ 1-2 ਕੰਪਨੀਆਂ ਵੱਲੋਂ, ਜਿਨ੍ਹਾਂ ਨੇ ਇੱਥੇ ਆ ਕੇ ਤੇ ਮੁੜ ਕੇ ਥਰਮਲ ਲਾਏ ਆ। ਉਹ ਕੁਛ ਕੁ ਕਰੋੜ ਰੁਪਈਆ ਹੈਗਾ, ਉਹਦੇ ਤੋਂ ਭੱਜਿਆ ਨਹੀਂ ਜਾ ਸਕਦਾ। ਪਰ ਜਦੋਂ ਉਹ ਥਰਮਲ ਲਾਏ ਗਏ ਨੇ ਉਸ ਸਮੇਂ ਸੂਬੇ ਦੇ ਵਿੱਚ ਸਰਕਾਰ ਅਕਾਲੀ ਭਾਜਪਾ ਦੀ ਸੀ, ਤਾਂ ਉੱਤੇ ਸਰਕਾਰ ਜਿਹੜੀ ਸੀ ਉਹ UPA ਦੀ ਸੀਗੀ। ਇਹ ਆ ਕਿ ਫੰਡ ਤੇ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨੂੰ ਆਉਂਦੇ ਆ ਕੰਪਨੀਆਂ ਦੇ। ਗੱਲ ਇੱਥੇ ਇਸ ਮੁੱਦੇ ਦੀ ਵੀ ਹੈ ਨਹੀਂ ਗੀ ਕਿ ਭਾਈ ਤੁਸੀਂ ਫੰਡ ਲਿਆ ਜਾਂ ਕੁਛ ਵੀ ਨਹੀਂ। ਅਸਲ ਮੁੱਦੇ ਦੀ ਗੱਲ ਭਾਈ ਸਾਹਿਬ ਹੋਈ ਨਹੀਂ ਰਹੀ। ਮੈਂ ਤੁਹਾਨੂੰ ਅਫਸੋਸ ਦੀ ਗੱਲ ਕਹਾਂ, ਅਸਲ ਮੁੱਦੇ ਦੀ ਗੱਲ ਤੇ ਇਹ ਆ ਕਿ ਹੱਲ ਤੁਸੀਂ ਥਰਮਲ ਲਾ ਲਓ ਕਿ ਕਾਹਦੇ ਨਾਲ ਚਲਾਓਗੇ ਮੈਨੂੰ ਦੱਸੋ। ਹੁਣ ਆਪਾਂ ਤੂੜੀ ਦਾ ਪਾ ਕੇ ਚਲਾਉਣੋਂ ਰਹੇ, ਕੋਲਾ ਮੰਗਾਉਣਾ ਪੈਣਾ। ਕੋਲਾ ਬਹੁਤ ਮਹਿੰਗਾ ਪੈਂਦਾ ਪੰਜਾਬ ਨੂੰ, ਬਹੁਤ ਮਹਿੰਗਾ ਪੈਂਦਾ। ਸਾਡੇ ਕੋਲ ਬਹੁਤ ਵਧੀਆ ਹੱਲ ਸੀ। ਆਹੀ ਤਾਂ ਬੇਵਕੂਫੀ ਹੈ ਨਾ, ਅਸੀਂ ਵੀ ਤੇ ਕਹਿ ਲਓ ਮੈਂ ਤਾਂ ਉਹ ਹੈਗਾ ਹੀ ਹਾਂ, ਤੇ ਅਸੀਂ ਵੀ ਉਹੋ ਜਿਹੇ ਹਾਂ ਜਿਹੜੇ ਇਹਨਾਂ ਦੇ ਮਗਰ ਲੱਗ ਜਾਂਦੇ ਹਾਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਵਰਲਡ ਬੈਂਕ ਨੇ ਸਿੱਧੀ ਮਤਲਬ ਕਿ ਇੱਕ ਯੋਜਨਾ ਲਾਗੂ ਕੀਤੀ ਸੀ। ਉਦੋਂ ਅਸੀਂ ਬਹੁਤ ਸਾਰੇ ਮਤਲਬ ਕਿ ਜਿੱਦਾਂ ਪਣ ਬਿਜਲੀ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਹਿੱਸੇਦਾਰੀ ਜਾ ਕੇ ਖਰੀਦ ਸਕਦੇ ਸੋ ਵੇਲਾ ਅਸੀਂ ਖੁੰਝਾ ਲਿਆ, ਵੇਲਾ ਅਸੀਂ ਖੁੰਝਾ ਲਿਆ। ਆਪਦੇ ਸਾਡੇ ਜਿਹੜੇ ਡੈਮ ਸੀਗੇ ਉਹਨਾਂ ਦਾ ਕੰਟਰੋਲ ਤੇ ਅਸੀਂ ਗਵਾ ਹੀ ਚੁੱਕੇ ਸਾਂ। ਹੁਣ ਵੀ ਸਾਨੂੰ ਇਹੀ ਸੋਚਣਾ ਪਏਗਾ ਕਿ ਉਤਲੇ ਪਾਸੇ ਅਸੀਂ ਕੋਈ ਇਸ ਤਰ੍ਹਾਂ ਦੇ ਪ੍ਰੋਜੈਕਟ ਲਾ ਲਈਏ ਕਿ ਜਿਹੜੇ ਵਾਤਾਵਰਨ ਲਈ ਵੀ ਠੀਕ ਹੋਣ ਤੇ ਸਾਡੀ ਕਾਸਟ ਵੀ ਘੱਟ ਕਰਨ। ਨਾ ਤਾਂ ਬਿਜਲੀ ਖਰੀਦਿਆ ਸਰਨਾ, ਕਿਉਂਕਿ ਇੰਨੀ ਬਿਜਲੀ ਤੁਸੀਂ ਖਰੀਦ ਨਹੀਂ ਸਕਦੇ ਜਿੰਨੀ ਤੁਹਾਨੂੰ ਚਾਹੀਦੀ ਆ ਪੰਜਾਬ 'ਚ ਪੀਕ ਟਾਈਮ ਤੇ। ਦੂਜੀ ਗੱਲ ਆ ਪੈਦਾਵਾਰ ਤੁਹਾਡੀ ਹੈ ਨਹੀਂ ਹੋ ਰਹੇ, ਤੇ ਜਿੰਨੀ ਪੈਦਾਵਾਰ ਵਧਾਓਗੇ ਉਹ ਇੰਨੀ ਕਾਸਟਲੀ ਪਵੇਗੀ ਕਿ ਬਿਜਲੀ ਦਾ ਰੇਟ ਜਿਹੜਾ ਹੈ ਉਹ ਘੱਟ ਹੋਣਾ ਸੰਭਵ ਹੀ ਨਹੀਂ ਹੈ। ਇਹ ਤਥਾਤਮਕ ਚੀਜ਼ਾਂ, ਕਿਉਂਕਿ ਤੁਹਾਡਾ ਕੋਲਾ ਬਹੁਤ ਦੂਰੋਂ ਆਉਂਦਾ, ਵਿੱਚ ਵਾਸ਼ਦਾਰ ਪੈ ਗਿਆ ਰੌਲਾ, ਫਲਾਂ ਚੀਜ਼ ਦਾ ਰੌਲਾ ਪੈ ਗਿਆ। ਇਹਦੇ ਨਾਲੋਂ ਤਾਂ 2 ਆਪਸ਼ਨ ਹੈ, ਜਾਂ ਤਾਂ ਉੱਤੇ ਜਾ ਕੇ ਪ੍ਰੋਜੈਕਟ ਲਾ ਲਓ ਜਾਂ ਚੁੱਪ ਕਰਕੇ ਪਰਮਾਣੂ ਬਿਜਲੀ ਕਰ ਲੈ ਲਓ। ਜੀ ਦੇਖੋ ਕੀ ਬਣਦਾ। ਲਖਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਬਾਈ ਜੀ, ਜਿੱਦਾਂ ਭਗਵੰਤ ਮਾਨ ਹੁਣ ਸਾਲੋਂ ਮੱਛੀ ਹੋਇਆ ਪਿਆ ਆ, 2017 'ਚ ਇੱਦਾਂ ਹੀ ਇਹਨਾਂ ਨੇ ਛੋਟੇਪੁਰ ਨੂੰ ਕੱਢਿਆ ਸੀਗਾ। ਉਹੀ ਕੰਮ ਇਹਦੇ ਨਾਲ ਨਹੀਂ ਹੋਣ ਡਿਆ ਹੁਣ ਜੋ ਇਹਨੇ ਕੀਤਾ ਸੀ? ਮੈਨੂੰ ਸੁਣ ਲੈਣ ਦਿਓ ਬਾਈ ਦਾ ਜਵਾਬ। ਦੇਖੋ ਹਾਂਜੀ ਹਾਂਜੀ, ਉਹ ਗੱਲ ਤੇ ਇਹੀ ਹੈ ਕਿ ਭਗਵੰਤ ਮਾਨ ਨੇ ਗਲਤੀਆਂ ਕੀਤੀਆਂ। ਤੁਸੀਂ ਅੱਜ ਸੋਚ ਕੇ ਵੇਖੋ, ਜੇ ਸੁੱਚਾ ਸਿੰਘ ਛੋਟੇਪੁਰ ਹੁੰਦੇ, ਡਾਕਟਰ ਧਰਮਵੀਰ ਗਾਂਧੀ ਹੁੰਦਾ, ਤੇ ਹੋਰ ਸੁਮੇਲ ਸਿੰਘ ਸਿੱਧੂ ਵਰਗੇ ਹੁੰਦੇ, ਭਾਈ ਬਲਦੀਪ ਸਿੰਘ ਵਰਗੇ ਹੁੰਦੇ, ਤੇ ਕਿੰਨਾ ਇੱਕ ਧਿਰ ਬਣ ਕੇ ਜ਼ੋਰ ਲਾਉਂਦੇ ਕਿ ਹਾਂ ਭਾਈ ਮੁੰਡਾ ਸਾਡਾ ਲਾਨੋ ਭਾਈ CM ਫੇਸ। ਅੱਜ ਕੱਲ ਬਕੱਲਾ ਹੈ। ਇਹ ਫਰਕ ਤੇ ਪੈਂਦਾ ਹੈ ਨਾ। ਭਾਈ ਬਾਹਾਂ ਹੁੰਦੇ ਆ, ਜਦੋਂ ਟੁੱਟ ਜਾਣ ਫੇਰ ਹੀ ਚੇਤੇ ਆਉਂਦੇ ਆ ਔਖੇ ਵੇਲੇ, ਮੁਸੀਬਤ ਵੇਲੇ। ਪਰ ਭਗਵੰਤ ਮਾਨ ਬਿਲਕੁਲ ਜਿੱਦਾਂ ਮਰਜ਼ੀ ਆ ਲੀਡਰ, ਪਰ ਉਸ ਟਾਈਮ ਭਗਵੰਤ ਮਾਨ ਦਾ ਰੋਲ ਜਿਹੜਾ ਆ ਉਹ ਆਪਾਂ ਕਹਾਂਗੇ ਕਿ ਸਕਾਰਾਤਮਕ ਨਹੀਂ ਸੀਗਾ, ਜੋ ਲੀਡਰ ਦਾ ਰੋਲ ਹੋਣਾ ਚਾਹੀਦਾ। ਤੇ ਉਹਦੀਆਂ ਕੀਤੀਆਂ ਫਿਰ ਚੀਜ਼ਾਂ ਜਿਹੜੀਆਂ ਅੱਗੇ ਵੀ ਆ ਰਹੀਆਂ ਨੇ ਕਿ ਉਸ ਵੇਲੇ ਜੋ ਤੁਸੀਂ ਪਤਾਈਆਂ ਗਲਤੀਆਂ ਕੀਤੀਆਂ। ਬਹਰਹਾਲ ਰੌਲਾ ਇਹ ਆ ਕਿ ਠੀਕ ਆ ਭਗਵੰਤ ਮਾਨ ਨੂੰ ਉਹ ਫੇਸ ਨਹੀਂ ਬਣਾ ਰਹੇ, ਪਰ ਇਹਦੇ ਪਿੱਛੇ ਵੀ ਉਹਨਾਂ ਦਾ ਇੱਕ ਲੌਜਿਕ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਭਗਵੰਤ ਮਾਨ ਨੂੰ ਉਹ ਨਹੀਂ ਬਣਾਉਣਾ ਚਾਹੁੰਦੇ। ਇਹਦੇ ਪਿੱਛੇ ਲੌਜਿਕ ਇਹ ਵੀ ਹੋ ਸਕਦਾ ਕਿ ਪਹਿਲਾਂ ਟਿਕਟਾਂ ਦੀ ਵੰਡ ਯਕੀਨੀ ਬਣਾ ਲਈਏ, ਉਮੀਦਵਾਰ ਆਪਣੇ ਤੈਅ ਕਰ ਲਈਏ, ਉਸ ਤੋਂ ਬਾਅਦ CM ਫੇਸ ਜਿਹੜਾ ਉਹ ਆਪਾਂ ਜਨਤਾ ਦੇ ਵਿੱਚ ਰੱਖਾਂਗੇ। ਜੀ ਅਗਲੇ ਕਾਲਰ ਨੇ ਗਗਨਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਛੋਟਾ ਜਿਹਾ ਕੁਐਸਚਨ ਹੀ ਅੱਜ ਭਾਜੀ, ਵੀ ਜਿਹੜੇ ਆਪਣੇ ਆ ਪਾਰਲੀਮੈਂਟ ਵਾਲੇ ਦਿਨ ਜਿਹੜਾ ਇਹਨਾਂ ਦਾ ਵੀ ਆਪਣੇ ਹੁੰਦਾ ਵਾ ਟਾਈਮ, ਦਿਨੋਂ ਦਿਨ ਮਤਲਬ ਘਟੀ ਜਾਂਦਾ ਹੈ ਨਾ ਵੀ। ਹਾਂਜੀ ਅਸੈਂਬਲੀ ਵਾਲਾ, ਸੌਰੀ ਮਾਈ ਬੈਡ। ਹਾਂਜੀ, ਵੀ ਦਿਨੋਂ ਦਿਨ ਘਟੀ ਜਾਂਦਾ, ਵੀ ਲੋਕੀ ਇਹਨਾਂ ਦੇ ਬਾਰੇ ਕਿਉਂ ਨਹੀਂ ਡਿਸਕਸ ਕਰਦੇ ਕਿਤੇ ਵੀ? ਹਾਂਜੀ, ਵੀ ਇਹਨਾਂ ਦਾ ਵੀ ਟਾਈਮ ਵਧਾਉਣਾ ਚਾਹੀਦਾ, ਵੀ ਤੁਹਾਡੇ ਸਾਰੇ ਕਾਨੂੰਨ ਵਗੈਰਾ ਜੋ ਵੀ ਆ ਉੱਥੇ ਪਾਸ ਹੋਣੇ ਆ। ਇਹਨਾਂ ਨੇ 6 ਮਹੀਨਿਆਂ ਬਾਅਦ, ਜਿਵੇਂ ਤੁਸੀਂ ਕਹਿੰਦੇ ਹੁੰਦੇ ਆ ਵੀ ਰੂਲ ਆ ਵੀ ਬੁਲਾਉਣਾ ਹੀ ਪੈਂਦਾ ਇਹਨਾਂ ਨੂੰ, ਵੀ ਉਹ ਇੱਕ ਦਿਨ ਦਾ ਬੁਲਾ ਕੇ ਤੇ ਇਹਨਾਂ ਨੇ ਫਿਰ 6 ਮਹੀਨੇ ਤੇ ਗੱਲ ਪੈ ਗਈ। ਗਾਂ ਨੂੰ ਉਦੋਂ ਤੱਕ ਇਲੈਕਸ਼ਨ ਆ ਜਾਣੇ ਆ, ਹੁਣ ਭਾਵੇਂ ਬੁਲਾਉਣ ਭਾਵੇਂ ਨਾ ਬੁਲਾਉਣ, ਮਤਲਬ ਤਾਂ ਕੋਈ ਫਾਇਦਾ ਵੀ ਨਹੀਂ ਹੋਣਾ। ਵੀ ਲੋਕੀ ਕਹਿੰਦੇ ਇਹਨਾਂ ਬਾਰੇ ਕੋਈ ਵੀ ਡਿਸਕਸ਼ਨ ਨਹੀਂ ਕਰਦੇ ਵੀ ਹਾਂ ਕਿਉਂ ਨਹੀਂ ਟਾਈਮ ਵਧਾਉਂਦੇ ਤੁਸੀਂ? ਧੰਨਵਾਦ ਜੀ। ਹਾਂਜੀ ਭਾਜੀ, ਥੈਂਕ ਯੂ। ਇਹ ਨਾ ਇਹ ਸਾਡੀ ਬਦਕਿਸਮਤੀ ਆ ਕਿ ਅਸੀਂ ਇਹਨਾਂ ਮੁੱਦਿਆਂ ਤੇ ਸੋਚਦੇ ਨਹੀਂ ਹੈ। ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਕਿ
ਜਿਹੜੀ ਰਾਜਨੀਤੀ ਆ ਉਹ ਪਰਸੈਪਸ਼ਨ ਬਣਾ ਕੇ ਜਾਂ ਪਰਸੈਪਸ਼ਨ ਬਣੀ ਦੇ ਹਿਸਾਬ ਨਾਲ ਚੱਲਦੀ ਹੋਵੇ। ਅਸੀਂ ਹੁਣ ਬਿਜਲੀ ਦੇ ਮੁੱਦੇ ਤੇ ਹੀ ਵੇਖ ਰਹੇ ਹਾਂ ਨਾ, ਕੋਈ ਸਵਾਲ ਹੀ ਨਹੀਂ ਇਹਨਾਂ ਨੂੰ ਕਰ ਰਿਹਾ ਕਿ ਹਾਂ ਭਾਈ ਬਿਜਲੀ ਕਿੱਥੋਂ ਲਿਆਓਗੇ, ਟਰਾਂਸਮਿਸ਼ਨ ਸਮਰੱਥਾ ਤੁਹਾਡੀ ਕਿੰਨੀ ਆ, ਪੈਦਾਵਾਰ ਕਿੰਨੀ ਆ, ਕੋਈ ਸਵਾਲ ਨਹੀਂ, ਕਾਊਂਟਰ ਸਵਾਲ ਹੀ ਨਹੀਂ ਹੈ। ਉਹ ਪਰਸੈਪਸ਼ਨ ਦੇਖ ਰਿਹਾ। ਪਹਿਲਾਂ ਪਰਸੈਪਸ਼ਨ ਬਣਾ ਦਿੱਤੀ ਗਈ ਕਿ ਬਿਜਲੀ ਸਮਝੌਤੇ ਗਲਤ ਨਹੀਂ, ਚਲੋ ਮੰਨ ਲਿਆ ਗਲਤ ਹੈ। ਹੁਣ ਇੱਕ ਪਰਸੈਪਸ਼ਨ ਬਣਾ ਦਿੱਤੀ ਕਿ ਰੱਦ ਕਰ ਦਿਓ, ਬਸ ਇਹੀ ਹੱਲ ਹੈ। ਹੁਣ ਰੱਦ ਕਰਕੇ ਗਾਂਹ ਕੀ ਕਰੋਗੇ, ਅਗਲਾ ਕੋਈ ਸਵਾਲ ਨਹੀਂ ਹੈ। ਸੋ ਇਸੇ ਕਰਕੇ ਇਹ ਰਾਜਨੀਤੀ ਜਿਹੜੀ ਹੈ ਧਾਰਨਾਵਾਂ ਬੇਸਡ ਆ। ਸੋ ਇਹਦੇ 'ਚ ਬਿਲਕੁਲ ਸਾਨੂੰ ਸਰਬ ਪੱਖੀ ਸੋਚ ਰੱਖ ਕੇ ਸੋਚਣਾ ਪਵੇਗਾ ਕਿ ਅਸੀਂ ਕੀ ਕੁਝ ਕਰਨਾ। ਉਹਦੇ 'ਚ ਇਹ ਚੀਜ਼ ਤੇ ਬਿਲਕੁਲ ਮਹੱਤਵਪੂਰਨ ਆ। ਔਰ ਪੰਜਾਬ ਦੇ ਵਿੱਚ ਉਹ ਦੌਰ ਵੀ ਸੀਗਾ ਸਰਦਾਰ ਸਾਹਿਬ ਜਦੋਂ 80 ਬੈਠਕਾਂ ਵੀ ਹੋਇਆ ਕਰਦੀਆਂ ਸੀ। ਇਸ ਅਸੈਂਬਲੀ ਦੇ ਵਿੱਚ ਬੜੇ ਵੱਡੇ ਬੁਲਾਰੇ ਕਾਮਰੇਡਾਂ ਦੇ ਵੀ ਬੋਲਦੇ ਰਹੇ ਆ, ਕਾਂਗਰਸੀਆਂ ਦੇ ਵੀ, ਅਕਾਲੀਆਂ ਦੇ ਵੀ। ਤਾਂ ਉਹ ਬੈਠਕਾਂ ਦਾ ਦੌਰ ਬੜਾ ਕਹਿ ਲਓ ਕਿ ਇੱਕ ਸਕਾਰਾਤਮਕ ਤਰੀਕੇ ਨਾਲ, ਰਚਨਾਤਮਕ ਤਰੀਕੇ ਨਾਲ ਚੱਲਦਾ ਸੀਗਾ। ਉਹ ਹੁਣ ਬੈਠਕਾਂ ਦੀ ਗਿਣਤੀ ਘਟਦੀ ਹੁਣ ਦੇਖ ਲਓ। ਮੈਨੂੰ ਨਹੀਂ ਲੱਗਦਾ ਕਿ ਸਾਲ ਦੇ ਵਿੱਚ ਕੋਈ 20-30 ਬੈਠਕਾਂ ਵੀ ਹੁੰਦੀਆਂ ਹੋਣਗੀਆਂ। ਸੋ ਇਸ ਕਰਕੇ ਇਹ ਪਬਲਿਕ ਡੋਮੇਨ ਦੇ ਵਿੱਚ ਗੱਲ ਜਿਹੜੀ ਆ ਉਹ ਜਾਣੀ ਚਾਹੀਦੀ ਆ, ਉਹਦੇ ਤੇ ਚਰਚਾ ਹੋਣੀ ਚਾਹੀਦੀ ਆ। ਫਿਰ ਇਸ ਤੋਂ ਬਾਅਦ ਰਾਜਨੀਤਿਕ ਧਿਰਾਂ ਤੇ ਦਬਾਅ ਬਣੇਗਾ ਤੇ ਉਹ ਇਸ ਗੱਲ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਵੀ ਸ਼ਾਮਲ ਕਰਨ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਘੱਟੋ ਘੱਟ ਕਿੰਨੀਆਂ ਬੈਠਕਾਂ ਕਰਵਾਵਾਂਗੇ, ਪਾਰਟੀ ਪਹਿਲਾਂ ਹੀ ਦੱਸੇ। ਜੀ ਇੱਦਾਂ ਦੇ ਤਾਂ ਵੈਸੇ ਬਹੁਤ ਕੰਮ ਨੇ ਜਿਹੜੇ ਪਹਿਲੋਂ ਪਾਰਟੀਆਂ ਦੱਸੇ, ਪਰ ਕਹਿ ਕੁਛ ਜਾਂਦੀਆਂ ਕਰਦੀਆਂ ਕੁਛ। ਲੋਕਾਂ ਦਾ ਧਿਆਨ ਤਾਂ ਉਸ ਸਵਾਦ ਦੇ ਵਿੱਚ ਲੱਗਾ ਆ, ਉਹ ਉਸ ਨੂੰ ਇੱਦਾਂ ਕਰਕੇ ਬੁਲਾਈ ਜਾਂਦਾ ਆ। ਉਹ ਉਹਦੀ ਦਰਵਾਜ਼ੇ ਖੋਲ੍ਹਦਾ ਸੀ, ਬਸ ਇੱਥੇ ਤੱਕ ਹੀ ਜਿਹੜੀਆਂ ਆ ਉਹਦੇ ਸਵਾਦ ਦੇ ਵਿੱਚ ਹੀ ਜਿਹੜੇ ਉਹ ਰੁੱਝੇ ਪਏ ਨੇ। ਅਗਲੇ ਜਿਹੜੇ ਕਾਲਰ ਨੇ ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਕਹਿੰਦਾ ਮਤਲਬ ਐਡਾ ਵੱਡਾ ਪੰਜਾਬ ਦੇ ਮਹੱਤਵ ਜਿਹੜਾ ਇੱਕ ਦਿਨ ਦਾ ਸੈਸ਼ਨ ਹੋਇਆ, ਇਹ ਸੈਸ਼ਨ ਇੱਕ ਦਿਨ ਬੰਦ ਕਰਿਆ ਜਾਊਗਾ ਜਾਂ ਇਹਦੇ ਲਈ ਕੋਈ ਨਵਾਂ ਸੈਸ਼ਨ ਹੋਰ ਸੱਦਿਆ ਜਾਊਗਾ ਜੀ? ਕਿ ਪੰਜਾਬ ਦੇ ਮੁੱਦੇ ਇੰਨੇ ਹੈਗੇ, ਕਹਿੰਦਾ ਮਤਲਬ ਉਹ ਤਾਂ 15 ਦਿਨ ਵੀ ਬਹਿਸ ਤਾਂ ਹੋਣੀ ਚਾਹੀਦੀ ਹੈ। ਲਾਸਟ ਸੈਸ਼ਨ ਹੈਗਾ, ਲਾਸਟ ਸੈਸ਼ਨ ਦੇ ਵਿੱਚ ਕਹਿੰਦਾ ਮਤਲਬ ਇੰਨੇ ਮੁੱਦੇ ਵਿਚਾਰਨੇ ਚਾਹੀਦੇ ਹੈਗੇ ਆ, ਪਰ ਹੁਣ ਸੈਸ਼ਨ ਹੋਰ ਸੱਦਿਆ ਵੀ ਜਾਊਗਾ ਜਾਂ ਇੱਥੇ ਗੋਲਮਾਲ ਗੱਲ ਹੋ ਜਾਊਗੀ? ਆਹ ਪੁੱਛਣਾ ਚਾਹੁੰਦਾ। ਹਾਂਜੀ ਨਹੀਂ, ਹੁਣ ਦੇਖੋ ਸੈਸ਼ਨ ਤੇ ਇਹਨਾਂ ਨੇ ਸੱਦਣਾ ਸਰ, ਪਰ ਬਿਲਕੁਲ ਤੁਹਾਡਾ ਸ਼ੱਕ ਸਹੀ ਹੈ ਕਿ ਸੱਦੂਗੇ ਵੀ ਕਿ ਨਹੀਂ। ਕਿਉਂਕਿ ਫਿਰ 6 ਮਹੀਨੇ ਦਾ ਟਾਈਮ ਮਿਲ ਗਿਆ। ਪਰ ਆਪਾਂ ਸਮਝ ਸਕਦੇ ਹਾਂ ਕਿ ਸਰਦੀਆਂ ਦਾ ਜ਼ਰੂਰ ਸੈਸ਼ਨ ਬੁਲਾਉਣਗੇ, ਭਾਵੇਂ 2-4 ਦਿਨ ਦਾ ਹੀ ਬੁਲਾਉਣ। ਪਰ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਆਪਾਂ ਨੂੰ ਵੇਖਣੀ ਚਾਹੀਦੀ ਹੈ, ਜਿਹੜੀ ਆਪਾਂ ਹੁਣ ਇਹ ਵਿਚਾਰ ਕੇ ਆਏ ਹਾਂ ਕਿ ਜੋ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਘਟਦਾ ਪਿਆ, ਹੋ ਸਕਦਾ ਉਹ ਕੱਲ ਨੂੰ ਇਹ ਨੁਕਤਾ ਚੁੱਕ ਦੇਣ ਕਿ ਭਾਈ ਜਲਦੀ ਐ ਕਰੋ ਕਿ ਸੈਸ਼ਨ ਬੁਲਾਓ। ਜੇ ਉਹ ਮੁੱਦਾ ਚੁੱਕਣਗੇ, ਦੂਸਰੀਆਂ ਓਪੋਜੀਸ਼ਨ ਜ਼ਿਆਦਾ ਜੀ ਗੱਲ ਹੈ ਕਿ ਉਹਨੂੰ ਸਪੋਰਟ ਕਰੂਗੀਆਂ ਔਰ ਲੋਕਾਂ ਦੀ ਵੀ ਸਪੋਰਟ ਮਿਲ ਸਕਦੀ ਹੈ, ਤਾਂ ਉੱਥੇ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਹੋਰਾਂ ਦੀ ਪੋਜੀਸ਼ਨ ਥੋੜ੍ਹੀ ਕਮਜ਼ੋਰ ਹੋ ਜਾਵੇ ਤੇ ਉਹਨਾਂ ਨੂੰ ਇਹ ਇੱਕ ਸੈਸ਼ਨ ਬੁਲਾਉਣਾ ਪਵੇ। ਬਿਲਕੁਲ ਮੈਂ ਇਸ ਹੱਕ ਦੇ ਵਿੱਚ ਆ। ਜੇ 15 ਦਿਨ ਵੀ ਚਰਚਾ ਹੁੰਦੀ ਆ ਤੇ ਕਰ ਲੈਣੀ ਚਾਹੀਦੀ ਹੈ। ਲੋਕਾਂ ਦਾ ਪੈਸਾ ਲੱਗਣਾ, ਇਹਨਾਂ ਨੇ ਘਰੋਂ ਥੋੜ੍ਹੀ ਨਾ ਚਲਾਉਣਾ। ਕੀ ਗੱਲ ਆ, ਉੱਥੇ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ ਕੋਲ ਕਮਰੇ ਆ, MLA ਹੋਸਟਲ ਆ, ਸਾਰਿਆਂ ਨੂੰ ਫਲੈਟ ਮਿਲੇ ਹੋਏ, ਸਭ ਕੁਛ ਆ। ਕੀ ਗੱਲ ਹੈ, ਉੱਥੇ 10-15 ਦਿਨ ਲੋਕਾਂ ਦੀ ਗੱਲ ਨਹੀਂ ਕਰ ਸਕਦੇ? ਜੇ ਉੱਥੇ ਬੈਠ ਹੀ ਨਹੀਂ ਸਕਦੇ, ਗੱਲ ਹੀ ਨਹੀਂ ਕਰ ਸਕਦੇ, ਤੇ ਫਿਰ ਅਸੀਂ ਇਹਨਾਂ ਦੀਆਂ ਸਹੂਲਤਾਂ ਥੋੜ੍ਹੀ ਨਹੀਂ ਵੇਖਣੀਆਂ। ਇਹ ਹੋਣਾ ਚਾਹੀਦਾ। ਔਰ ਮੇਰੇ ਖਿਆਲ ਦੇ ਨਾਲ ਸਿੱਧੂ ਗਰੁੱਪ ਜਿਹੜਾ ਉਹ ਇਸ ਗੱਲ ਤੇ ਧਿਆਨ ਜ਼ਰੂਰ ਰੱਖੇਗਾ, ਕਿਉਂਕਿ ਸਾਰੇ ਪੰਜਾਬ ਦੀ ਇਸ ਵੇਲੇ ਮੰਗ ਆ ਕਿ ਇੱਕ ਸੈਸ਼ਨ ਐਸਾ ਹੋਣਾ ਚਾਹੀਦਾ ਜਿਹਦੇ ਤੇ ਸਾਰਾ ਰਿਪੋਰਟ ਕਾਰਡ ਵੀ ਸਰਕਾਰ ਦਾ ਸਾਹਮਣੇ ਆਵੇ ਤੇ ਜਿਹੜੇ ਬਕਾਇਆ ਮੁੱਦੇ ਆ ਉਹ ਵੀ ਸਾਫ਼ ਹੋ ਜਾਣ। ਜੀ ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਜਸਬੀਰ ਜੀ। ਹਾਂਜੀ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਕੀ ਸਵਾਲ ਹੈ ਜੀ? ਸਵਾਲ ਇਹ ਹੈ ਵੀ ਮੈਂ ਸੋਚਦਾ ਵੀ ਆਪਣੇ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਜੀ। ਕੋਈ ਪਤਾ ਨਹੀਂ ਲੱਗਦਾ, ਕੋਈ ਕਿਸੇ ਪਾਸੇ ਹੋ ਜਾਂਦਾ, ਕੋਈ ਕਿਸੇ ਪਾਸੇ ਹੋ ਜਾਂਦਾ ਹੈ। ਕੋਈ ਕਦੇ ਤਾਂ ਸਿੱਧੂ ਸਾਹਿਬ ਦੂਜਾ ਦਿੱਲੀ ਨੂੰ ਚੱਲ ਜਾਂਦੇ, ਕਦੇ ਕੋਈ ਕੰਮ ਦੀ ਗੱਲ ਰਹਿ ਹੀ ਨਹੀਂ ਗਈ ਮੇਰੇ ਹਿਸਾਬ ਨਾਲ। ਮੈਨੂੰ ਤਾਂ ਆਪਦਾ ਰਾਸ਼ਟਰਪਤੀ ਰਾਜ ਹੋ ਜਾਣਾ ਸ਼ੁਰੂ ਇੱਥੇ ਤੇ। ਧੰਨਵਾਦ। ਨਹੀਂ ਦੇਖੋ, ਰਾਸ਼ਟਰਪਤੀ ਰਾਜ ਇੰਨੀਆਂ ਛੋਟੀਆਂ ਗੱਲਾਂ ਤੇ ਨਹੀਂ ਭਾਜੀ ਲੱਗਦੇ ਹੁੰਦੇ, ਨਿੱਕੀਆਂ ਗੱਲਾਂ ਤੇ ਨਹੀਂ। ਮਤਲਬ ਕਿ ਕਿਉਂਕਿ ਆਪਾਂ ਦੇਖਿਆ
ਜਦੋਂ ਬੰਗਾਲ ਦਾ ਇਲੈਕਸ਼ਨ ਹੋ ਕੇ ਹਟਿਆ ਕਿੰਨੀ ਹਿੰਸਾ ਹੋ ਗਈ ਉੱਥੇ, ਤੇ ਅਫਸੋਸ ਦੀ ਗੱਲ ਹੈ ਕਿ ਬਹੁਤ ਬੰਦੇ ਮਰੇ ਵੀ ਆ, ਇੱਥੋਂ ਤੱਕ ਕਿ ਬਜ਼ੁਰਗਾਂ ਦੇ ਰੇਪ ਵੀ ਕੀਤੇ ਗਏ ਨੇ ਉੱਥੇ। ਮਾਮਲੇ ਜਿਹੜੇ ਅਦਾਲਤ ਦੇ ਵਿੱਚ ਨੇ, CBI ਉਹਨੂੰ ਹੁਣ ਤੇ ਮੇਰੇ ਖਿਆਲ ਦੇ ਨਾਲ ਦੇਖ ਰਹੀ ਹੈ, ਇਨਵੈਸਟੀਗੇਟ ਕਰ ਰਹੀ ਹੈ। ਤਾਂ ਉੱਥੇ ਵੀ ਮਤਲਬ ਕਿ ਲੱਗਿਆ, ਹੋਰ ਕਈ ਸਟੇਟਾਂ ਨੇ, ਰਾਜਸਥਾਨ ਆ, ਛੱਤੀਸਗੜ੍ਹ ਆ, ਜਿੱਥੇ ਸਰਕਾਰਾਂ ਕਾਂਗਰਸ ਦੀਆਂ ਚੱਲਦੀਆਂ। ਤੇ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਸਟੇਟ ਦੇ ਵਿੱਚ ਕੋਈ ਨਿੱਕੀ ਮੋਟੀ ਘਟਨਾ ਵਾਪਰਦੀ ਆ, ਕੋਈ ਕਲੈਸ਼ ਹੁੰਦਾ ਤੇ ਤੁਸੀਂ ਚੱਕ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓਗੇ। ਔਰ ਇਲੈਕਸ਼ਨ ਨੇੜੇ ਆ, 5 ਰਾਜਾਂ ਦੇ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ, ਬੜੀ ਸੰਭਾਵਨਾ ਘੱਟ ਆ। ਬਾਕੀ ਹਰੇਕ ਦਾ ਆਪਣਾ ਨਜ਼ਰੀਆ ਹੁੰਦਾ। ਪਰ ਜਿਹੜੀ ਦੂਜੀ ਗੱਲ ਤੁਸੀਂ ਕੀਤੀ ਆ, ਉਹ ਪਾਏਦਾਰ ਗੱਲ ਆ। ਉਸ ਗੱਲ ਦੇ ਵਿੱਚ ਬਿਲਕੁਲ ਤੰਤ ਹੈਗਾ ਆ ਕਿ ਸਾਡੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਆ। ਸਭ ਤੋਂ ਪਹਿਲਾਂ ਤੇ ਇੱਕ ਮੁੱਠ ਰਹਿਣਾ ਚਾਹੀਦਾ ਸੀਗਾ। ਕਿਸਾਨੀ ਮੁੱਦੇ ਤੇ ਇਹ ਬੜਾ ਇੱਕ ਜੀਵੰਤ ਮੁੱਦਾ ਆ, ਬੜਾ ਮਗਦਾ ਮੁੱਦਾ ਆ, ਔਰ ਇਹਦੇ ਨਾਲ ਹੀ ਸਾਡੀ ਆਰਥਿਕਤਾ ਜਿਹੜੀ ਹੈ ਨਾ ਬਹਰਹਾਲ ਜੁੜੀ ਹੋਈ ਆ, ਤੇ ਸਾਨੂੰ ਯੂਨਾਈਟ ਰਹਿਣ ਦੀ ਜ਼ਰੂਰਤ ਸੀ। ਉਹਦੇ 'ਚ ਮੈਂ ਕਹੂੰਗਾ ਕਿ ਕਿਸਾਨ ਆਗੂਆਂ ਦੀ ਭੂਮਿਕਾ ਵੀ ਬਣਦੀ ਆ। ਅਸੀਂ ਉਹਨਾਂ ਨੂੰ ਵੀ ਬਾਹਰ ਨਹੀਂ ਕੱਢ ਸਕਦੇ ਜੇ ਸਿਆਸੀ ਤਨਜ਼ੀਮਾਂ ਦੀ ਬਣਦੀ ਹੈ। ਦੂਜੀ ਗੱਲ ਇਹ ਆ ਕਿ ਆਪੋ ਆਪਣਾ ਰੋਲ ਜਿਹੜਾ ਆ ਉਹ ਹਰੇਕ ਲੀਡਰ ਨੂੰ ਨਿਭਾਉਣਾ ਚਾਹੀਦਾ, ਇੱਕ ਪੰਜਾਬੀ ਹੋਣ ਦੇ ਨਾਤੇ। ਪਰ ਸਿੱਧੂ ਹੋਰਾਂ ਦੀ ਗੇਮ ਆ ਜਾਂ ਪ੍ਰਗਟ ਸਿੰਘ ਹੋਰਾਂ ਦੀ ਗੇਮ, ਪ੍ਰਗਟ ਸਿੰਘ ਹੋਰੀ ਤਾਂ ਕਿਵੇਂ ਖੇਡਦੇ ਆ, ਸਿੱਧੂ ਹੋਰੀ ਕਿਵੇਂ ਖੇਡਦੇ ਆ ਸਰ, ਜੇ ਮੈਂ ਦੱਸੂਗਾ ਉਹ ਫਿਰ ਥੋੜੀ ਤਕਲੀਫ ਹੁੰਦੀ ਹੈ ਜਿਹੜੇ ਲੋਕ ਚਾਹੁੰਦੇ ਆ। ਅਸੀਂ ਹਮੇਸ਼ਾ NRIs ਨੂੰ ਕਹਿੰਦੇ ਆ ਕਿ ਉਹ ਸ਼ਾਇਦ ਇੱਕ ਧੋਖੇ ਤੋਂ ਬਚ ਜਾਣ। ਪ੍ਰਗਟ ਸਿੰਘ ਹੋਰੀ ਉਹ ਸ਼ਖਸ ਨੇ 12-13 'ਚ ਜਦ ਡਰੱਗ ਦਾ ਰੌਲਾ ਪਿਆ, ਇਹਨਾਂ ਦੇ ਬਿਆਨ ਪੜ੍ਹ ਲਿਓ, ਨਹੀਂ ਤਾਂ ਮੈਂ ਤੁਹਾਨੂੰ ਭੇਜ ਦੂੰਗਾ ਉਸ ਟਾਈਮ ਕੀ ਕਹਿੰਦੇ ਸੀਗੇ। ਮਤਲਬ ਕਿ ਇਹਨਾਂ ਨੇ ਜਦੋਂ ਚੌਧਰੀ ਉਦੋਂ ਹੁੰਦਾ ਸੀਗਾ, ਮੈਂ ਤੁਹਾਨੂੰ ਦੱਸ ਦਿੰਦਾ, ਸਾਰੀਆਂ ਗੱਲਾਂ ਖੋਲ ਕੇ ਵੀ ਦੱਸ ਦਿੰਦਾ, ਇਹਨਾਂ ਦਾ ਪ੍ਰਧਾਨ ਹੁੰਦਾ ਸੀ ਉਦੋਂ ਯੂਥ ਦਾ ਕਾਂਗਰਸ ਦਾ ਚੌਧਰੀ ਵਿਕਰਮਜੀਤ ਚੌਧਰੀ, ਤੁਹਾਡੇ ਦੁਆਬੇ ਦਾ ਵਿਕਰਮਜੀਤ ਚੌਧਰੀ, ਤੇ ਆਖਿਆ ਸੀ ਮੈਂ ਡੈਫਾਮੇਸ਼ਨ ਦਾ ਕੇਸ ਪਾਊਂ ਪ੍ਰਗਟ ਸਿੰਘ ਨੇ ਨਸ਼ੇ ਦੇ ਮੁੱਦੇ ਤੇ। ਹਿਸਾਬ ਲਾ ਲਓ ਕਿ ਇੰਨਾ ਜ਼ਿਆਦਾ ਡਿਫੈਂਡ ਕਰ ਰਹੇ ਸੀ। ਔਨ ਰਿਕਾਰਡ ਹੈ ਮੇਰੇ ਕੋਲ ਉਹ ਬਿਆਨ ਦੀ ਕਟਿੰਗ ਵੀ ਪਈ ਹੋਏਗੀ ਅੱਜ ਤੱਕ ਕਿ ਇਹਨਾਂ ਨੇ ਡਿਫੈਂਡ ਕੀਤਾ ਇੱਥੋਂ ਤੱਕ ਜਾ ਕੇ। ਅੱਜ ਕਿਸ ਮੂੰਹ ਨਾਲ ਡਰੱਗ ਦਾ ਮੁੱਦਾ ਚੁੱਕ ਰਹੇ ਨੇ ਸਿੱਧੂ। ਅੱਛਾ, ਉਦੋਂ ਬਾਅਦ ਫਿਰ 4 ਸਾਲ ਪ੍ਰਗਟ ਸਿੰਘ 3 ਸਾਲ ਚੁੱਪ ਕਰਿਆ ਰਿਹਾ, 2 ਸਾਲ 2.5 ਸਾਲ 3 ਸਾਲ, ਉਸ ਤੋਂ ਬਾਅਦ ਫਿਰ ਆਪਣੀ ਸਰਕਾਰ ਨੂੰ ਲੱਕੋ ਲੈ ਲਿਆ। ਅੱਛਾ, ਐਤਕੀ ਫਿਰ ਉਹੀ ਕੀਤਾ, 2-3 ਸਾਲ ਚੁੱਪ ਰਹੇ, ਸਾਰਾ ਕੁਝ ਕਰਦੇ ਰਹੇ, ਐਂਡ ਤੇ ਆ ਕੇ ਰੌਲਾ ਪਾ ਲਿਆ। ਸੋ ਇਹ ਜਿਹੜੀ ਰਾਜਨੀਤੀ ਆ ਨਾ, ਇਹ ਮਫਾਦਾਂ ਦੀ ਰਾਜਨੀਤੀ ਆ। ਜੇ ਮੁੱਦਿਆਂ ਦੀ ਰਾਜਨੀਤੀ ਕਰਨੀ ਆ ਫਿਰ ਤੁਹਾਨੂੰ ਤਿਆਗ ਕਰਨਾ ਪਏਗਾ, ਫਿਰ ਤੁਹਾਡੀ ਕੁਰਸੀ, ਤੁਹਾਡੀ ਹਉਮੈ ਉਹ ਪਿੱਛੇ ਚਲੇ ਜਾਏਗੀ। ਤੁਸੀਂ ਬਣ ਜਾਓਗੇ ਪੰਜਾਬ ਦੇ ਅਸਲ ਪੁੱਤਰ ਕਿ ਯਾਰ ਕੁਰਸੀ ਜਾਂਦੀ ਆ ਟੱਠੇ ਖੂਹ 'ਚ ਜਾਵੇ, ਅਸੀਂ ਆਪਣਾ ਖੂਹ 'ਚ ਡਿੱਗਿਆ ਪੰਜਾਬ ਕੱਢਣਾ ਵਾ। ਜੀ ਜੀ, ਪਰ ਇਹ ਇਹਨਾਂ ਦੀ ਨੀਤ ਦੇ ਵਿੱਚ ਹੈ ਨਹੀਂ। ਹਰਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇੰਨਾ ਕਹਿਣਾ ਸਿਰਫ ਕਿ ਜਦੋਂ ਇਹ ਕਿਸੇ ਖਬਰ ਦੀ ਵਿਆਖਿਆ ਕਰਦੇ ਆ ਮਿੰਟੂ ਸਾਹਿਬ, ਉਹਨੂੰ ਇੰਨਾ ਲੰਮਾ ਕਰ ਦਿੰਦੇ ਆ ਕਿ ਉਹਦਾ ਜਿਹੜਾ ਸੁਣਨ ਦਾ ਰਸ ਉਹ ਖਤਮ ਹੋ ਜਾਂਦਾ। ਜੇ ਉਹਨੂੰ ਹੀ ਘੱਟ ਤੋਂ ਘੱਟ ਸ਼ਬਦਾਂ ਵਿੱਚ ਵਧੀਆ ਤਰੀਕੇ ਨਾਲ ਕਰਨ ਤੇ ਫਿਰ ਸੁਣਨ ਨੂੰ ਵੀ ਮਨ ਕਰਦਾ। ਤੇ ਤੁਸੀਂ ਇੱਦਾਂ ਕਰਿਆ ਕਰੋ, ਤੁਸੀਂ ਥੋੜ੍ਹਾ ਚਿਰ ਬੰਦ ਕਰ ਲਿਆ ਕਰੋ, ਕੋਈ ਗੱਲ ਨਹੀਂ, ਬਾਕੀਆਂ ਨੂੰ ਸਵਾਦ ਆਉਂਦਾ, ਤੁਹਾਡੇ ਇੱਕ ਜਾਣੇ ਦੇ ਰਸ ਲਈ ਨਹੀਂ ਆਪਾਂ ਇਹ ਕੁਛ ਜਿਹੜਾ ਉਹ ਕਰ ਸਕਦੇ। ਤੇ ਬਾਕੀ ਖਬਰ ਦੀ ਪੜਚੋਲ ਦਾ ਮਤਲਬ ਇਹ ਹੁੰਦਾ ਹੈ ਵੀ ਖਬਰ ਦੀ ਜਿਹੜੀ ਆ ਤਹਿ ਤੱਕ ਜਿਹੜਾ ਉਹ ਜਾਇਆ ਜਾਵੇ। ਘੱਟ ਕਰੋ ਤਾਂ ਨਹੀਂ ਖੁਸ਼, ਜ਼ਿਆਦਾ ਕਰੋ ਤਾਂ ਨਹੀਂ ਖੁਸ਼। ਤੇ ਮਿੰਟੂ ਜੀ ਕੋਈ ਨਹੀਂ, ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਸੀਂ ਕਰੀ ਚੱਲਣਾ। ਨਹੀਂ ਕੋਈ ਨਹੀਂ, ਕੋਈ ਗੱਲ ਨਹੀਂ, ਹਰੇਕ ਦਾ ਦੇਖੋ ਆਪਦਾ ਰਸ ਹੈ ਤੇ ਠੀਕ ਆ। ਬਾਕੀ ਬਾਈ ਮੇਰਾ ਆਪਣਾ, ਤੁਹਾਡਾ ਰਸ ਹੈ ਤੇ ਮੇਰਾ ਆਪਣਾ ਕੰਮ ਕਰਨ ਦਾ ਢੰਗ ਹੈ। ਮੈਂ ਆਪਣੀ ਅਧੂਰੀ ਗੱਲ ਨਹੀਂ ਕਰ ਸਕਦਾ, ਨਾ ਹੀ ਮੈਂ ਇੱਕ ਪਾਸੜ ਕਰ ਸਕਦਾ। ਮੇਰੀ ਕਮਜ਼ੋਰੀ ਸਮਝ ਲਓ ਮੇਰੀ ਤਾਕਤ। ਜੀ ਜੀ, ਨਹੀਂ ਬਿਲਕੁਲ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਦੋਨੇ ਵੀਰਾਂ ਨੂੰ ਤੇ ਸਰੋਤਿਆਂ ਨੂੰ ਸਾਰਿਆਂ ਨੂੰ ਜੀ। ਭਾਈ ਸਾਹਿਬ ਇੱਕ ਮਿੰਟੂ ਜੀ ਬਾਰੇ ਕਹਿ ਰਹੇ ਸੀ, ਇੱਕੋ ਇੱਕ ਦਾ ਸਾਡੇ ਕੋਲ ਜਰੀਆ ਜੀ ਜਿਹੜਾ ਪੰਜਾਬ ਦੀਆਂ ਬੇਧੜਕ ਹੋ ਕੇ ਨਿਧੜਕ ਹੋ ਕੇ ਸਾਨੂੰ ਸਾਰੀਆਂ ਖਬਰਾਂ ਪਹੁੰਚਾ ਰਿਹਾ। ਤੇ ਇੱਕੋ ਇੱਕ ਸਾਡੇ ਕੋਲ ਜਰੀਆ ਮਿੰਟੂ ਜੀ, ਜਾਂ ਸ਼ਾਮ ਨੂੰ ਆਪਣੇ ਪੰਨੂ ਸਾਹਿਬ ਆਉਂਦੇ ਨੇ। ਬਾਕੀ ਹੋਰ ਤਾਂ ਪੰਜਾਬ ਦਾ ਮੀਡੀਆ ਤਾਂ, ਅਸੀਂ ਵੀ ਜਲੰਧਰ ਤੋਂ ਹਾਂ, ਜਲੰਧਰ ਮੀਡੀਆ ਦਾ ਘਰ ਆ, ਨਾ ਅਖਬਾਰਾਂ 'ਚ ਖਬਰਾਂ ਲੱਭਦੀਆਂ ਤੇ ਨਾ ਕੁਛ ਲੱਗਦੀਆਂ। ਇੱਥੇ ਜੁੜ ਕੇ ਅਸੀਂ ਆਪਣੀ ਮਾਤ ਭੂਮੀ ਨਾਲ ਜੁੜ ਲੈਂਦੇ। ਵੈਸੇ ਵੀਰ ਜੀ ਇੱਦਾਂ ਦੀਆਂ ਗੱਲਾਂ ਨਹੀਂ ਇਹਨਾਂ ਨੂੰ ਵੀ ਕਰਨੀਆਂ ਚਾਹੀਦੀਆਂ। ਬਾਕੀ ਖਬਰ ਮਿੰਟੂ ਜੀ ਦਿੰਦੇ ਆ, ਇਹ ਬਹੁਤ ਵਧੀਆ ਢੰਗ ਨਾਲ ਦਿੰਦੇ, ਤੱਤ ਕੱਢ ਦਿੰਦੇ ਆ, ਜਾਣੀ ਕਿ ਇੱਕ ਜਿੱਦਾਂ ਨਿੰਬੂ ਨਿਚੋੜੀ ਦਾ ਉਹਦਾ ਰਸ ਕੱਢ ਕੇ ਦਿਖਾ ਦਿੰਦੇ ਵੀ ਹਾਂਜੀ ਆਹ ਖਬਰ ਦਾ ਆਹ ਦਿੱਤਾ ਤੇ ਆਹ ਕੀਤਾ। ਅਸੀਂ ਬਹੁਤ ਆਭਾਰੀ ਆ ਮਿੰਟੂ ਜੀ,
ਤੁਸੀਂ ਹੈ ਸਾਡੇ ਨਾਨਕੇ ਪਿੰਡੋਂ, ਬਹੁਤ ਖੁਸ਼ ਹਾਂ। ਬਾਕੀ ਵੀਰ ਜੀ ਇੱਕ ਸਵਾਲ ਸਵਾਲ ਪੁੱਛ ਲਿਓ ਮੇਰਾ ਇਹ ਵੀ ਹੈ, ਤੇ ਅੱਜ ਜਿੱਦਾਂ ਹੁਣ ਕੈਪਟਨ ਪਹਿਲਾਂ ਖੱਟਰ ਸਾਹਿਬ ਨੇ ਲਾਠੀਚਾਰਜ ਕੀਤਾ ਕਿਸਾਨਾਂ ਤੇ, ਤਾਂ ਹੁਣ ਕੈਪਟਨ ਸਾਹਿਬ ਨੇ ਕਰਤਾ। ਉਦੋਂ ਤਾਂ ਕੈਪਟਨ ਸਾਹਿਬ ਤੇ ਦੋਸ਼, ਹੁਣ ਕੈਪਟਨ ਸਾਹਿਬ ਕਿਹਦੇ ਤੇ ਦੋਸ਼ ਲਾਉਣਗੇ? ਇਹ ਕਿੱਧਰ ਨੂੰ ਤੁਰੇ ਜਾਂਦੇ ਆ? ਸਾਡੇ ਵੀਰ ਵੀ ਕੁਝ ਅਕਾਲੀਆਂ ਮਗਰ ਤੁਰੇ ਆ, ਕੁਝ ਕਾਂਗਰਸ ਮਗਰ ਤੁਰੇ ਆ। ਸਿੱਧੂ ਸਾਹਿਬ ਆਪਣੀ ਸਿਆਸਤ ਚਮਕਾਈ ਜਾਂਦੇ ਆ। ਆਏ ਦਿਨ ਕਤਲ ਪੰਜਾਬ 'ਚ ਸਾਰਾ ਕੁਝ ਹੋਈ ਜਾਂਦਾ। DGP ਸਾਹਿਬ ਵੀ ਸੁੱਤੇ ਆ, ਕੋਈ ਕੰਟਰੋਲ ਨਹੀਂ ਪੁਲਿਸ ਤੇ। ਹੁਣ ਤਾਂ ਪੰਜਾਬ ਜਾਣ ਤੋਂ ਵੀ ਡਰ ਲੱਗਣ ਲੱਗਾ। ਸਾਡੇ ਜਲੰਧਰ 'ਚ 3-4 ਕਤਲ 15-20 ਦਿਨਾਂ 'ਚ ਹੋ ਗਏ ਆ ਜੀ। ਥੈਂਕ ਯੂ ਜੀ। ਚਾਨਣਾ ਪਾਏ ਉਹਦੇ ਬਾਰੇ। ਲਾ ਐਂਡ ਆਰਡਰ ਦੀ ਨਹੀਂ ਦੇਖੋ, ਲਾ ਐਂਡ ਆਰਡਰ ਤਾਂ ਵਾਕਿਆ ਇੱਕ ਚਿੰਤਾ ਦਾ ਵਿਸ਼ਾ ਆ। ਪਤਾ ਹੀ ਨਹੀਂ ਇੱਥੇ ਕਿਹੜੇ ਵੇਲੇ ਪੁਰਪੜੀ 'ਚ ਕੋਈ ਗੋਲੀ ਮਾਰ ਜਾਂਦਾ, ਕੋਈ ਡੰਡਾ ਮਾਰ ਜਾਂਦਾ, ਕੋਈ ਸਮਝ ਨਹੀਂ ਲੱਗਦੀ। ਵੈਸੇ ਲੋਕ ਵੀ ਸਾਡੇ ਇਸ ਤਰ੍ਹਾਂ ਦੇ ਹੋ ਗਏ ਆ, ਭੂਤਾਂ ਤੋਂ ਵੀ ਲੜੀ ਜਾਂਦੇ ਆ। ਇੱਕ ਫੈਮਿਲੀ ਕੱਲ ਭੂਤਾਂ ਤੋਂ ਹੀ ਲੜ ਪਈ ਆ। ਖੈਰ ਗੱਲ ਇਹ ਆ ਕਿ ਦੇਖੋ, ਜਿਹੜਾ ਲਾਠੀ ਚਾਰਜ ਹੋਇਆ, ਜੋ ਵੀ ਹੋਇਆ ਗਲਤ ਹੋਇਆ। ਔਰ ਮੈਂ ਵੀਡੀਓ ਦੇਖ ਰਿਹਾ ਸੀ, ਚਲੋ ਪੁਲਿਸ ਤੇ ਪਥਰਾਅ ਹੋਇਆ, ਉਹ ਵੀ ਸਾਡੇ ਧੀਆਂ ਪੁੱਤਰ ਆ ਜਿਹੜੇ ਜ਼ਖਮੀ ਹੋਏ ਆ, ਅਸੀਂ ਇਹ ਵੀ ਨਹੀਂ ਕਹਿ ਸਕਦੇ। ਪਰ ਹੁਣ ਜਿਵੇਂ ਕੋਈ ਦੁਕਾਨ 'ਚ ਵੜਿਆ, ਉਹਨੂੰ ਧੂ ਕੇ ਕੁੱਟਣਾ ਸਟਾਰਟ ਕਰ ਦਿੱਤਾ, ਉਹਦੇ ਤੇ ਗੁੱਸਾ। ਜੇ ਕੋਈ ਵਿਚਾਰਾ ਮਤਲਬ ਕਿ ਆਇਆ ਨਾਲ, ਮੰਨ ਲਓ ਪ੍ਰੋਟੈਸਟਰ ਆ, ਤੇ ਉਹ ਬਿਨਾਂ ਗੱਲ ਤੋਂ ਤੇ ਕਿਤੇ ਖੜਾ ਫੜ ਲਿਆ, ਕਾਰ ਦੇ ਨਾਲ ਲੱਗਿਆ ਫੜ ਲਿਆ, ਉਹਨੂੰ ਕੁੱਟਿਆ ਜਾ ਰਿਹਾ। ਇਹ ਤੇ ਬਿਲਕੁਲ ਕਹਿ ਲਓ ਕਿ ਬੜੀ, ਮੈਂ ਤਾਂ ਸਮਝਦਾ ਕਿ ਤਸ਼ੱਦਦ ਵਾਲੀ ਕਹਾਣੀ ਹੈ ਕਿ ਜਦੋਂ ਟਕਰਾਅ ਹੋਇਆ, ਠੀਕ ਆ, ਸਾਹਮਣੇ ਤੋਂ ਤੁਸੀਂ ਵੀ ਇੱਟ ਵੱਟਾ ਮਾਰਿਆ, ਉਹਦਾ ਵੀ ਮਾਰਿਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਮੈਂ ਮੰਨਦਾ ਕਿ ਇਹ ਵੀ ਨਹੀਂ ਹੋਣਾ ਚਾਹੀਦਾ, ਹਿੰਸਾ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹੀ ਤਾਂ ਕੰਮ ਆ ਕਿ ਉਹ ਸਾਨੂੰ ਉਲਝਾ ਕੇ ਆਪਣਾ ਮਤਲਬ ਕੱਢਣਾ ਚਾਹੁੰਦੇ ਨੇ ਕਿ ਇੱਧਰ ਪੰਜਾਬ ਵਾਲੇ ਆਪਣੇ ਆਪ ਉਲਝ ਜਾਣ। ਇਹੀ ਤੇ ਮੋਢੀ ਆ, ਤੇ ਜਦੋਂ ਘਰ ਦਾ ਮੋਢੀ ਇਹ ਲਿਜਾਂਦਾ, ਤੁਹਾਨੂੰ ਪਤਾ ਫਿਰ ਘਰ ਦਾ ਝੁੱਗਾ ਗਲ ਜਾਂਦਾ ਹੈ। ਸੋ ਇਸ ਕਰਕੇ ਟਕਰਾਅ ਨਹੀਂ ਸੀ ਹੋਣਾ ਚਾਹੀਦਾ। ਬਾਕੀ ਜੋ ਕੀਤਾ ਕੈਪਟਨ ਨੇ ਬਿਲਕੁਲ ਗਲਤ ਕੀਤਾ ਕਿ ਪਰਚੇ ਵੀ ਤੁਸੀਂ ਦਰਜ ਕਰ ਦਿੱਤੇ, ਜਾਂ ਤਾਂ ਕ੍ਰਾਸ ਪਰਚੇ ਦਰਜ ਕਰੋ, ਜਿਹੜੇ ਬਜ਼ੁਰਗਾਂ ਦੇ ਸਿਰ ਪਾੜੇ, ਪੱਗਾਂ ਲਾਈਆਂ, ਫਿਰ ਉਹਨਾਂ ਤੇ ਵੀ ਕਰੋ ਪਰਚਾ ਦਰਜ, ਕਿਉਂਕਿ ਤੁਹਾਡੇ ਨਾਲ ਪਥਰਾਓ ਅਕਾਲੀਆਂ ਦੇ ਵਰਕਰ ਵੀ ਕਰਦੇ ਰਹੇ ਆ, ਇਹ ਦੋਸ਼ ਲੱਗ ਰਿਹਾ। ਸੋ ਹੋ ਸਕਦਾ ਕਿਸੇ ਮਤਲਬ ਕਿ ਸਿਵਿਲੀਅਨ ਵੱਲੋਂ ਸੁੱਟਿਆ ਵੱਟਾ ਜਿਹੜਾ ਉਹ ਕਿਸੇ ਕਿਸਾਨ ਦਾ ਸਿਰ ਪਾੜ ਗਿਆ ਹੋਵੇ। ਸੋ ਇਸ ਕਰਕੇ ਪਹਿਲੀ ਗੱਲ ਇਹ ਹੈ ਕਿ ਲਾਅ ਐਂਡ ਆਰਡਰ ਇੱਥੋਂ ਤੱਕ ਜਾਣਾ ਹੀ ਨਹੀਂ ਚਾਹੀਦਾ ਕਿ ਆਪਸ ਦੇ ਵਿੱਚ ਭੇੜ ਹੋਵੇ। ਮੈਂ ਵਾਰ-ਵਾਰ ਕਹਿੰਦਾ ਕਿ ਖਿੰਡੀ ਹੋਈ ਸ਼ਕਤੀ ਮਿੱਟੀ ਹੋ ਜਾਂਦੀ ਆ। ਇੱਕ ਮੁੱਠ ਹੋਣਾ ਬਹੁਤ ਲਾਜ਼ਮੀ ਹੈ। ਲੜਾਈ ਕੋਈ ਸਧਾਰਨ ਲੜਾਈ ਨਹੀਂ ਜਿਹੜੀ ਤੁਸੀਂ ਲੜ ਰਹੇ ਹੋ, ਇਹ ਦੁਨੀਆ ਦੇਖ ਰਹੀ ਹੈ, ਕਿਉਂਕਿ ਦੁਨੀਆ ਦੀਆਂ ਜਿਹੜੀਆਂ ਸਾਮਰਾਜੀ ਸ਼ਕਤੀਆਂ ਨੇ ਉਹਨਾਂ ਦੇ ਵਿਰੁੱਧ ਤੁਸੀਂ ਉੱਠ ਕੇ ਖੜੇ ਹੋ। ਤਾਂ ਕੁੱਲ ਦੁਨੀਆ ਦੀ ਉਮੀਦ ਆ ਕਿ ਇਹ ਜਿਹੜਾ ਪ੍ਰੋਟੈਸਟ ਆ, ਇਹ ਇਸ ਖੂਨੀ ਦੈਂਤ ਨੂੰ ਰੋਕੇਗਾ। ਤੇ ਜੇ ਇਸ ਤਰ੍ਹਾਂ ਤੁਸੀਂ ਖਿੰਡ ਗਏ ਤਾਂ ਫਿਰ ਮੈਂ ਕੁਝ ਕਹਿ ਨਹੀਂ ਸਕਦਾ ਇਸ ਤੋਂ ਗਾ। ਜੀ ਜੀ, ਸਰਬਜੀਤ ਜੀ। ਹਾਂਜੀ, ਵਾਹਿਗੁਰੂ ਦੋਨਾਂ ਹੀ ਵੀਰਾਂ ਨੂੰ ਤੇ ਪੰਜਾਬੀ ਰੋਜ਼ ਦੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮਿੰਟੂ ਜੀ ਤੁਹਾਡਾ ਤਾਂ ਦੋਨਾਂ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ ਆ। ਸਾਨੂੰ ਤਾਂ ਪੂਰਾ ਟਾਈਮ ਰੱਖਣਾ ਪੈਂਦਾ, ਪੂਰਾ ਰੈਡੀ ਕਰਕੇ ਵੀ ਕਿਹੜੇ ਵੇਲੇ ਖਬਰਾਂ ਸੁਣਨੀਆਂ ਤੁਹਾਡੀਆਂ। ਇੱਕ ਦਿਨ ਤੁਸੀਂ ਸ਼ਨੀਚਰਵਾਰ ਨੂੰ ਆਏ ਨਹੀਂ, ਅਸੀਂ ਰੇਡੀਓ ਰੈਡੀ ਕਰਕੇ ਰੱਖਿਆ, ਪਰ ਪਤਾ ਲੱਗਿਆ ਵੀ ਨਹੀਂ ਆ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਤੇ ਖਬਰ ਏਦਾਂ ਜੀ ਆ, ਇੱਕ ਬੜਾ ਚਿੰਤਾ ਦਾ ਵਿਸ਼ਾ ਜੀ। ਦੇਖੋ ਕਿੰਨੇ ਨੌਜਵਾਨ ਸਾਡੇ ਉੱਥੇ ਨਸ਼ੇ ਨਾਲ ਮਰ ਰਹੇ ਆ, ਕੁਛ ਗੈਂਗਵਾਰ ਚ ਮਰ ਰਹੇ ਆ, ਤੇ ਜਿੰਨੇ ਵੀ ਸਾਡੇ ਲੀਡਰ ਆਏ ਤਾਂ ਮੁੱਖ ਮੰਤਰੀ ਬਣਨ ਨੂੰ ਤੁਰੇ ਫਿਰਦੇ ਆ। ਮੈਨੂੰ ਲੱਗਦਾ ਵੀ ਪੰਜਾਬ ਦੀ ਨੌਜਵਾਨੀ ਦੀ ਤਾਂ ਇਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈਗੀ ਜੀ। ਇਹਦੇ ਬਾਰੇ ਥੋੜਾ ਜਿਹਾ ਪਾਇਓ ਚਾਨਣਾ ਮਿੰਟੂ ਜੀ। ਧੰਨਵਾਦ। ਹਾਂਜੀ ਹਾਂਜੀ, ਨਹੀਂ ਸਾਡੀ ਨੌਜਵਾਨੀ ਬਿਲਕੁਲ ਇਸ ਵੇਲੇ ਇੱਦਾਂ ਕਹਿ ਲਈਏ ਕਿ ਲੀਡਰਲੈਸ ਆ। ਔਰ ਨੌਜਵਾਨੀ ਲੀਡਰਲੈਸ ਹੋਵੇ, ਉਹ ਕੌਮ, ਉਹ ਖਿੱਤਾ ਜਿਹੜਾ ਨਾ, ਉਹ ਬਹੁਤ ਫਿਰ ਸੰਕਟ ਦੇ ਵਿੱਚ ਫਸ ਜਾਂਦਾ ਹੈ। ਕਿਉਂਕਿ ਮਾਰਗਦਰਸ਼ਨ ਕਰਨਾ ਹੈ, ਔਰ ਜਿਹੜੀ ਇੱਕ ਐਨਰਜੀ ਹੁੰਦੀ ਹੈ, ਕਿ ਜੋਸ਼ ਹੁੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੋਬਿਲਾਈਜ਼ ਕਰਨਾ, ਉਹ ਸਾਰਾ ਕੁਛ ਲੀਡਰਾਂ ਦਾ ਕੰਮ ਹੁੰਦਾ ਹੈ। ਤਾਂ ਬੜੀ ਮਾੜੀ ਗੱਲ ਹੈ। ਦਿੱਕਤ ਹੀ ਇੱਥੇ ਆ ਕਿ ਸਾਡੀ ਨੌਜਵਾਨੀ ਜਿਹੜੀ ਆ, ਉਹ ਇਹ ਨਹੀਂ ਹੈ ਕਿ ਟੋਟਲ ਦੀ ਟੋਟਲ ਜਿਹੜੀ ਆ ਉਹ ਨਕਾਰਾ ਆ, ਨਸ਼ੇੜੀ ਆ, ਬਹੁਤ ਕਾਬਲੀਅਤ ਆ। ਔਰ ਸਾਡੇ ਮੁੰਡੇ ਕੁੜੀਆਂ ਦੇਖੋ, ਬੱਚੇ ਬੱਚੀਆਂ ਜਾ ਕੇ ਕਿੰਨੀਆਂ ਮੱਲਾਂ ਮਾਰਦੇ ਆ, ਬਾਹਰ ਸੰਘਰਸ਼ ਕਰਦੇ ਆ, ਆਪਣੀ ਲਾਈਫ ਦੇ ਵਿੱਚ ਫਿਰ ਸੈਟਲਡ ਹੁੰਦੇ ਨੇ, ਫੈਮਲੀਆਂ ਨੂੰ ਵੀ ਸੈਟਲ ਕਰਦੇ ਆ, ਐਸੀ ਗੱਲ ਨਹੀਂ ਹੈ। ਪਰੰਤੂ ਰੌਲਾ ਇਹੀ ਆ ਕਿ ਲੀਡਰਲੈਸ ਹੋ ਚੁੱਕੇ ਹਾਂ ਅਸੀਂ। ਅੱਛਾ ਲੀਡਰ ਸਾਨੂੰ ਦਰਕਾਰ ਆ, ਅੱਛਾ ਲੀਡਰ ਹੁਣ ਕਦੋਂ ਮਿਲਦਾ ਹੈ ਇਹਦਾ ਇੰਤਜ਼ਾਰ ਰਹੇਗਾ। ਪਰ ਰੌਲਾ ਇਹ ਆ ਕਿ ਜਿਹੜੀ ਸਰਕਾਰ ਚੁਣਦੇ ਆ, ਉਹ ਸਰਕਾਰ ਹੀ ਹਰੇਕ ਵਾਰੀ ਦਗਾ ਦੇ ਜਾਂਦੀ ਹੈ। ਰੌਲਾ ਤਾਂ ਇਹੀ ਹੈ ਨਾ ਕਿ ਦਗਾ ਹਰੇਕ ਵਾਰੀ ਦਗਾ, ਹਰੇਕ ਵਾਰੀ ਦਗਾ। ਤਾਂ ਜੇ
ਇਹ ਕਹਿੰਦੇ ਕਿ ਅਸੀਂ 90% ਵਾਅਦੇ ਪੂਰੇ ਕੀਤੇ ਆ। ਜੇ 50 ਵੀ ਕੀਤੇ ਹੁੰਦੇ ਨਾ, ਮੇਰੇ ਖਿਆਲ ਦੇ ਨਾਲ ਕੁਛ ਨਾ ਕੁਛ ਹੱਲ ਦਿਖਾਈ ਦਿੰਦਾ। ਉਹ ਨੌਜਵਾਨੀ ਜਿਹੜੀ ਆ ਉਹ ਇਸ ਟਾਈਮ ਕਹਿ ਸਕਦੇ ਆਪਾਂ ਕਿ ਬਿਲਕੁਲ ਹਨੇਰੇ ਦਾ ਸ਼ਿਕਾਰ ਆ। ਕੁਛ ਨਹੀਂ, ਕੋਈ ਚਾਨਣ ਨਹੀਂ ਦੀਦਾ ਕਿ ਕਿੱਧਰ ਨੂੰ ਜਾਣਾ। ਜਿਹੜਾ ਤੇ ਕੋਈ ਆਈਲੈਟਸ ਕਰ ਗਿਆ ਉਹ ਤੇ ਟੱਪ ਜਾਂਦਾ ਹੈ, ਬਾਕੀ ਜਿਹੜੇ ਆ ਉਹ ਵਿਚਾਰੇ ਇੱਥੇ ਡੱਕੇ ਡੋਲੇ ਖਾਂਦੇ ਫਿਰਦੇ ਆ। ਪਰ ਇੱਕ ਚੀਜ਼ ਚੰਗੀ ਆ ਕਿ ਕਿਸਾਨੀ ਸੰਘਰਸ਼ ਦੇ ਵਿੱਚ ਘੱਟੋ ਘੱਟ ਜਿਹੜਾ ਨੌਜਵਾਨੀ ਦਾ ਯੋਗਦਾਨ ਹੈ ਜਾਂ ਬੀਬੀਆਂ ਦਾ ਯੋਗਦਾਨ ਹੈ ਉਹ ਇਸ ਵਾਰੀ ਇੱਕ ਮਿਸਾਲੀ ਹੈ। ਜੀ ਜੀ। ਸਤਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਸ਼ਿਕਾਗੋ ਤੋਂ ਬੋਲਦਾ ਜੀ, ਤੇ ਬਹੁਤ ਧੰਨਵਾਦ ਕਰਨ ਵਾਸਤੇ ਕੀਤਾ। ਬਹੁਤ ਸਾਲਾਂ ਤੋਂ ਮਿੰਟੂ ਹੀ ਸੁਣ ਰਹੇ ਹਾਂ ਔਰ ਬਹੁਤ ਡਿਟੇਲ 'ਚ ਦੱਸਦੇ ਆ। ਤੇ ਮਸਲਾ ਇਹ ਆ, ਇੱਕ ਦਿਨ ਨਾ ਇੱਕ ਸਵਾਲ ਉੱਠਿਆ ਸੀਗਾ ਜਿਹੜਾ ਇੱਕ ਦੋ ਦੇ ਪੈਨਸ਼ਨ ਲੈਣ ਬਾਰੇ ਆ। ਜੇ ਕੋਈ ਕੱਲ ਨੂੰ ਪਾਰਟੀ ਇੱਦਾਂ ਦੀ ਆ ਜਾਂਦੀ ਆ, ਇਹ ਕੋਈ ਕਾਨੂੰਨ ਪਾਸ ਕਰ ਦਿੰਦੀ ਆ, ਕੀ ਇਹ ਹਟ ਸਕਦੀਆਂ ਜਿਹੜੀਆਂ ਹੁਣ ਇੰਨੀਆਂ ਪੈਨਸ਼ਨ ਲੈ ਰਹੇ ਪੰਜਾਬ ਦੀਆਂ? ਤੇ ਦੂਜੀ ਇਹ ਸੀਗਾ ਜਿਹੜੇ ਇੱਕ ਵਾਰੀ ਦਿੱਲੀ ਦੇ ਵਿੱਚ ਇਹਨਾਂ ਨੇ ਉਹ ਸਰੀਏ ਵਗੈਰਾ ਲਾ ਕੇ ਸੜਕਾਂ ਬੰਦ ਕੀਤੀਆਂ ਸੀ, ਉਹ ਸਟਿਲ ਅਜੇ ਵੀ ਉੱਥੇ ਲੱਗੇ ਆ ਜਾਂ ਉਹ ਪੱਟ ਲਏ ਗਏ ਸੀਗੇ? ਇਹਨਾਂ ਹੀ ਦੋ ਗੱਲਾਂ। ਜੀ ਮੇਰੇ ਖਿਆਲ ਦੇ ਨਾਲ ਉਹ ਪੁੱਟ ਲਏ ਸੀ, ਉਹ ਬੜੀ ਹਾਨੀ ਹੋਈ ਸੀ ਇਹਨਾਂ ਦੀ। ਉਹ ਬਾਰਡਰ ਤੇ ਲਾਏ ਸੀ ਇਹਨਾਂ ਨੇ, ਉਹ ਪੁੱਟ ਲਏ ਸੀ ਬਾਅਦ ਦੇ ਵਿੱਚ। ਇਹ ਜੇ ਕਿਤੇ ਹੋਣ ਵੀ ਥੋੜੇ ਬਹੁਤ ਪਤਾ ਨਹੀਂ ਹੈ, ਪਰ ਬਹੁਤੇ ਤਾਂ ਪੱਟ ਲਏ ਸੀ ਉੱਥੇ। ਉਹ ਜਿਹੜੇ ਆਪਾਂ ਫੋਟੋਆਂ 'ਚ ਵੇਖੇ ਸੀ, ਕਿਉਂਕਿ ਫੋਟੋਆਂ ਨਾ ਜਿਹੜੀਆਂ ਉਹ ਕੌਮਾਂਤਰੀ ਪੱਧਰ ਤੇ ਵੀ ਪਹੁੰਚੀਆਂ। ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਵੀ ਹੋ ਗਿਆ, ਤੇ ਵੈਸੇ ਵੀ ਇੰਟਰਨੈਸ਼ਨਲ ਮੀਡੀਆ ਜਿਹੜਾ ਉਹ ਕਿਸਾਨੀ ਸੰਘਰਸ਼ ਤੇ ਬਾਜ਼ ਅੱਖ ਰੱਖਦਾ ਵਾ। ਉਹ ਕਿੱਲ ਜਿਹੜੇ ਉਹਨਾਂ ਨੇ ਪੁੱਟ ਲਏ ਸੀਗੇ। ਜੀ। ਤੇ ਪੈਨਸ਼ਨਾਂ ਜਿਹੜੀਆਂ ਕਹਿੰਦੇ ਵੀ ਹੈ ਕੋਈ ਚਾਰਾ ਪੈਨਸ਼ਨ? ਹਾਂ, ਉਹ ਬੜਾ ਮਹੱਤਵਪੂਰਨ ਮੁੱਦਾ ਹੈ। ਹਾਂਜੀ, ਇਹ ਕਰ ਸਕਦੇ ਨੇ। MLS ਦੀਆਂ ਤਾਂ ਘੱਟੋ ਘੱਟ ਕਰ ਸਕਦੇ ਆ। ਹੁਣ ਵੇਖੋ ਨਾ, MLS ਦੀ ਮੈਂ ਉਦੋਂ ਵੀ ਇੱਕ ਪੂਰੀ ਤਫਸੀਲ ਦਿੱਤੀ ਸੀ। ਫਿਰ ਗੱਲ ਆ ਜਾਂਦੀ ਕਿ ਤਫਸੀਲ, ਤੇ ਜਿੰਨਾ ਚਿਰ ਗੱਲ ਜਿਹੜੀ ਹੈ ਟਿਕਾਣੇ ਨਾਲ ਲੱਗੇ ਨਾ, ਉਹ ਫਿਰ ਸਬਰ ਨਹੀਂ ਆਉਂਦਾ। ਆਪਾਂ ਉਦੋਂ ਗੱਲ ਕੀਤੀ ਸੀਗੀ ਰਾਜਕਰਨਵੀਰ ਸਿੰਘ ਜੀ ਕਿ ਕਿੰਨੇ ਸਾਬਕਾ ਨੇ, ਕਿੰਨੇ ਮੌਜੂਦਾ ਨੇ। ਪਿਛਲੇ ਤੋਂ ਪਿਛਲੇ ਸ਼ਨੀਵਾਰ ਸ਼ਾਇਦ ਆਪਾਂ ਕੀਤੀ ਸੀਗੀ ਇੰਡੀਆ ਦੇ। ਤਾਂ ਗੱਲ ਇਹ ਆ ਕਿ ਦੇਖੋ ਹੁਣ ਕੁਛ ਮਾਮਲੇ ਇਹੋ ਜਿਹੇ ਆ ਕਿ ਜਿਹੜੇ ਹੈਰਾਨ ਕਰਦੇ ਆ। ਮਤਲਬ ਕਿ 5-5, 6-6 ਜਿੱਦਾਂ ਹੁਣ ਬੀਬੀ ਰਜਿੰਦਰ ਕੌਰ ਭੱਠਲ ਤੇ ਲਾਲ ਸਿੰਘ ਜੀ ਜਿਹੜੇ ਆ ਉਹ 3.25 ਲੱਖ ਪੈਨਸ਼ਨ ਲੈ ਰਹੇ ਆ। ਅੱਛਾ, ਇਹ ਤੇ ਲੈ ਹੀ ਰਹੇ ਸੀਗੇ, ਤੇ ਦੂਜੇ ਪਾਸੇ ਹੋ ਕੀ ਗਿਆ ਕਿ ਹੁਣ ਮੰਨ ਲਓ ਜਿੱਦਾਂ ਮੇਰੇ ਖਿਆਲ ਦੇ ਨਾਲ ਅਫਸਰਸ਼ਾਹੀ ਦੇ ਵਿੱਚੋਂ ਕੁਛ ਨਾਂ ਗਣਾਈਏ, ਕੁਲਦੀਪ ਸਿੰਘ ਵੈਦ ਆ ਗਏ ਐਤਕੀ, ਡਾਕਟਰ ਅਮਰ ਸਿੰਘ ਆਏ ਆ, ਇੱਕ ਫਗਵਾੜੇ ਤੋਂ ਧਾਲੀਵਾਲ ਸਾਹਿਬ ਆਏ ਨੌਕਰੀ ਛੱਡ ਕੇ। ਹੁਣ ਤੁਸੀਂ ਦੇਖੋ ਕਿ ਇਹਨਾਂ ਨੂੰ ਨੌਕਰੀ ਵਾਲੀ ਵੀ ਪੈਨਸ਼ਨ ਲੱਗ ਜਾਣੀ ਹੈ ਨਾਲ। ਠੀਕ ਹੈ, ਸਾਬਕਾ ਹੋ ਗਏ ਇਹ ਵੀ ਲੱਗ ਗਈ। ਫਰਜ਼ ਕਰੋ ਇਹ ਲੋਕ ਸਭਾ 'ਚ ਚਲੇ ਗਏ, ਜਿਵੇਂ ਡਾਕਟਰ ਅਮਰ ਸਿੰਘ ਲੋਕ ਸਭਾ ਦੇ ਵਿੱਚ ਆ, ਲੋਕ ਸਭਾ 'ਚੋਂ ਸਾਬਕਾ ਹੋ ਗਏ, ਉੱਥੋਂ ਵੀ ਲੱਗ ਗਈ। ਫਿਰ ਆ ਕੇ MLA ਬਣ ਗਏ, ਇੱਥੋਂ ਫੇਰ ਲੱਗ ਗਈ। ਰਾਜ ਸਭਾ 'ਚ ਚਲ ਗਏ, ਰਾਜ ਸਭਾ 'ਚੋਂ ਫੇਰ ਲੱਗ ਗਈ। ਇਹ ਦੋਹਰੀ ਤੀਰੀ ਨਹੀਂ, ਇਹ ਤੇ ਹੋਰ ਹੀ ਖੇਡ ਚੱਲ ਰਹੀ ਆ ਕਿ ਜਿਹੜਾ ਬੰਦਾ ਸਰਕਾਰੀ ਪੈਨਸ਼ਨ ਲੈ ਰਿਹਾ ਹੈ ਉਹ ਜਾਂ ਤਾਂ ਸਰਕਾਰੀ ਛੱਡੇ, ਕੋਈ ਘੱਟੋ ਘੱਟ ਇਹ ਹੀ ਕਰ ਦੋ, ਜਾਂ ਉਹ ਵਿਧਾਨ ਸਭਾ ਦੀ ਛੱਡੇ। ਸੋ ਆਪਾਂ ਤੇ ਇਸ ਪਾਸੇ ਦੇਖ ਰਹੇ ਹਾਂ ਕਿ 3-3, 4-4 ਲੈ ਰਹੇ ਆ, ਇੱਥੇ ਤੇ ਸਰਕਾਰੀ ਪੈਨਸ਼ਨ ਵੀ ਨਾਲ ਲਈ ਜਾ ਰਹੇ ਨੇ। ਛੱਡਦੇ ਕੱਖ ਨਹੀਂ। ਜੀ ਜੀ, ਹਾਲਾਤ ਬਹੁਤ ਮਾੜੇ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਸਵਾਲ ਇਹ ਆ ਵੀ ਜਿਸ ਤਰ੍ਹਾਂ ਵਿਚਾਰੇ ਕਿਸਾਨ 1 ਸਾਲ ਹੋ ਚੱਲਿਆ, ਉਹ ਕਿਤੇ ਧੁੱਪ ਦੇ ਵਿੱਚ ਸੜਦੇ, ਕਦੇ ਠੰਡਾਂ 'ਚ, ਕਿਤੇ ਹੁਣ ਪਾਣੀ 'ਚ, ਮੀਂਹ ਦੇ ਵਿੱਚ ਉੱਥੇ ਸਟਰਗਲ ਕਰ ਰਹੇ ਆ। ਤੇ ਜਿਹੜੇ ਆਪਣੇ ਸੈਂਟਰ ਵਾਲੇ ਉਹ ਉਹਨਾਂ ਨੂੰ ਮੰਨਦੇ ਨਹੀਂ ਵੀ ਕਿਸਾਨ ਆ। ਕਦੇ ਉਹਨਾਂ ਨੂੰ ਵੱਖਵਾਦੀ ਕਹਿੰਦੇ, ਕਦੇ ਅੱਤਵਾਦੀ ਕਹਿੰਦੇ, ਕਦੇ ਖਾਲਿਸਤਾਨੀ ਕਹਿੰਦੇ ਆ। ਹਰਿਆਣਾ ਦੇ ਤਾਂ ਨਹੀਂ ਨੂੰ ਕਿਸਾਨ ਮੰਨਦੇ। ਕਿ ਪੰਜਾਬ 'ਚ ਆ ਤੇ ਅਕਾਲੀ ਕਹਿੰਦੇ ਵੀ ਇਹ ਜਿਹੜੇ ਵਿਰੋਧ ਕਰਦੇ ਇਹ ਕਿਸਾਨ ਹੈ ਹੀ ਨਹੀਂ, ਇਹ ਕਾਂਗਰਸੀ ਆ ਜੀ, ਆਮ ਆਦਮੀ ਪਾਰਟੀ, ਕੀ ਉਹਨਾਂ 'ਚ ਕਿਸਾਨ ਹੈ ਨਹੀਂ। ਤੇ ਇਹ ਕਿਸਾਨ ਫਿਰ ਮੰਨਦੇ ਕਿਹਨੂੰ ਆ ਜੀ? ਫਿਰ ਕੀ ਕਿਸਾਨਾਂ ਨੂੰ ਅੱਜ ਕੱਲ੍ਹ ਫਿਰ ਉਹਨਾਂ ID ਬਣਾਉਣਾ ਪਊਗੀ, ਸ਼ੋਅ ਅਪ ਕਰਨਾ ਪਊਗੀ ਮੈਂ ਕਿਸਾਨ ਹੈ ਜੀ? ਆਧਾਰ ਕਾਰਡ 'ਚ ਹੀ ਲਿਖਾਉਣਾ ਪੈਣਾ ਲੱਗਦਾ ਨਾਲ। ਇਕੱਠੇ ਹੋਣੇ ਸੁਣ ਲੈਂਦੇ। ਨਹੀਂ, ਹਾਂਜੀ ਹਾਂਜੀ, ਨਹੀਂ, ਜਿਹੜੇ ਅਕਾਲੀਆਂ ਦੇ ਨਾਲ ਆ ਉਹ ਵੀ ਕਿਸਾਨ ਆ, ਤੇ ਉਹ ਅਸਲੀ ਕਿਸਾਨ ਉਹਨਾਂ ਲਈ ਆ। ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਉਹਨਾਂ ਦੇ ਅਸਲੀ ਕਿਸਾਨ ਆ। ਸੋ ਸਾਰਿਆਂ ਨੂੰ ਇਹੀ ਲੱਗਦਾ ਜਦੋਂ ਕੋਈ ਉਹਨਾਂ ਦੇ ਖਿਲਾਫ ਖੜਦਾ, ਉਹਨਾਂ ਨੂੰ ਸਵਾਲ ਕਰਦਾ, ਕਿਉਂਕਿ ਕਿਸਾਨ ਵੋਟਰ ਵੀ ਹੈ ਨਾ। ਇਹ ਗੱਲ ਤੇ ਸੋਚਣੀ ਪਏਗੀ ਆਪਾਂ ਨੂੰ। ਕਿਸਾਨ ਵੋਟਰ ਵੀ ਆ, ਉਹ ਤੁਹਾਨੂੰ ਸਵਾਲ ਕਰਨ ਦਾ ਹੱਕ ਵੀ ਰੱਖਦਾ ਹੈ। ਜੇ ਤੁਸੀਂ ਉਹ ਜਵਾਬ ਦਿਓ ਤੇ ਕੋਈ ਉਹਦੇ ਤੇ ਆਸਾਨ ਵਾਲੀ ਗੱਲ ਨਹੀਂ ਹੈਗੀ, ਨਾ ਹੀ ਕੋਈ ਰੁੱਸਣ ਤੇ ਗਿਲਾ ਕਰਨ ਵਾਲੀ ਕੋਈ ਗੱਲ ਹੈਗੀ ਆ। ਪਰ ਇਹੀ ਆ ਕਿ ਕਿਸਾਨ ਤੇ ਆਪਾਂ ਜੇ ਵੇਖੀਏ
ਮੇਰੇ ਖਿਆਲ ਦੇ ਨਾਲ ਆਪਣਾ ਪੰਜਾਬ ਟੋਟਲੀ ਹੈ ਜੇ ਕੁਛ 5 7 10 20% ਆਪਾਂ ਛੱਡ ਦਈਏ, ਬਾਕੀ ਸਾਰਾ ਪੰਜਾਬ ਕਿਸਾਨ ਹੀ ਆ। ਜੇ ਕੋਈ ਬੰਦਾ ਆੜਤ ਖੋਲ ਕੇ ਬੈਠਾ ਹੈ ਤੇ ਉਹ ਕਿਸਾਨੀ ਫਸਲਾਂ ਦੇ ਨਾਲ ਆਪਣਾ ਕਾਰੋਬਾਰ ਚਲਾ ਰਿਹਾ, ਉਹ ਵੀ ਕਿਸਾਨ ਹੀ ਆ। ਕਿਸਾਨੀ ਨਾਲ ਜਦੋਂ ਜੁੜਿਆ, ਕਿਸਾਨੀ ਨਾਲ ਉਹਦਾ ਭਵਿੱਖ ਹੈ, ਕਿਸਾਨੀ ਨਾਲ ਉਹਦਾ ਵਰਤਮਾਨ ਆ, ਤਾਂ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਕਿਸਾਨਾਂ ਦਾ ਹੀ ਹਿੱਸਾ ਹੈ। ਕਿਸਾਨਾਂ ਦਾ ਜਿਹੜਾ ਅਰਥ ਬਾਜ਼ਾਰ ਹੈ ਉਹਦਾ ਹੀ ਅਰਥਚਾਰੇ ਦਾ ਇੱਕ ਹੀ ਹਿੱਸਾ ਵਾ। ਇਹ ਗੱਲ ਕਹਿਣੀ ਉਹ ਤਾਂ ਫਿਰ ਆਪੋ ਆਪਣੇ ਹਿਸਾਬ ਨਾਲ escape route ਹੈ ਨਾ ਸਰਦਾਰ ਜੀ, ਕਿ ਜੇ ਕੋਈ ਉਧਰੋਂ ਆਇਆ ਵਿਰੋਧ ਕਰਨ, ਇਹ ਕਾਮਰੇਡ ਆ, ਇਹ ਫਲਾਣਾ ਹੈ ਫਲਾਣਾ ਹੈ, ਤੇ ਜਿਹੜਾ ਸਾਡੇ ਨਾਲ ਖਲੋਤਾ ਹੈ ਇਹ ਅਸਲ ਕਿਸਾਨ ਇਹੋ ਹੈ ਜੀ। ਇੱਦਾਂ ਦਾ ਕੁਛ ਨਹੀਂ ਹੈ, ਇਹ ਸਾਰੇ ਹੀ ਕਿਸਾਨ ਆ। ਜੇ ਆਪਾਂ ਵੇਖੀਏ ਸਵਾਲ ਕਰਨ ਵਾਲੇ ਬਹੁਤੇ ਆ ਜਿਹੜੇ ਉਹ ਲੋਕ ਆ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਜਾਂ ਮਜ਼ਦੂਰ ਨੇ, ਉਹਨਾਂ ਦੇ ਵਿੱਚ ਉਹ ਲੋਕ ਨਹੀਂ ਹੈਗੇ ਜਿਨ੍ਹਾਂ ਦੇ 3 ਕਮਰੇ ਤੇ 3 ਕਮਰਿਆਂ 'ਚ 4-4 AC ਆ। ਸਮਝ ਗਏ ਨਾ, ਕਿ ਜਿਹੜੇ ਵਧੀਆ ਜ਼ਿੰਦਗੀ ਜਿਉਂਦੇ ਆ, ਸ਼ਹਿਰੀ ਜ਼ਿੰਦਗੀ ਜਿਉਣ ਚਾਹੇ ਪੇਂਡੂ ਜ਼ਿੰਦਗੀ ਜਿਉਣ, ਉਹ ਵੱਡੇ ਜ਼ਗੀਰਦਾਰ ਜਾਂ ਵੱਡੇ ਕਾਰੋਬਾਰੀ ਜਿਹੜੇ ਆ ਉਹ ਉੱਥੇ ਡਾਂਗਾ ਸੋਟੇ ਖਾਣ ਨਹੀਂ ਆਉਂਦੇ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੇ ਸਮਾਂ ਆਪਣਾ ਸਮਾਪਤ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ, ਤੇ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਹੁਣ ਛੋਟਾ ਹੀ ਰੱਖਿਆ ਕਰਾਂ, ਮੈਂ ਕਿਸੇ ਨੂੰ ਵੀ ਨਹੀਂ ਨਾਰਾਜ਼ ਕਰਨਾ ਚਾਹੁੰਦਾ। ਥੈਂਕ ਯੂ ਜੀ, ਜਿਉਂਦੇ ਵਾਸਤੇ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ, ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।